ਗਗਨ ਦੁਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜ਼ਾ ਕਟ ਮਰੈ ਕਬੂ ਨਾ ਛਾਡੇ ਖੇਤ। ਜੂਨ ਮਹੀਨੇ ਦੀ 6 ਤਰੀਕ ਹੈ ਜੀ, ਸਾਲ 2025। ਅੱਜ ਦੇ ਇਸ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਮੈਂ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦਾ ਔਰ ਆਪ ਜੀ ਨੂੰ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਈਸਟਰਨ ਟਾਈਮ ਯਾਨੀ ਕਿ ਨਿਊਯਾਰਕ ਟਾਈਮ 12:10 ਹੋ ਗਏ ਨੇ ਤੇ ਖਾਲਿਸਤਾਨ ਦੇ ਟਾਈਮ ਦੇ ਉੱਤੇ 9:40 ਹੋ ਗਏ ਨੇ ਔਰ ਪ੍ਰੋਗਰਾਮ 10 ਮਿੰਟ ਲੇਟ ਸ਼ੁਰੂ ਹੋਣ ਦੇ ਲਈ ਮੈਂ ਆਪਕੋ ਮਾਫੀ ਚਾਹੁੰਦਾ ਆਪ ਜੀ ਤੋਂ, ਕਿਉਂਕਿ ਕੁਝ ਤਕਨੀਕੀ ਕਾਰਨਾਂ ਕਰਕੇ ਥੋੜਾ ਜਿਹਾ ਅਸੀਂ ਅੱਜ ਲੇਟ ਹੋਏ ਹਾਂ। ਉਹਦੇ ਲਈ ਖਿਮਾ ਦੇ ਜਾਚਕ ਹਾਂ ਤੇ ਇਸ ਸਮੇਂ ਦੀ ਭਰਪਾਈ ਜਿਹੜੀ ਅਸੀਂ ਥੋੜਾ ਜਿਹਾ ਪ੍ਰੋਗਰਾਮ ਨੂੰ ਅੱਗੇ ਵਧਾ ਕੇ ਕਰਾਂਗੇ ਜੀ। ਸੋ ਅੱਜ ਦਾ ਦਿਹਾੜਾ ਜਿਹੜਾ ਸਿੱਖ ਸਾਈਕੀ ਦੇ ਉੱਤੇ, ਸਿੱਖ ਦਿਲਾਂ ਦੇ ਉੱਤੇ, ਸਿੱਖ ਇਤਿਹਾਸ ਦੇ ਉੱਤੇ ਇੱਕ ਨਾਮ ਮਿਟਣ ਵਾਲਾ ਜਿਹੜਾ ਚੈਪਟਰ ਹੈ ਉਹ ਛੱਡ ਕੇ ਗਿਆ ਸੀ। ਅੱਜ ਦੇ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਆਪਣੇ ਕੁਝ ਕੁ ਸਾਥੀਆਂ ਦੇ ਨਾਲ ਹਿੰਦੁਸਤਾਨ ਦੀ ਲੱਖਾਂ ਦੀ ਫੌਜ ਦਾ ਮੁਕਾਬਲਾ ਕਰਦੇ ਹੋਏ ਆਪਣੇ ਜਿਹੜੇ ਆ ਬੋਲ ਉਹ ਪਗਾ ਗਏ। ਜਦੋਂ ਉਹਨਾਂ ਨੂੰ ਇਸ ਗੱਲ ਦੀ ਇਤਲਾਹ ਮਿਲੀ ਸੀ ਆਪਣੇ ਸੂਤਰਾਂ ਰਾਹੀਂ ਕਿ ਹਿੰਦੁਸਤਾਨ ਦੀ ਗੌਰਮੈਂਟ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਉੱਤੇ ਤੋਪਾਂ ਤੇ ਟੈਂਕਾਂ ਦੇ ਨਾਲ, 에ਅਰ ਫੋਰਸ ਦੇ ਨਾਲ, ਨੇਵੀ ਦੇ ਵਾਹਨਾਂ ਦੇ ਨਾਲ ਹਮਲਾ ਕਰ ਸਕਦੀ ਹੈ, ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਸੰਗਤ ਜੀ ਇਹ ਨਾ ਸੋਚਿਓ ਕਿ ਜਿਉਂਦੇ ਨੂੰ ਫੜ ਕੇ ਲੈ ਜਾਣਗੇ ਇੱਥੋਂ, ਮੇਰੀ ਲਾਸ਼ ਤਾਂ ਲੈ ਕੇ ਜਾ ਸਕਦੇ ਹੋ, ਮਿੱਟੀ ਆ ਉਹਦਾ ਕੁਝ ਕਰਨਾ ਨਹੀਂ, ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਟਰੱਕ ਭਰ ਭਰ ਕੇ ਭੇਜੂਗਾ। ਔਰ ਉਸ ਮਰਦ ਗਮੜੇ ਨੇ ਉਹ ਬੋਲ ਜਿਹੜੇ ਨੇ ਉਹ ਪੁਗਾਏ। ਉਹਨਾਂ ਦੀ ਲਾਸਾਨੀ ਸ਼ਹਾਦਤ, ਉਹਨਾਂ ਦੇ ਨਾਲ ਹੋਏ ਜਿਹੜੇ ਹੋਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਸਿੰਘ ਜਿਹੜੇ ਜੂਝ ਰਹੇ ਸੀ ਉਹਨਾਂ ਦੀ ਸ਼ਹਾਦਤ, ਉਹਦੇ ਨਾਲ ਨਾਲ ਇੱਕ ਵੱਡੀ ਪੱਧਰ ਦੇ ਉੱਤੇ ਜਿਹੜਾ ਸ਼ਰਧਾਲੂ ਜਿਹੜੇ ਉੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਸੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਸ਼ਾਮਲ ਹੋਣ ਦੇ ਲਈ, ਉਹ ਹਜ਼ਾਰਾਂ ਲੋਕ ਜਿਹੜੇ ਉਹ ਅਜਾਏ ਮਾਰ ਦਿੱਤੇ ਗਏ ਸੀ, ਸ਼ਹੀਦ ਕਰ ਦਿੱਤੇ ਗਏ ਸੀ, ਉਹ ਬੇਕਾਰ ਨਹੀਂ ਗਈ। ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਆਖਰੀ ਬੋਲ ਇਹ ਵੀ ਸੀ ਕਿ ਖਾਲਸਾ ਜੀ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਤੇ ਉਹ ਨੀਂਹ ਜਿਹੜੀ ਆ ਉਹ 4 ਜੂਨ ਨੂੰ ਰੱਖੀ ਗਈ ਸੀ ਤੇ ਉਸ ਫਿਰ ਫੌਜ ਦਾ ਹੰਕਾਰੀ ਹੋਈ ਫੌਜ ਦਾ ਮੁਕਾਬਲਾ ਕਰਦੇ ਹੋਏ, ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਜ ਦੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਭਾਈ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੇ ਜਿਹੜੇ ਕੁਝ ਸਾਥੀ ਜਿਹੜੇ ਇਸ ਹਮਲੇ ਦੇ ਵਿੱਚ ਸਰਵਾਈਵ ਕਰ ਰਹੇ ਸਨ, ਜਿਹੜੇ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੀ ਰਾਖੀ ਦੇ ਲਈ ਮੋਰਚਾਬੰਦ ਸਨ, ਉਹ ਆਪਣੇ ਫਿਰ ਬੰਕਰਾਂ ਦੇ ਵਿੱਚੋਂ ਬਾਹਰ ਆਏ ਤੇ ਫਿਰ ਉਹਨਾਂ ਨੇ ਸ਼ਹਾਦਤ ਦਾ ਜਾਮ ਹੈ ਜਿਹੜਾ ਉਹ ਆਪਣੀ ਮਿੱਥੀ ਜਗ੍ਹਾ ਦੇ ਅਨੁਸਾਰ ਉੱਥੇ ਪਹੁੰਚ ਕੇ, ਜਿਹੜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪ ਮਿੱਥੀ ਸੀ। ਚਸ਼ਮਦੀਦ ਗਵਾਹ ਦੱਸਦੇ ਨੇ ਕਿ ਉਹਨਾਂ ਦੀ ਪਹਿਲਾਂ ਇੱਛਾ ਸੀ ਕਿ ਸ਼ਹਾਦਤ ਦੇ ਲਈ ਜਿਹੜੀ ਬਹੁਤ ਵਧੀਆ ਜਗ੍ਹਾ, ਵੈਸੇ ਤਾਂ ਸ਼ਹਾਦਤ ਜਿੱਥੇ ਵੀ ਹੋਵੇ ਉਹ ਅਕਾਲ ਪੁਰਖ ਦੇ ਭਾਣੇ 'ਚ ਹੁੰਦੀ ਹੈ, ਉਹਨੂੰ ਪ੍ਰਵਾਨ ਹੁੰਦੀ ਹੈ, ਪਰ ਫਿਰ ਵੀ ਆਪਣੀ ਜਗ੍ਹਾ ਆਪ ਮਿੱਥ ਕੇ ਇਹ ਉਸ ਵਹਿਸ਼ੀ ਹਕੂਮਤ ਦਾ, ਜਿਨ੍ਹਾਂ ਨੂੰ ਇਹ ਗਰੂਰ ਸੀ ਕਿ ਅਸੀਂ ਦੁਨੀਆ ਦੀ ਬਹੁਤ ਵੱਡੀ ਤਾਕਤ ਆ, ਉਹਨਾਂ ਦਾ ਹੰਕਾਰ ਤੋੜਨ ਲਈ ਆਪਣੀ ਸ਼ਹੀਦੀ ਦੀ ਜਗ੍ਹਾ ਵੀ ਆਪ ਮਿੱਥਣਾ, ਜਿਹੜੀ ਦਰਸ਼ਨੀ ਡਿਊਟੀ ਅਕਾਲ ਤਖਤ ਸਾਹਿਬ ਤੇ ਮੇਰੀ ਪੀਰੀ ਦੇ ਦੋ ਜਿਹੜੇ ਨਿਸ਼ਾਨ ਸਾਹਿਬ ਆ ਉਹਨਾਂ ਦੇ ਵਿਚਾਲੇ ਬਣਦੀ ਆ, ਉਹ ਮਿੱਥ ਕੇ ਉੱਥੇ ਸ਼ਹੀਦੀ ਦਿੱਤੀ। ਉਹ ਸ਼ੂਰਬੀਰ ਯੋਧਾ ਜਿਹੜਾ ਉਹ ਸਦਾ ਦੇ ਲਈ ਸਿੱਖ ਇਤਿਹਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਭਾਰਤੀ ਫੌਜ ਜਿਹਨੂੰ ਮੂੰਹ ਤੋੜ ਜਵਾਬ ਦਿੱਤਾ, ਉਹ ਦੁਨੀਆ ਦੇ ਵਿੱਚ ਮੂੰਹ ਲੁਕਾਉਂਦੀ ਵੇਖੀ ਗਈ। ਸੋ ਅੱਜ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਉਚੇਚੇ ਤੌਰ ਤੇ ਸਰਦਾਰ ਜਸਪਾਲ ਸਿੰਘ ਬੈਂਸ ਜਿਹੜੇ ਉੱਘੇ
ਸਿੱਖ ਸਕਾਲਰ ਨੇ, ਲੇਖਕ ਨੇ, ਐਕਟਿਵਿਸਟ ਨੇ, ਉਹ ਸਾਡੇ ਨਾਲ UK ਤੋਂ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਜੇ ਸ਼ਾਮਲ ਹੋਣਾ ਚਾਹੁੰਦੇ ਹੋ, ਕੋਈ ਕਾਲ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਸਵਾਲ ਹੈ ਜਾਂ ਕਮੈਂਟ ਹੈ, ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਤੋਂ ਬਾਅਦ, ਯਾਨੀ ਕਿ 20-25 ਮਿੰਟ ਜਿਹੜੇ ਅਸੀਂ ਪਹਿਲਾਂ ਲਾਣੇ ਆ, ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਨੰਬਰ ਹੈ ਉਹ ਸਕਰੀਨ ਦੇ ਉੱਤੇ ਵੀ ਡਿਸਪਲੇ ਹੋ ਜਾਏਗਾ। ਉਹ 414 ਮਾਫੀ ਚਾਹੁੰਦਾ ਜੀ, 514 476 8484 5144768484 ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਤੋਂ ਬਾਅਦ, ਯਾਨੀ ਕਿ ਹੁਣ ਤੋਂ 20 ਮਿੰਟ ਬਾਅਦ, 25 ਮਿੰਟ ਬਾਅਦ ਤੁਸੀਂ ਸ਼ਾਮਲ ਹੋ ਸਕਦੇ ਹੋ। ਅਸੀਂ ਜ਼ਰੂਰ ਆਪਣਾ ਸੁਭਾਗ ਸਮਝਾਂਗੇ ਤੁਹਾਡੀ ਕਾਲ ਨੂੰ ਜਾਂ ਤੁਹਾਡੇ ਮੈਸੇਜ ਨੂੰ। ਤੇ ਜੇਕਰ ਤੁਸੀਂ ਕਾਲ ਨਾਰਥ ਅਮਰੀਕਾ ਤੋਂ ਬਾਹਰ ਤੋਂ ਕਰ ਰਹੇ ਹੋ ਤਾਂ ਤੁਸੀਂ ਕਾਲ ਨੂੰ WhatsApp ਤੇ ਵੀ ਕਰ ਸਕਦੇ ਹੋ। ਸੋ ਅਸੀਂ ਜ਼ਿਆਦਾ ਸਮਾਂ ਨਹੀਂ ਲਵਾਂਗੇ। ਭਾਈ ਸਾਹਿਬ ਭਾਈ ਜਸਪਾਲ ਸਿੰਘ ਬੈਂਸ ਹੋਣਾ ਦਾ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਇਹਨਾਂ ਨੂੰ ਫਤਿਹ ਅਰਜ ਕਰਦੇ ਹਾਂ ਜੀ। ਜਸਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਵੀਰ ਸਿੰਘ ਜੀ, ਆਪ ਜੀ ਨੂੰ ਅਤੇ TV 84 ਦੇ ਸਮੂਹ ਦਰਸ਼ਕਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਪਾਲ ਸਿੰਘ ਬੈਂਸ, ਇਹਨਾਂ ਬਾਰੇ ਮੈਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਇਹ ਖਾਲਿਸਤਾਨੀ ਲਹਿਰ ਦੇ ਇੱਕ ਵੱਡੇ ਜਰਨੈਲ ਡਾਕਟਰ ਜਗਜੀਤ ਸਿੰਘ ਚੌਹਾਨ ਹੋਣਾ ਦੇ ਸਮੇਂ ਤੋਂ ਉਹਨਾਂ ਦੇ ਸਹਿਯੋਗੀ ਵਜੋਂ ਕੰਮ ਕਰਦੇ ਆ ਰਹੇ ਨੇ। ਉਸ ਤੋਂ ਬਾਅਦ 8 ਕਿਤਾਬਾਂ ਇਹ ਲਿਖ ਕੇ ਸਿੱਖ ਕੌਮ ਦੀ ਝੋਲੀ 'ਚ ਪਾ ਚੁੱਕੇ ਨੇ ਹੁਣ ਤੱਕ। ਤੇ ਉਸ ਤੋਂ ਇਲਾਵਾ ਇਹ ਆਪਣੀ ਅਖਬਾਰ ਵੀ ਬਹੁਤ ਲੰਮੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੀ ਇੰਗਲੈਂਡ ਦੇ ਵਿੱਚ ਕੱਢੀ ਆ। ਸੋ ਅਸੀਂ ਸੁਭਾਗ ਸਮਝਦੇ ਹਾਂ ਆਪਣਾ ਕਿ ਤੁਸੀਂ ਸਾਡੇ ਨਾਲ ਜੁੜੇ। ਸੋ ਭਾਈ ਜਸਪਾਲ ਸਿੰਘ ਜੀ, ਅੱਜ ਦਾ ਪ੍ਰੋਗਰਾਮ ਆ ਜਿਹੜਾ ਸਾਡਾ ਵਿਸ਼ਾ, ਉਹਦਾ ਮੈਂ ਜਿਹੜਾ ਉਹ ਸ਼ੋਅ ਹੀ ਦਿੱਤਾ। ਸੋ 2 ਵਿਸ਼ੇ ਨੇ ਅੱਜ। ਪਹਿਲੇ ਭਾਗ ਦੇ ਵਿੱਚ ਤਾਂ ਆਪਾਂ ਗੱਲਬਾਤ ਕਰਾਂਗੇ ਕਿ ਜੂਨ 1984 ਦੇ ਘੱਲੂਘਾਰੇ ਦੀ ਜਿਹੜਾ ਸਿੱਖ ਸਾਈਕੀ ਦੇ ਉੱਤੇ ਹਮਲਾ, ਉਹਦੀ, ਤੇ ਉਸ ਤੋਂ ਬਾਅਦ ਆਜ਼ਾਦੀ ਦਾ ਰਾਹ ਕਿ ਕਿਤ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਸੋ ਸਭ ਤੋਂ ਪਹਿਲਾਂ ਤੁਹਾਡਾ ਮੁੱਢਲਾ ਕਮੈਂਟ ਅੱਜ ਦੇ ਦਿਹਾੜੇ ਤੇ ਜੀ। ਭਾਈ ਮਨਵੀਰ ਸਿੰਘ ਜੀ, ਅੱਜ ਜਿਹੜਾ ਦਿਹਾੜਾ ਆ ਬੜਾ ਹੀ ਇਤਿਹਾਸਕ ਦਿਹਾੜਾ ਆ। 6 ਜੂਨ ਆ ਤੇ 41 ਸਾਲ ਪਹਿਲਾਂ ਅੱਜ ਦੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਸਮੂਹ ਦੇ ਉੱਤੇ ਭਾਰਤੀ ਫੌਜਾਂ ਨੇ ਜਿਹੜੀ ਉੱਥੇ ਦੀ ਕੂਟਨੀਤਿਕ ਹਿੰਦੂਤਵ ਪਾਲਿਸੀ ਸੀ ਉਹਦੇ ਅਧੀਨ ਸਾਡੇ ਤੇ ਹਮਲਾ ਕੀਤਾ। ਅਤੇ ਉਸ ਹਮਲੇ ਦੇ ਵਿੱਚ ਜੋ ਵੀ ਹੋਇਆ ਹੈਗਾ ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਆਪਣੇ ਹੀ ਲੋਕਾਂ ਦੇ ਉੱਤੇ ਹਮਲਾਵਰ ਹੋ ਕੇ ਡੀਲ ਕੀਤੀ ਹੈਗੀ ਆ, ਉਹ ਇੱਕ ਅਤਿ ਸ਼ਰਮਨਾਕ ਅਤੇ ਅਕਿਰਕਣਤਾ ਦੀ ਇੱਕ ਸਿਖਰ ਹੈਗੀ ਆ। ਕਿਉਂਕਿ ਕੋਈ ਵੀ ਸੂਝਵਾਨ ਗੌਰਮੈਂਟ ਜਿਹੜੀ ਆਪਣੇ ਨੂੰ ਲੋਕਤੰਤਰਕ ਵੀ ਕਹਾਵੇ, ਡੈਮੋਕ੍ਰੈਟਿਕ ਵੀ ਕਹਾਵੇ, ਅਤੇ ਉਹ ਆਪਣੇ ਹੀ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰੇ ਜਿਸ ਤਰੀਕੇ ਦੇ ਨਾਲ ਦੁਸ਼ਮਣ ਦੇਸ਼ ਦੇ ਉੱਤੇ ਹਮਲਾਵਰ ਹੋਈਦਾ ਹੈਗਾ। ਤੇ ਉਸ ਹਮਲੇ ਦੇ ਵਿੱਚ ਸਿੰਘਾਂ ਨੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜਨਰਲ ਸ਼ੁਭੇਗ ਸਿੰਘ ਜੀ ਨੇ ਅਤੇ ਭਾਈ ਅਮਰੀਕ ਸਿੰਘ ਜੀ ਦੀ ਲੀਡਰਸ਼ਿਪ ਥੱਲੇ ਜੋ ਸਿੰਘਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ, ਉਹ ਵੀ ਇੱਕ ਸਾਨੂੰ ਚਮਕੌਰ ਸਾਹਿਬ ਦੀ ਜੰਗ ਅਤੇ ਸਤੰਬਰ 1897 ਦਾ ਜਿਹੜਾ ਅਫਗਾਨਿਸਤਾਨ ਦਾ ਹਮਲਾ ਸੀਗਾ, ਉਹ ਸਾਨੂੰ ਚੇਤੇ ਕਰਾਉਂਦਾ ਹੈਗਾ। ਉਹਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹੈਗੀਆਂ। ਅਤੇ ਉਸ ਹਮਲੇ ਦੇ ਵਿੱਚ ਜੂਝ ਗਏ ਸ਼ਹੀਦਾਂ ਨੂੰ ਸਾਡੇ ਵੱਲੋਂ ਕੋਟਨ ਪ੍ਰਣਾਮ ਆ ਅਤੇ ਅਸੀਂ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹੋਏ ਉਹਨਾਂ ਦੇ ਦਿੱਤੇ ਹੋਏ ਰਾਹ ਦੇ ਉੱਤੇ ਚੱਲਣ ਦਾ ਮੁੜ ਕੇ ਫਿਰ ਸਮੂਹਿਕ ਤੌਰ ਦੇ ਉੱਤੇ ਵਚਨ ਦਿੰਦੇ ਹਾਂ ਜੀ। ਸੋ ਭਾਈ ਜਸਪਾਲ ਸਿੰਘ ਜੀ, ਆਪਾਂ ਆਪਣੇ ਜਿਹੜਾ ਵਿਸ਼ੇ ਵੱਲ ਆਉਂਦੇ ਆ ਕਿ ਜੂਨ 1984 ਦਾ ਜਿਹੜਾ ਘੱਲੂਘਾਰਾ ਵਰਤਾਇਆ ਗਿਆ, ਉਹਦਾ ਸਿੱਖ ਸਾਈਕੀ ਦੇ ਉੱਤੇ ਹਮਲਾ, ਕਿਉਂਕਿ 41 ਸਾਲਾਂ ਬਾਅਦ ਵੀ ਅੱਜ ਉਹ ਜ਼ਖਮ ਜਿਹੜੇ ਨੇ ਅਵੱਲੇ ਨੇ। ਜਿੱਥੇ ਪ੍ਰਾਊਡ ਹੈ ਕਿ ਅਸੀਂ ਉਸ ਜ਼ਾਲਮ ਹਕੂਮਤ ਤੋਂ ਆਪਣਾ ਜਿਹੜਾ ਤੋੜ ਵਿਛੋੜਾ ਜਿਹੜਾ ਇਸ ਹਮਲੇ ਦੇ ਰੂਪ ਦੇ ਵਿੱਚ ਹਮੇਸ਼ਾ ਲਈ ਕਰ ਲਿਆ। ਜਿੱਥੇ ਥੋੜੀ ਬਹੁਤੀ ਗੁੰਜਾਇਸ਼ ਸੀ ਉਹ ਖਤਮ ਕਰ ਦਿੱਤੀ ਇਸ ਹਮਲੇ ਨੇ। ਔਰ ਉਸ ਤੋਂ ਬਾਅਦ 41 ਸਾਲ ਬੀਤ ਜਾਣ ਤੋਂ ਬਾਅਦ ਵੀ ਜਦੋਂ ਵੀ ਇਹ ਦਿਨ ਆਉਂਦੇ ਨੇ ਤੇ ਹਰ ਜਿਹੜੀ ਅੱਖ ਆ ਉਹ ਨਮ ਹੁੰਦੀ ਆ ਤੇ ਹਰ ਸਿਰਾ ਜਿਹੜਾ ਉਹ ਪ੍ਰਾਊਡ ਦੇ ਨਾਲ ਉੱਚਾ ਵੀ ਹੁੰਦਾ। ਸੋ ਸਿੱਖ ਸਾਈਕੀ ਦੇ ਉੱਤੇ ਜਿਹੜਾ ਇਹ ਹਮਲਾ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਸ ਤਰੀਕੇ ਨਾਲ ਉਹਨਾਂ ਨੇ ਹਮਲਾ ਕੀਤਾ ਸੀਗਾ ਸਿੱਖ ਕੌਮ ਦੇ ਉੱਤੇ, ਖਾਸ ਤੌਰ ਤੇ ਹਰਿਮੰਦਰ ਸਾਹਿਬ ਸਮੂਹ ਦੇ ਉੱਤੇ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ,
ਉਹਨਾਂ ਨੇ ਸੋਚਿਆ ਸੀਗਾ ਜਿਸ ਤਰੀਕੇ ਨਾਲ ਅਬਦਾਲੀ ਸੋਚਦਾ ਸੀਗਾ ਬਈ ਹੁਣ ਮੈਂ ਵੱਡਾ ਘੱਲੂਘਾਰਾ ਕਰ ਦਿੱਤਾ ਹੈਗਾ ਅਤੇ ਹੁਣ ਸਿੱਖ ਕੌਮ ਜਿਹੜੀ ਹੈਗੀ ਹੈ ਬਹੁਤ ਛੋਟੀ ਹੈ ਉਸ ਵੇਲੇ ਗਿਣਤੀ ਦੇ ਹਿਸਾਬ ਨਾਲ, ਇਹ ਮੁੜ ਕੇ ਉੱਠਣ ਲਈ ਇਹਨਾਂ ਨੂੰ ਸਦੀਆਂ ਲੱਗ ਸਕਦੀਆਂ ਹੈਗੀਆਂ। ਪਰ ਜੀ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ ਖਾਲਸਾ ਪੰਥ ਨੇ ਉਸ ਦਾ ਵੀ ਜਵਾਬ ਉਸ ਵੇਲੇ ਦਿੱਤਾ ਸੀਗਾ, ਅਤੇ ਜੋ ਭਾਰਤੀ ਹਕੂਮਤ ਨੇ ਵਿਸ਼ਵਾਸਘਾਤ ਕੀਤਾ ਸਿੱਖਾਂ ਦੇ ਨਾਲ, ਉਸ ਹਮਲੇ ਤੋਂ ਬਾਅਦ ਇੱਕਦਮ ਬਾਅਦ ਸਿੱਖਾਂ ਦੇ ਵਿੱਚ ਉਹ ਰੋਹ ਜਾਗਿਆ ਜਿਹੜਾ ਆਪਾਂ ਉਸ ਵੇਲੇ ਦੇਖਿਆ ਹੈਗਾ। ਸ਼ਾਇਦ ਤੁਸੀਂ ਉਸ ਵੇਲੇ ਛੋਟੀ ਉਮਰ ਦੇ ਵਿੱਚ ਹੋਵੋਗੇ, ਅਸੀਂ ਉਹ ਰੋਹ ਦੇਖਿਆ ਸੀਗਾ ਜੀ ਜਿਹੜਾ ਹਰਿਮੰਦਰ ਸਾਹਿਬ ਦੇ ਅਟੈਕ ਤੋਂ ਬਾਅਦ। ਮੈਂ ਖਾਸ ਤੌਰ ਤੇ ਇੰਗਲੈਂਡ ਦੀ ਗੱਲ ਕਰੂੰਗਾ। 10 ਜੂਨ 1984 ਨੂੰ ਜਿਹੜਾ ਪਹਿਲਾ ਰੋਸ ਮਾਰਚ ਕੀਤਾ ਗਿਆ ਇੰਗਲੈਂਡ ਦੇ ਵਿੱਚ, ਇੰਨਾ ਜ਼ਬਰਦਸਤ ਸੀਗਾ ਔਰ ਇੰਨਾ ਉਹ ਡਿਸਪਲਿਨ ਦੇ ਵਿੱਚ ਸੀਗਾ। ਇੱਥੇ ਦੀ ਗੌਰਮੈਂਟ ਅਤੇ ਹੋਰ ਲੋਕ ਵੀ ਦੇਖ ਕੇ ਆਸ਼ਿਸ਼ਕਾਰ ਉੱਠੇ ਸੀਗੇ ਵੀ ਐਡਾ ਵੱਡਾ ਹਮਲਾ ਹੋਇਆ ਹੋਵੇ ਸਿੱਖ ਕੌਮ ਦੇ ਉੱਤੇ, ਇੰਨਾ ਇਹਨਾਂ ਦੇ ਵਿੱਚ ਗੁੱਸਾ ਹੋਵੇ ਅਤੇ ਫਿਰ ਡਿਸਪਲਿਨ ਹੋਵੇ। ਇਹ ਇੱਕ ਸਾਡੀ ਟਾਈਮ ਲਾਈਨ ਹੈਗੀ ਹੈ। ਤਦ ਹੀ ਇਸ ਯੂਕੇ ਦੇ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਉਸ ਰੋਸ ਮਾਰਚ ਨੂੰ ਵੱਧ ਚੜ੍ਹ ਕੇ ਅਤੇ ਆਪਣਾ ਜਿੰਨਾ ਵੀ ਹਿੰਮਤ ਹੈਗੀ ਹੈ ਕਿਸੇ ਸਿੱਖ ਦੀ ਇੰਡੀਵਿਜੂਅਲ ਤੌਰ 'ਤੇ ਜਾਂ ਜਥੇਬੰਦਕ ਤੌਰ ਦੇ ਉੱਤੇ, ਅਸੀਂ ਗੌਰਮੈਂਟ ਦੇ ਨਾਲ ਇੱਥੇ ਗੱਲਾਂ ਬਾਤਾਂ ਵੀ ਹੋਈਆਂ। ਭਾਵੇਂ ਉਹਦੇ ਵਿੱਚੋਂ ਸਾਡੀਆਂ ਐਡੀਆਂ ਪ੍ਰਾਪਤੀਆਂ ਨਹੀਂ ਹੈਗੀਆਂ, ਪਰ ਇਹ ਇੱਕ ਇਤਿਹਾਸਕ ਪ੍ਰੋਫਾਈਲ ਬਣ ਗਈ ਹੈਗੀ ਆ ਕਿ ਹੁਣ ਗੌਰਮੈਂਟ ਨੂੰ ਇਸ ਚੀਜ਼ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ, ਖਾਸ ਤੌਰ ਦੇ ਉੱਤੇ ਭਾਈ ਹਰਦੀਪ ਸਿੰਘ ਜੀ ਨਿੱਜਰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ। ਪਰ ਜਿਹੜੇ 1984 ਦੇ ਜ਼ਖਮ ਹੈਗੇ ਆ ਉਹ ਭਾਵੇਂ ਅੱਲੇ ਆ, ਹਮੇਸ਼ਾ ਸਾਨੂੰ ਯਾਦ ਰਹਿਣਗੇ। ਸਦੀਆਂ ਬੀਤ ਜਾਣਗੀਆਂ, ਖਾਲਿਸਤਾਨ ਬਣ ਜਾਊਗਾ, ਆਜ਼ਾਦ ਵੀ ਹੋ ਜਾਵਾਂਗੇ, ਪਰ ਇਹ ਜਿਹੜੇ ਜ਼ਖਮ ਹੈ ਉਹ ਸਾਡੇ ਹਮੇਸ਼ਾ ਹੀ ਯਾਦ ਰਹਿਣਗੇ। ਪਰ ਨਾਲ ਦੀ ਨਾਲ ਜੋ ਸਿੱਖ ਕੌਮ ਨੇ ਉਹਨਾਂ ਦਾ ਜਵਾਬ ਦਿੱਤਾ ਹੈਗਾ, ਉਹ ਵੀ ਇੱਕ ਇਤਿਹਾਸਕ ਸੱਚਾਈ ਹੈਗੀ ਆ ਕਿ ਉਹਦੇ ਵਿੱਚ ਜਿੱਥੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਉੱਥੇ ਸਾਡੀਆਂ ਬੀਬੀਆਂ ਭੈਣਾਂ ਨੇ, ਮਾਵਾਂ ਨੇ, ਧੀਆਂ ਨੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਉਸ ਮੂਵਮੈਂਟ ਨੂੰ ਚੱਲਦਾ ਰੱਖਿਆ। ਅਤੇ ਅੱਜ ਤੱਕ ਹੁਣ 41 ਸਾਲ ਬੀਤ ਗਏ ਹੈਗੇ ਆ ਤੇ ਅਸੀਂ ਆਪਣੇ ਮਿਸ਼ਨ ਦੇ ਵਿੱਚ ਲਗਾਤਾਰ ਆਪਣੇ ਗੋਲ ਵੱਲ ਨੂੰ ਵੱਧਦੇ ਜਾ ਰਹੇ ਹੈਗੇ ਆ। ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਪਰ ਇਸ ਵੇਲੇ ਜਿਹੜੀ ਸਿਚੁਏਸ਼ਨ ਪੈਦਾ ਹੋ ਚੁੱਕੀ ਹੈਗੀ ਆ, ਅੱਜ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਦਾਸ ਕੀਤੀ ਗਈ ਹੈਗੀ ਆ, ਅਤੇ ਮੁੜ ਕੇ ਭਾਰਤ ਨੂੰ ਹਿੰਦੂਤਾ ਗੌਰਮੈਂਟ ਨੂੰ ਦੱਸ ਦਿੱਤਾ ਹੈਗਾ ਕਿ ਸਿੱਖ ਜਿਉਂਦੇ ਆ ਅਤੇ ਜਿਉਂਦੇ ਰਹਿਣਗੇ, ਅਤੇ ਅਸੀਂ ਬਦਲਾ ਵੀ ਲਵਾਂਗੇ ਅਤੇ ਆਪਣਾ ਦੇਸ਼ ਖਾਲਿਸਤਾਨ ਹਿੱਕ ਦੇ ਜ਼ੋਰ ਨਾਲ ਲਵਾਂਗੇ। ਹੁਣ ਸਾਡੀ ਕੋਈ ਮੰਗ ਨਹੀਂ ਹੈਗੀ, ਕੋਈ ਪਾਣੀ ਦਾ ਇਸ਼ੂ ਨਹੀਂ ਹੈ, ਕੋਈ ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ ਨਹੀਂ ਹੈ, ਕਿਸੇ ਚੰਡੀਗੜ੍ਹ ਦਾ ਇਸ਼ੂ ਨਹੀਂ ਹੈ। ਹੁਣ ਅਸੀਂ ਨਾਰਥਰਨ ਇੰਡੀਆ ਦੇ ਵਿੱਚ ਇੱਕ ਇਹੋ ਜਿਹਾ ਵਿਸ਼ਾਲ ਆਪਣਾ ਦੇਸ਼ ਸਿਰਜਾਂਗੇ ਜਿਹਨੂੰ ਦੁਨੀਆ ਦੇਖ ਕੇ ਅਚਕਚ ਕਰ ਉੱਠਿਆ ਕਰੂਗੀ, ਅਤੇ ਜਿਹਦੀ GDP ਬੜੀ ਮਹਾਨ ਅਤੇ ਬੜੀ ਤਾਕਤਵਰ ਫੌਜਾਂ ਅਤੇ ਹਰੇਕ ਪੱਖੋਂ ਅਸੀਂ ਸੰਤੁਸ਼ਟ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਵਿਚਰਾਂਗੇ। ਜੀ ਸਰਦਾਰ ਜਸਪਾਲ ਸਿੰਘ ਜੀ, ਇਸ ਹਮਲੇ ਦੇ ਕਈ ਪੱਖ ਨੇ, ਕਈ ਤਿਕੋਣਾਂ ਨੇ, ਕਈ ਧਿਰਾਂ ਦੇ ਸ਼ਾਮਿਲ ਨੇ, ਜਿਹਦੇ ਵਿੱਚ ਮੇਨ ਤੌਰ ਦੇ ਉੱਤੇ ਰਸ਼ੀਆ ਤੇ ਇੰਗਲੈਂਡ। ਰਸ਼ੀਆ ਬਾਰੇ ਤਾਂ ਆਪਾਂ ਕੀ ਗੱਲ ਕਰਨੀ ਆ, ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਮੁੱਢਲੇ ਦੌਰ ਦੇ ਵਿੱਚ ਚੱਲੀ ਲਹਿਰ ਆ 84 ਤੋਂ ਪਹਿਲਾਂ, ਜਿਹਨੂੰ ਅਸੀਂ ਜਿਹੜਾ ਉਹ ਨਕਸਲਵਾਦੀ ਲਹਿਰ ਕਹਿੰਦੇ ਆ, ਕਾਮਰੇਡ ਲਹਿਰ ਕਹਿੰਦੇ ਆ, ਉਹ ਤਾਂ ਰਸ਼ੀਆ ਦੀ ਹੀ ਦੇਣ ਆ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਜਦ ਤੱਕ ਅਸੀਂ ਜਿਹੜਾ ਇਹ ਮਾਰਕਸਵਾਦ ਪੈਦਾ ਨਹੀਂ ਕਰ ਲੈਂਦੇ, ਉਦੋਂ ਤੱਕ ਅਸੀਂ ਬਾਕੀ ਭਾਰਤ ਨੂੰ ਜਿਹੜਾ ਉਹ ਜ਼ਬਤ ਨਹੀਂ ਕਰ ਸਕਦੇ। ਇਹ ਉਹਨਾਂ ਦਾ ਮਨਸੂਬਾ ਸੀ ਜਿਹੜਾ ਦਸਤਾਵੇਜ਼ਾਂ ਤੋਂ ਸ਼ੁਰੂ ਆਉਂਦਾ। ਉਹ ਤਾਂ ਸ਼ੁਰੂ ਤੋਂ ਭਾਰਤ ਦੇ ਨਾਲ ਜਿਹੜਾ ਹਮੇਸ਼ਾ ਖੜੇ ਨੇ। ਪਰ ਇੱਕ ਬੜਾ ਸਰਪ੍ਰਾਈਜ਼ਿੰਗਲੀ ਘਟਨਾ ਜਿਹੜੀਆਂ ਸਾਹਮਣੇ ਆਈਆਂ ਸੀ ਪਿਛਲੇ ਦੌਰ ਦੇ ਵਿੱਚ, ਕਿ ਇੰਗਲੈਂਡ ਦੀ ਸਰਕਾਰ ਵੀ ਉਹਦੇ 'ਚ ਬਰਾਬਰ ਦੀ ਜ਼ਿੰਮੇਵਾਰ ਸੀ, ਔਰ ਲੇਬਰ ਪਾਰਟੀ ਨੇ ਜਿਹੜਾ ਉਹ ਸਿੱਖਾਂ ਨੂੰ ਵਾਅਦਾ ਵੀ ਕੀਤਾ ਸੀ ਕਿ ਸਾਡੀ ਜਦੋਂ ਸਰਕਾਰ ਬਣੂਗੀ, ਕਿਉਂਕਿ ਕੁਝ ਡੀਕਲਾਸੀਫਾਈਡ ਉਹਨਾਂ ਦੇ ਜਿਹੜੇ ਦਸਤਾਵੇਜ਼ ਹੋਏ ਸੀ ਜਿਹਦੇ 'ਚ ਇਸ ਹਮਲੇ ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਦਾ ਰੋਲ ਸਾਹਮਣੇ ਆਇਆ ਸੀ, ਪਰ ਉਹਨੂੰ ਦੁਬਾਰਾ ਕਲਾਸੀਫਾਈਡ ਕਰ ਦਿੱਤਾ ਗਿਆ ਸੀ ਜਿਹੜਾ ਸਿਕਿਉਰਿਟੀ ਦਾ ਹਵਾਲਾ ਦੇ ਕੇ। ਪਰ ਉਸ ਤੋਂ ਬਾਅਦ ਜਿਹੜੀ ਲੇਬਰ ਪਾਰਟੀ ਸੀ ਗ੍ਰਾਫ ਦੇ ਵਿੱਚ ਕਾਫੀ ਥੱਲੇ ਸੀ। ਉਹਨਾਂ ਨੇ ਸਿੱਖਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਭਵਿੱਖ ਦੇ ਵਿੱਚ ਤੇ ਅਸੀਂ ਜਿਹੜੇ ਇਹ ਦਸਤਾਵੇਜ਼ ਦੇ ਇਹ ਦੁਬਾਰਾ ਡੀਕਲਾਸੀਫਾਈ ਕਰਾਂਗੇ, ਔਰ ਬ੍ਰਿਟਿਸ਼ ਹਕੂਮਤ ਦਾ ਜਿਹੜਾ ਰੋਲ ਹੈ ਇਸ ਹਮਲੇ ਦੇ ਵਿੱਚ ਉਹ ਜਗ ਜ਼ਾਹਰ ਕਰਾਂਗੇ। ਉਹਦੇ ਉੱਤੋਂ ਕਿਤੇ ਨਾ ਕਿਤੇ ਹੁਣ ਜਿਹੜੀ ਗਵਰਨਮੈਂਟ ਇੰਗਲੈਂਡ ਦੀ ਉਹ ਪੈਰ ਪਿੱਛੇ ਨੂੰ ਖਿੱਚਦੀ ਨਜ਼ਰ ਆ ਰਹੀ ਆ। ਉਹਦੇ ਲਈ ਜਿਹੜਾ ਇੰਗਲੈਂਡ ਦੇ ਵਿੱਚ ਕੀ ਉਪਰਾਲੇ ਕੀਤੇ ਜਾ ਰਹੇ ਨੇ ਉਸ ਕਾਰਜ ਨੂੰ ਸੰਪੂਰਨ ਕਰਨ ਦੇ ਲਈ, ਉਹਦੇ ਬਾਰੇ ਜ਼ਰੂਰ ਦੱਸੋ।
ਇਹ ਦੇਖੋ, ਜਿੱਦਾਂ ਤੁਸੀਂ ਕਿਹਾ ਵੀ ਕੁਝ ਜਿਹੜੀਆਂ ਫਾਈਲਾਂ ਸੀਗੀਆਂ ਉਹ ਡੀਕਲਾਸੀਫਾਈਡ ਕਰ ਦਿੱਤੀਆਂ ਗਈਆਂ, ਉਹਨਾਂ ਤੋਂ ਕਾਫੀ ਕੁਝ ਜਿਹੜੀ ਸੀਗੀ ਜਿਹੜਾ ਸਾਨੂੰ ਸ਼ੱਕ ਸੀਗਾ ਉਹ ਲੋਕਾਂ ਦੇ ਸਾਹਮਣੇ ਆਇਆ ਗਿਆ ਸੀ। ਪਰ ਜਿਹੜੀਆਂ ਚਾਰ ਮੇਨ ਫਾਈਲਾਂ ਹੈਗੀਆਂ ਜਿਹਦੇ ਵਿੱਚ ਜੀ ਇਹਨਾਂ ਨੇ ਆਪਣਾ ਕਹਿਣ ਦੇ ਮੁਤਾਬਕ ਵੀ ਜੇ ਉਹ ਫਾਈਲਾਂ ਜਗ ਜ਼ਾਹਰ ਹੋ ਜਾਂਦੀਆਂ ਹੈਗੀਆਂ ਤਾਂ ਫਿਰ ਜਿਹੜੇ ਸਾਡੇ ਰਿਲੇਸ਼ਨ ਜਿਹੜੇ ਹੈਗੇ ਆ ਉਹ ਭਾਰਤ ਦੇ ਨਾਲ ਟੋਟਲੀ ਖਰਾਬ ਹੋ ਸਕਦੇ ਹੈਗੇ ਆ। ਪਰ ਜੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਜ਼ਰੂਰੀ ਚਾਹੀਦਾ ਹੈਗਾ ਕਿ ਜੇ ਤੁਸੀਂ ਵਾਕਿਆ ਹੀ ਹਿਊਮਨ ਰਾਈਟਸ ਅਤੇ ਡੈਮੋਕ੍ਰੇਸੀ ਦੇ ਪਤਾਮਾ ਕਹਾਉਂਦੇ ਹੈਗੇ ਆ, ਜਿਹੜੇ ਕਿ ਇਸ ਚੀਜ਼ ਦਾ ਇਜ਼ਹਾਰ ਵੀ ਕਰਦੇ ਆਏ ਹੈਗੇ ਆ, ਤਾਂ ਤੁਹਾਨੂੰ ਜ਼ਰੂਰ ਉਹ ਗੱਲ ਕਰਨੀ ਪਊਗੀ, ਕਿਉਂਕਿ ਐਂਗਲੋ ਸਿੱਖ ਰਿਲੇਸ਼ਨ ਜਿਹੜੇ ਹੈਗੇ ਆ ਉਹ ਪਿਛਲੇ 200-300 ਸਾਲ ਤੋਂ ਲਗਾਤਾਰ ਕਦੇ ਵਿਗੜੇ ਆ ਕਦੇ ਚੰਗੇ ਹੋਏ ਆ। ਅਸੀਂ ਇਸ ਦੇਸ਼ ਦੇ ਲਈ, ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਦੇ ਲਈ ਭਾਵਾਂ ਇਤਿਹਾਸ ਦੇ ਵਿੱਚ ਸਾਡੇ ਨਾਲ ਬੜਾ ਇਹਨਾਂ ਨੇ ਦੁਆ ਕੀਤਾ ਸੀਗਾ, ਹੇਰਾਫੇਰੀ ਕਰਕੇ ਸਾਡਾ ਰਾਜ ਖੋਹਿਆ ਸੀਗਾ। ਅਤੇ ਸਾਡੇ ਲਾਸਟ ਜਿਹੜੇ ਮਹਾਰਾਜਾ ਦਲੀਪ ਸਿੰਘ ਸੀ, ਉਹਨਾਂ ਨੂੰ ਇੱਥੇ ਬੱਚੇ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਲਿਆ ਕੇ ਉਹਨਾਂ ਦੀ ਧਰਮ ਚੇਂਜ ਕੀਤਾ ਸੀਗਾ, ਪਰ ਉਹ ਆਪਣਾ ਧਰਮ ਮੁੜ ਕੇ ਫਿਰ ਉਹਨਾਂ ਨੇ ਲੈ ਲਿਆ ਸੀਗਾ, ਸਿੱਖ ਧਰਮ ਦੇ ਵਿੱਚ ਆ ਗਏ ਸੀਗੇ। ਪਰ ਇਹਦੇ ਬਾਵਜੂਦ ਵੀ ਇਹਨਾਂ ਨੂੰ ਉਹ ਗੱਲ ਤਾਂ ਹੁਣ ਕਰਨੀ ਪੈਣੀ ਹੈਗੀ ਆ, ਕਿਉਂਕਿ ਯੂਕੇ ਦੇ ਸਿੱਖਾਂ ਨੇ ਜਿਹਦੇ ਵਿੱਚ 450 ਗੁਰਦੁਆਰੇ ਅਤੇ ਜਥੇਬੰਦੀਆਂ ਨੇ ਇੱਕ ਮੈਮੋਰੰਡਮ ਦੇ ਦਿੱਤਾ ਹੈਗਾ ਕਿ ਜੇ 15 ਅਗਸਤ ਤੱਕ ਇਹ ਜਿਹੜਾ ਹੈਗਾ ਆ, ਜੇ ਤੁਸੀਂ ਇਹਦੀ ਉੱਤੇ ਪਬਲਿਕ ਇਨਕੁਆਇਰੀ ਨਾ ਕਰਵਾਈ ਤਾਂ ਜਿਹੜਾ ਅਸੀਂ ਇਹਦੇ ਉੱਤੇ ਰਿਐਕਸ਼ਨ ਕਰਾਂਗੇ ਅਤੇ ਅਸੀਂ ਇਸ ਲੇਬਰ ਪਾਰਟੀ ਨੂੰ ਦੇ ਲਈ ਇਹਦੇ ਉੱਤੇ ਬਹੁਤ ਵਿਰੋਧ ਕਰਾਂਗੇ। ਉਹ ਕਿਸ ਤਰੀਕੇ ਨਾਲ ਉਸ ਵੇਲੇ ਕਰਾਂਗੇ ਇਹ ਸਾਡੀ ਲੀਡਰਸ਼ਿਪ ਦੱਸੂਗੀ। ਪਰ ਇਹ ਇੱਕ ਗੱਲ ਹੋਰ ਜ਼ਾਹਰ ਹੋ ਗਈ ਆ ਕਿ ਹਮੇਸ਼ਾ ਤੁਸੀਂ ਦੇਖ ਲਿਆ ਪਿਛਲੇ 1984 ਤੋਂ ਲੈ ਕੇ, ਜੇ ਤਾਂ ਇੱਥੇ ਟੋਰੀਆਂ ਦਾ ਰਾਜ ਆਉਂਦਾ, ਗੌਰਮੈਂਟ ਬਣਦੀ ਆ, ਤਾਂ ਲੇਬਰ ਵਾਲੇ ਓਪੋਜੀਸ਼ਨ 'ਚ ਹੋ ਕੇ ਇਹ ਹਮੇਸ਼ਾ ਸਿੱਖਾਂ ਨੂੰ ਕਹਿੰਦੇ ਆਏ ਆ ਵੀ ਜੀ ਅਸੀਂ ਇਹਦੇ ਉੱਤੇ ਇਨਕੁਆਇਰੀ, ਪਬਲਿਕ ਇਨਕੁਆਇਰੀ ਕਰਾਵਾਂਗੇ। ਜਦੋਂ ਲੇਬਰ ਦਾ ਰਾਜ ਆਉਂਦਾ ਤਾਂ ਟੋਰੀ ਵਾਲੇ ਉਹੀ ਸ਼ਬਦ ਜਿਹੜੇ ਦੁਹਰਾਉਂਦੇ ਰਹਿੰਦੇ ਹੈਗੇ ਆ। ਇਹ ਹੁਣ ਬਹੁਤਾ ਸਮਾਂ ਸਿੱਖਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ, ਕਿਉਂਕਿ ਸਿੱਖ ਲਗਾਤਾਰ ਜਾਗਰੂਕ ਹੋ ਰਹੇ ਹੈਗੇ ਆ। ਖਾਸ ਤੌਰ ਦੇ ਉੱਤੇ 5 ਦੀਆਂ ਜਿਹੜੀਆਂ ਰਿਪੋਰਟਾਂ ਹੈਗੀਆਂ ਉਹਨਾਂ ਤੋਂ ਬਾਅਦ ਸਿੱਖਾਂ ਦੇ ਵਿੱਚ ਬਹੁਤ ਬੜਾ ਜੋਸ਼ ਆਇਆ ਹੈਗਾ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਉਹ ਸਾਰੀਆਂ ਗੱਲਾਂ ਜਾਣੀ ਹੁਣ ਉਹ ਇਕੱਠੀਆਂ ਹੋ ਰਹੀਆਂ ਹੈਗੀਆਂ ਸਿੱਖ ਦਿਲਾਂ ਦੇ ਵਿੱਚ। ਭਾਵਾਂ ਸਾਡੇ ਉੱਤੇ ਬੜਾ ਜ਼ਬਰ ਜਨਾਹ ਕੀਤਾ ਗਿਆ ਹੈਗਾ, ਪਰ ਅਸੀਂ ਸਦੀਆਂ ਤੱਕ ਲੜਾਈ ਲੜ ਸਕਦੇ ਹੈਗੇ ਆ। ਇਹ ਸਾਡਾ ਇਤਿਹਾਸ ਸਾਨੂੰ ਦੱਸਦਾ ਹੈਗਾ ਆ। ਜੇ ਅਸੀਂ ਮੁਗਲਾਂ ਨੂੰ ਕੱਢਿਆ ਤਾਂ ਅਸੀਂ 1699 ਤੋਂ ਹੀ ਲੈ ਕੇ 1799 ਤੱਕ, ਜਦ ਤੱਕ ਅਸੀਂ ਆਪਣਾ ਦੇਸ਼ ਪੰਜਾਬ ਨੂੰ ਆਜ਼ਾਦ ਨਹੀਂ ਕਰਵਾ ਲਿਆ, ਸਾਡੀ ਜਿਹੜੀ ਲੜਾਈ ਕਦੇ ਖਤਮ ਨਹੀਂ ਸੀ ਹੋਈ। ਅਤੇ ਇਸ ਤਰੀਕੇ ਦੇ ਨਾਲ ਅੱਜ ਵੀ ਅਸੀਂ ਇਸ ਮਾਡਰਨ ਸਮੇਂ ਦੇ ਵਿੱਚ ਸਭ ਤੋਂ ਵੱਡੀ ਗੱਲ ਅਸੀਂ ਡੈਮੋਕ੍ਰੇਸੀ ਨੂੰ ਜਾਂ ਅਸੀਂ ਡਿਪਲੋਮੇਸੀ ਨੂੰ ਰਾਹ ਦੇਵਾਂਗੇ ਇਸ ਦੇਸ਼ ਦੇ ਵਿੱਚ, ਉਹ ਸਾਡਾ ਹੱਕ ਬਣਦਾ ਹੈਗਾ। ਅਤੇ ਇਸ ਦੇ ਉੱਤੇ ਅਸੀਂ ਕੰਮ ਵੀ ਕਰ ਰਹੇ ਹਾਂ, ਸਾਡੇ ਲੀਡਰਸ਼ਿਪ ਕੰਮ ਕਰ ਰਹੀ ਹੈ ਲਗਾਤਾਰ। ਸਿੱਖ ਫੈਡਰੇਸ਼ਨ ਯੂਕੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਯੂਕੇ ਦੇ ਵਿੱਚ ਬਹੁਤ ਬੜਾ ਤਕੜਾ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਸੈਟਬੈਕ ਕੀਤੀ ਹੈਗੀ। ਬਾਕੀ ਸਮਾਂ ਦੱਸੂਗਾ ਇਹ ਜਿਹੜੀ ਹੈਗੀ ਆ ਮੂਵਮੈਂਟ ਤੇ ਜਿਹੜੀ ਹੈਗੀ ਆ ਇੱਥੇ ਦੀ ਗਵਰਨਮੈਂਟ ਹੈਗੀ ਆ ਉਹ ਕਿੱਧਰ ਨੂੰ ਤੁਰਦੀ ਹੈਗੀ ਆ। ਪਰ ਸਾਨੂੰ ਪੂਰੀ ਆਸ ਹੈਗੀ ਆ ਕਿ ਉਹ ਆਪਣੇ ਵਾਅਦੇ ਤੇ ਮੁਤਾਬਕ ਇਹਨੂੰ ਪਬਲਿਕ ਇਨਕੁਆਇਰੀ ਕਰਵਾਉਣਗੇ ਅਤੇ ਉਹਦਾ ਜੋ ਵੀ ਨਤੀਜਾ ਨਿਕਲੂਗਾ ਉਹ ਦੁਨੀਆ ਦੇ ਸਾਹਮਣੇ ਆਊਗਾ। ਜੀ ਜੀ। ਸੋ ਭਾਈ ਜਸਪਾਲ ਸਿੰਘ ਜੀ, ਇਹ ਤਾਂ ਗੱਲ ਹੋ ਗਈ ਯੂਕੇ ਦੀ। ਇਹਦੇ ਨਾਲ ਨਾਲ ਮੈਂ ਅੱਜ ਦੀ ਇੱਕ ਤਾਜ਼ਾ ਖਬਰ ਆ ਜਿਹੜੀ ਕੈਨੇਡਾ ਦੇ ਵਿੱਚ ਫਲੈਸ਼ ਹੋ ਰਹੀ ਹੈ ਉਹ ਵੀ ਸਾਂਝੀ ਕਰਦਾ ਜਾਵਾਂ, ਕਿਉਂਕਿ ਇਹ ਬੜਾ ਅਨਫੋਰਚੂਨੇਟ ਆ ਕਿ ਸਰਕਾਰਾਂ ਇੱਕ ਕਦਮ ਮੋਹਰੇ ਕਰਕੇ ਤੇ ਫਿਰ ਪਿੱਛੇ ਖਿੱਚ ਲੈਂਦੀਆਂ ਨੇ ਸਿੱਖਾਂ ਦੇ ਮਾਮਲੇ ਵਿੱਚ। ਕਿਉਂਕਿ ਇਸੇ ਕਰਕੇ ਜਿਹੜਾ ਸਾਨੂੰ ਆਪਣੇ ਪੁਰਾਣੇ ਇਤਿਹਾਸਕ ਦਸਤਾਵੇਜ਼ਾਂ ਦੇ ਵਿੱਚ ਵੀ ਪੜ੍ਹਨ ਨੂੰ ਮਿਲਦਾ ਕਿ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਸਾਨੂੰ ਕਿਸੇ ਵੀ ਸਰਕਾਰ ਦੇ ਉੱਤੇ ਜਿਹੜਾ ਸਾਰਾ ਕੁਝ ਸੁੱਟ ਕੇ ਇਹ ਨਹੀਂ ਆਪਸ 'ਚ ਵੀ ਅਸੀਂ ਜੂਨ 6 ਦੇ ਉੱਤੇ ਅਰਦਾਸ ਕੌਣ ਕਰੂਗਾ ਤੇ ਹੁਕਮਨਾਮਾ ਕੌਣ ਦਊਗਾ, ਇਹਨਾਂ ਗੱਲਾਂ ਦੇ ਵਿੱਚ ਅਸੀਂ ਆਪਸ ਦੇ ਵਿੱਚ ਉਲਝੇ ਹੋਏ ਆ। ਪਰ ਸਾਡੀ ਜਿਹੜੀ ਓਟ ਹੈ ਉਹ ਆਪਣੇ ਆਪ ਤੇ ਹੋਣੀ ਚਾਹੀਦੀ, ਗੁਰੂ ਸਾਹਿਬ ਤੇ ਹੋਣੀ ਚਾਹੀਦੀ ਸਭ ਤੋਂ ਪਹਿਲਾਂ, ਤੇ ਉਸ ਤੋਂ ਬਾਅਦ ਸਾਨੂੰ ਇਕੱਠੇ ਹੋ ਕੇ ਜਿਹੜੇ ਉਦਮ ਇਹ ਜਿਹੜੇ ਕਰਨੇ ਚਾਹੀਦੇ ਆ। ਇਸ ਘਟਨਾ ਦੀ ਜਿਹਦਾ ਮੈਂ ਜ਼ਿਕਰ ਕਰ ਰਿਹਾ, ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਆ ਜਿਹੜਾ ਦੁਨੀਆ ਦੇ ਵਿੱਚ ਜਗ ਜ਼ਾਹਿਰ ਆ, ਇਕੱਲਾ ਕੈਨੇਡਾ ਦੇ ਵਿੱਚ ਨਹੀਂ। ਪਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜੀ ਸ਼ਹਾਦਤ ਕਰਨੀ ਇੰਡੀਅਨ ਏਜੰਸੀਆਂ ਵੱਲੋਂ, ਉਹਨਾਂ ਨੂੰ ਕਤਲ ਕਰਵਾ ਦੇਣਾ ਗੁਰਦੁਆਰੇ ਹਜ਼ੂਰ ਦੇ ਵਿੱਚ,
ਉਸ ਤੋਂ ਬਾਅਦ ਜਿਹੜਾ ਵਿਨੀਪੈਗ ਦੇ ਵਿੱਚ ਸੁਖਦੂਲ ਸਿੰਘ ਨੂੰ ਜਿਹੜਾ ਕਤਲ ਕਰਾਇਆ ਗਿਆ ਗੈਂਗਸਟਰਾਂ ਵੱਲੋਂ, ਉਸ ਤੋਂ ਬਾਅਦ ਸਰਦਾਰ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰਵਾਇਆ ਗਿਆ ਭਾਰਤੀ ਏਜੰਸੀਆਂ ਵੱਲੋਂ। ਉਹਦੇ ਪਿੱਛੇ ਕੀ ਕਾਰਨ ਨੇ, ਉਹਨਾਂ ਦਾ ਕੀ ਜਿਹੜਾ ਕਿੱਦਾਂ ਦਾ ਕਿਰਦਾਰ ਹੈ, ਆਪਾਂ ਉੱਤੇ ਨਹੀਂ ਜਾਂਦੇ, ਪਰ ਇੱਕ ਸਿੱਖ ਦਾ ਕਤਲ ਤਾਂ ਹੋਇਆ ਨਾ। ਉਸ ਤੋਂ ਬਾਅਦ ਪਿਛਲੇ ਮਹੀਨੇ ਬਰੈਂਪਟਨ ਦੇ ਵਿੱਚ ਵੀ ਜਿਹੜਾ ਇੱਕ ਹਰਜੀਤ ਸਿੰਘ ਢੱਡਾ ਜਿਹੜੇ ਸੀ ਇੱਕ ਵੱਡੇ ਸਿੱਖ ਕਾਰੋਬਾਰੀ ਪੰਥਕ ਸ਼ਖਸੀਅਤ ਸਨ, ਉਹਨਾਂ ਦਾ ਕਤਲ ਹੋਇਆ। ਉਹਦੇ ਵਿੱਚ ਵੀ ਜਿਹੜੇ 2 ਇੰਡੀਅਨ ਜਿਹੜੇ ਗੈਂਗਸਟਰ ਆ ਉਹ ਫੜੇ ਜਾ ਚੁੱਕੇ ਆ। ਤੇ ਇੱਥੇ ਵੀ ਜਦੋਂ ਕਿ G7 ਦਾ ਇੱਕ ਬਹੁਤ ਵੱਡਾ ਜਿਹੜਾ ਐਤਕੀ ਕੈਨੇਡਾ ਦੇ ਵਿੱਚ ਇਹਦੀ ਸਮਿਟ ਹੋ ਰਹੀ ਆ, ਉਹਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਏ ਨੇ ਸਾਰੇ ਅਸੂਲ ਹਿਊਮਨ ਰਾਈਟਸ ਦੇ ਜਾਂ ਜਸਟਿਸ ਦੇ ਸਿੱਕੇ ਟੰਗ ਕੇ ਮੋਦੀ ਨੂੰ G7 ਸਮਿਟ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ। ਡਿਸਪਾਈਟ ਦੈਟ ਕਿ ਇੱਥੇ ਦੀਆਂ ਸਿਕਿਉਰਿਟੀ ਏਜੰਸੀਆਂ, ਚਾਹੇ ਸੀਸਸ ਹੋਵੇ, ਚਾਹੇ RCMP ਹੋਵੇ, ਅਬਵ ਦੈਟ ਸਿਟਿੰਗ ਪ੍ਰਾਈਮ ਮਿਨਿਸਟਰ ਜਿਹੜੇ ਫਾਰਮਰ ਕੈਨੇਡਾ ਦੇ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਭਾਰਤ ਨੂੰ ਇਸ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਜਿਹੜਾ ਉਹ ਆਖਿਆ ਸੀ। ਤੇ ਉਹਨਾਂ ਦੇ ਡਿਪਲੋਮੈਟ ਤੱਕ ਜਿਹੜੇ ਆ 6 ਉਹਨਾਂ ਨੂੰ ਕਿੱਕ ਆਊਟ ਕੀਤਾ ਗਿਆ ਸੀ ਕੈਨੇਡਾ ਤੋਂ। ਇਹਦੇ ਬਾਵਜੂਦ ਬਿਨਾਂ ਉਸ ਘਟਨਾਕ੍ਰਮ ਦੇ ਕਿਸੇ ਕਲੋਜ਼ਰ ਤੋਂ ਅੱਜ ਮੋਦੀ ਵਰਗੇ ਦਹਿਸ਼ਤਗਰਦ ਬੰਦੇ ਨੂੰ, ਜਿਹੜਾ ਇੱਕ ਦਹਿਸ਼ਤਗਰਦ ਮੁਲਕ ਦਾ ਪ੍ਰਧਾਨ ਹੈ, ਉਹਨੂੰ ਕੈਨੇਡਾ ਦੇ ਵਿੱਚ ਸੱਦਿਆ ਗਿਆ। ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖੋਗੇ? ਦੇਖੋ, ਪਹਿਲੀ ਗੱਲ ਮੈਂ ਜੋ ਸਮਝਦਾ ਹੈਗਾ, ਜੇ ਤੁਸੀਂ ਇਕਨੋਮੀ ਦੀ ਚੀਟ-ਫਾੜ ਕਰੋ ਤਾਂ ਭਾਰਤ ਜਿਹੜਾ ਹੈਗਾ ਆ ਉਹ G7 ਦਾ ਹਾਣਦਾ ਨਹੀਂ ਹੈਗਾ, ਕਿਉਂਕਿ ਉਹਦੀ ਜਿਹੜੀ GDP ਹੈਗੀ ਉਹ 3.8 ਦੇ ਗੇੜ ਟ੍ਰਿਲੀਅਨ ਦੇ ਗੇੜ ਹੈਗੀ ਆ। ਪਰ ਉਹਦੀ ਜਿਹੜੀ ਆਬਾਦੀ ਹੈਗੀ ਆ, ਜੇ ਤੁਸੀਂ ਪਰ ਕੈਪੀਟਾ ਦੇਖਦੇ ਹੈਗੇ ਆ ਤਾਂ ਉਹਦੀ ਆਬਾਦੀ ਇਹਦੇ ਹਿਸਾਬ ਨਾਲ ਪਰ ਕੈਪੀਟਾ ਮਸੀ $2500 ਬਣਦੀ ਹੈਗੀ ਆ, ਜਿਹੜੀ ਕਿ ਬਹੁਤ ਲੋਐਸਟ ਹੈਗੀ ਆ ਦੁਨੀਆ ਦੇ। ਬਾਕੀ ਗਰੀਬ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਭਾਰਤ ਸ਼ਾਮਿਲ ਹੁੰਦਾ ਹੈਗਾ। ਤੇ ਕਿਸੇ ਪਾਸੇ ਵੀ ਤਰੱਕੀ ਨਹੀਂ ਹੋ ਰਹੀ ਹੈਗੀ। ਜੇ ਉਹ ਕ੍ਰਿਸਚੀਅਨ ਨੂੰ ਮਾਰਦਾ ਹੈਗਾ, ਜੇ ਉਹ ਮੁਸਲਮਾਨਾਂ ਨੂੰ ਮਾਰਦਾ, ਸਿੱਖਾਂ ਨੂੰ ਮਾਰਦਾ ਹੈਗਾ, ਤਾਂ ਫਿਰ ਉਹਦੀ ਜਿਹੜੀ ਇਕਨੋਮੀ ਦੇ ਨਾਲ ਉਹਦਾ ਕਿਉਂ ਰਿਲੇਸ਼ਨ ਹੈਗਾ ਵੈਸਟ ਦੇ ਨਾਲ? ਜਿੱਦਾਂ ਤੁਸੀਂ ਦੱਸਿਆ ਹੈਗਾ ਵੀ ਇਹ ਜਿਹੜੀ ਸਾਰੀ ਗੱਲ ਪ੍ਰੂਵ ਹੋ ਚੁੱਕੀ ਹੈਗੀ ਆ। ਜਸਟਿਨ ਟਰੂਡੋ ਨੇ ਇਹ ਪਾਰਲੀਮੈਂਟ ਦੇ ਵਿੱਚ ਇਸ ਚੀਜ਼ ਦਾ ਐਲਾਨ ਕੀਤਾ ਸੀਗਾ। ਤੇ ਜੇ ਅੱਜ ਮੁੜ ਕੇ ਉਹੀ ਪਾਰਟੀ ਦਾ ਨਵਾਂ ਲੀਡਰ ਅਜਿਹੀ ਹਰਕਤ ਕਰਦਾ ਹੈਗਾ, ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜਿਹੜੀ ਕਿ ਸਾਨੂੰ ਪਹਿਲਾਂ ਵੀ ਪਤਾ ਹੋਣੀ ਚਾਹੀਦੀ ਸੀਗੀ, ਕਿ ਕੋਈ ਵੀ ਕਿਸੇ ਨੂੰ ਰਾਜ ਦਿੰਦਾ ਨਹੀਂ, ਸਾਨੂੰ ਲੈਣਾ ਪੈਣਾ, ਆਪ ਸਾਨੂੰ ਤਕੜੇ ਹੋਣਾ ਪੈਣਾ। ਹਾਂ, ਇਹ ਕੱਲ੍ਹ ਨੂੰ ਇਹਨਾਂ ਦੀ ਜਿਹੜੀ ਰਾਜਨੀਤੀ ਆ ਕਿੱਧਰ ਨੂੰ ਬਦਲ ਜਾਣੀ ਹੈਗੀ ਆ, ਕਿਉਂਕਿ ਜਿਹੜੀ ਮੈਂ ਇੱਕ ਹੋਰ ਇਹਦਾ ਪੱਖ ਦੇਖਦਾ ਹੈਗਾ ਮਨਵੀਰ ਸਿੰਘ ਜੀ, ਉਹ ਇਹ ਵੀ ਹੈਗਾ ਵੀ ਕਾਮਨਵੈਲਥ ਜਿਹੜੀ ਹੈਗੀ ਆ, ਜਿਹੜੀ ਇੱਥੇ ਦੀ ਮੌਨਕੀ ਦੇ ਥੱਲੇ UK ਦੀ ਕੁਈਨ ਜਾਂ ਹੁਣ ਕਿੰਗ ਚਾਰਲਸ ਹੈਗੇ ਆ 3rd, ਉਹਨਾਂ ਦੇ ਇਸ਼ਾਰਿਆਂ ਉੱਤੇ ਇਹ ਚੱਲਦੀ ਆ, ਉਹਨਾਂ ਦੀ ਪਾਵਰ ਥੱਲੇ ਚੱਲਦੀ ਹੈਗੀ ਆ। ਅਤੇ ਇੰਡੀਆ, ਕੈਨੇਡਾ, ਆਸਟ੍ਰੇਲੀਆ ਵਗੈਰਾ ਇਹਦੇ ਜਿਹੜੀ ਕਾਮਨਵੈਲਥ ਦੇ ਵੱਡੇ ਥੰਮ ਗਿਣੇ ਗਏ ਹੈਗੇ ਆ। ਤਾਂ ਪਰ ਅਸੀਂ ਹਮੇਸ਼ਾ ਹੀ ਗੱਲ ਕਹੀ ਹੈਗੀ ਆ ਵੀ ਜੇ ਇੰਡੀਆ ਉਸ ਕਾਮਨਵੈਲਥ ਦਾ ਮੈਂਬਰ ਹੈਗਾ ਤਾਂ ਸਿੱਖ ਕਿਉਂ ਨਹੀਂ ਉਹਦੇ ਮੈਂਬਰ ਹੈਗੇ? ਸਿੱਖਾਂ ਦੇ ਹੱਕਾਂ ਦੀ ਕਿਉਂ ਨਹੀਂ ਰਾਖੀ ਕੀਤੀ ਜਾਂਦੀ ਹੈਗੀ? ਕਿਉਂ UK ਨੇ ਥੈਚਰ ਦੇ ਵੇਲੇ 1984 ਦੇ ਵਿੱਚ ਭਾਰਤੀ ਫੌਜਾਂ ਦੀ ਮਦਦ ਕੀਤੀ ਹੈਗੀ ਆ? ਚਾਹੇ ਉਹ ਸਟ੍ਰੈਟਜੀਕਲੀ ਸੀਗੀ, ਚਾਹੇ ਉਹ ਉਹਨਾਂ ਨੇ SS ਭੇਜ ਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ, ਜਾਂ ਕਿਸੇ ਹੋਰ ਕਾਰਨ ਕਰਕੇ ਉਹ ਅੱਜ ਵੀ ਮੁੜ ਕੇ ਉਹੀ ਗੱਲਾਂ ਦੁਹਰਾ ਰਹੇ ਹੈਗੇ ਆ। ਤਾਂ ਸਾਨੂੰ ਇਹ ਚੀਜ਼ ਉੱਤੇ ਚਿੰਤਾ ਵੀ ਹੋਣੀ ਚਾਹੀਦੀ ਆ। ਅਤੇ ਜਿਹੜੇ ਮਾਰਕ ਕਾਰਨੀ ਹੈਗੇ ਆ, ਇਹ ਇੱਕ ਉਹਨਾਂ ਦੇ ਲਈ ਮੇਰੇ ਖਿਆਲ ਫਿਊਚਰ ਦੇ ਵਿੱਚ ਇਹ ਕੋਈ ਵਧੀਆ ਗੱਲ ਨਹੀਂ ਗਿਣੀ ਜਾਊਗੀ, ਕਿਉਂਕਿ ਇਹ ਜਿਹੜੀ ਰਾਜਨੀਤੀ ਹੁੰਦੀ ਆ, ਰਾਜਨੀਤੀ ਨੂੰ ਖੇਲਣ ਲਈ ਵੀ ਕੋਈ ਨਾ ਕੋਈ ਜਿਹੜੇ ਦਾਅ ਪੇਚ ਹੁੰਦੇ ਉਹਨਾਂ ਦੀ ਲਿਮਿਟ ਹੁੰਦੀ ਹੈਗੀ ਆ। ਜੀ ਬਿਲਕੁਲ ਜੀ, ਇਹ ਡਿਸੀਜਨ ਵੀ ਜਿਹੜਾ ਕੈਨੇਡਾ ਦੀ ਮੌਜੂਦਾ ਗਵਰਨਮੈਂਟ ਦਾ, ਇਹ ਅਨਚੈਲੰਜਡ ਨਹੀਂ ਜਾਣਾ, ਕਿਉਂਕਿ ਸਿੱਖ ਜਥੇਬੰਦੀਆਂ ਦੇ ਵੀ ਮੈਂ ਆਪਣੇ ਦੇਖ ਰਿਹਾ ਸਕਰੀਨ ਦੇ ਉੱਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਬਿਆਨ ਵੀ ਆ ਰਹੇ ਨੇ। WSO ਦਾ ਜਿਹੜਾ ਬਿਆਨ ਆਇਆ ਕਿ ਇਹ ਜਿਹੜਾ ਬਹੁਤ ਇਹ ਵਿਸ਼ਵਾਸਘਾਤ ਹੈ ਸਿੱਖਾਂ ਦੇ ਨਾਲ, ਸਿੱਖ ਕੈਨੇਡੀਅਨਸ ਦੇ ਨਾਲ, ਤੇ ਇਹਨੂੰ ਅਨਚੈਲੰਜਡ ਨਹੀਂ ਜਾਣ ਦਿੱਤਾ ਜਾਏਗਾ। ਤੇ ਇਹ ਉਮੀਦ ਹੈ ਕਿ ਅੱਜ ਹੀ ਸ਼ਾਮ ਤੱਕ ਕੋਈ ਨਾ ਕੋਈ ਨਿਊਜ਼ ਆ ਜਾਏਗੀ ਕਿ ਸਿੱਖ ਜਥੇਬੰਦੀਆਂ ਇਸ ਲਈ ਸੋਚ ਰਹੀਆਂ ਨੇ। ਕਾਲਾਂ ਦੇ ਸਿਲਸਿਲੇ ਵੀ ਚੱਲ ਰਹੇ ਆ
ਕਿ ਭਾਰੀ ਰੋਹ ਦਾ ਜਿਹੜਾ ਸਿੱਖਾਂ ਦੇ ਭਾਰੀ ਰੋਹ ਦਾ ਜਿਹੜਾ ਸਾਹਮਣਾ ਉਹ ਕੈਨੇਡੀਅਨ ਜਿਹੜਾ ਉਹ ਸਿਸਟਮ ਨੂੰ G7 ਦੇ ਈਵੈਂਟ ਦੇ ਉੱਤੇ ਜਿਹੜਾ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਨਾ ਪੈ ਸਕਦਾ ਜੀ। ਕਰਨਾ ਪੈ ਨਹੀਂ ਸਕਦਾ, ਕਰਨਾ ਪਏਗਾ। ਸੋ ਸਰੋਤਿਆਂ ਲਈ ਵੀ ਕਾਲਾਂ ਖੁੱਲੀਆਂ ਨੇ ਜੀ, ਜੇ ਤੁਸੀਂ ਸਮਝਦੇ ਹੋ ਕਿ ਤੁਹਾਡਾ ਇਹਦੇ 'ਚ ਪ੍ਰੋਗਰਾਮ ਦੇ ਵਿੱਚ ਜਿਹੜਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਅਸੀਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆ। ਸੋ ਇਹਦੇ ਵਿੱਚ ਤੁਸੀਂ ਕੋਈ ਕਾਲ ਕਰਨੀ ਹੈ ਜਾਂ ਕੋਈ ਆਪਣਾ ਹੋਰ ਸੁਝਾਅ ਦੇਣਾ ਤੇ ਤੁਸੀਂ ਜ਼ਰੂਰ 514 476 8484 514 4768484 ਤੇ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਸੋ ਸਰਦਾਰ ਸਾਹਿਬ, ਮੈਂ ਥੋੜਾ ਜਿਹਾ ਉਸੇ ਵਿਸ਼ੇ ਦੇ ਉੱਤੇ ਆਪਾਂ ਵਾਪਸ ਆਉਂਦੇ ਆ ਜੂਨ 1984 ਵਾਲੇ ਤੇ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਾਂਬ ਗਏ ਸੀ। ਉਹਨਾਂ ਨੇ ਐਨਾਲਾਈਜ਼ ਕਰ ਲਿਆ ਸੀ ਕਿ ਸਰਕਾਰ ਚਾਹੁੰਦੀ ਕੀ ਆ ਤੇ ਸਾਡੀ ਮੰਜ਼ਿਲ ਕੀ ਆ, ਪਰ ਉਹਦੇ ਬਾਵਜੂਦ ਇੱਕ ਮੌਕਾ ਜ਼ਰੂਰ ਦੇਣਾ ਚਾਹੁੰਦੇ ਸੀ। ਧਰਮ ਯੁੱਧ ਮੋਰਚਾ ਜਿਹੜਾ ਉਸੇ ਮੌਕੇ ਨੂੰ ਲੈ ਕੇ ਲੱਗਿਆ ਕਿ ਆ ਤੁਹਾਡੇ ਕੋਲ ਆਖਰੀ ਹੱਲ ਹੈਗਾ, ਜੇ ਤੁਹਾਨੂੰ ਸਿੱਖ ਚਾਹੀਦੇ ਨੇ ਆਪਣੇ ਨਾਲ ਤੇ ਫਿਰ ਸਿੱਖਾਂ ਦੀਆਂ ਜਿਹੜੀਆਂ ਜਿਹੜੇ ਸਿੱਖਾਂ ਦੇ ਹੱਕ ਨੇ, ਮੈਂ ਮੰਗਾ ਨਹੀਂ ਉਹਨੂੰ ਕਹਾਂਗਾ, ਕਿ ਸਿੱਖਾਂ ਦੇ ਹੱਕ ਨੇ ਜਿਹੜੇ ਤੁਸੀਂ ਦੱਬੇ ਹੋਏ ਆ, ਇਹਨਾਂ ਨੂੰ ਬਹਾਲ ਕਰ ਦਿਓ ਤੇ ਠੀਕ ਆ। ਪਰ ਜਿਵੇਂ ਉਹਨਾਂ ਨੂੰ ਇਤਲਾਹ ਮਿਲ ਗਈ ਸੀ ਵੀ ਜੇ ਤੁਸੀਂ ਫਿਰ ਸਾਡੇ ਤੇ ਹਮਲਾ ਕੀਤਾ ਇਹਨੂੰ ਕੁਚਲਣ ਦੀ, ਜਿਹੜੀ ਹਮੇਸ਼ਾ ਰੀਤ ਰਹੀ ਆ ਉਸ ਕਿੱਤੇ ਦੀ, ਕਿ ਜੇ ਕੋਈ ਆਪਣੀਆਂ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ ਤੇ ਉਹਨੂੰ ਫਿਰ ਤੁਸੀਂ ਫੌਜ ਤੰਤਰ ਦੇ ਨਾਲ ਕੁਚਲ ਦਿਓ ਜਾਂ ਹਥਿਆਰਾਂ ਦੇ ਨਾਲ ਕੁਚਲ ਦਿਓ। ਉਹਨਾਂ ਨੇ ਕਿਹਾ ਜੇ ਇਸ ਵਾਰ ਇਹ ਗਲਤੀ ਤੁਸੀਂ ਹੋਈ, ਇਸ ਸਿੱਟੇ ਤੇ ਪਹੁੰਚੇ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਪਰ ਉਹਨਾਂ ਤੋਂ ਪਹਿਲਾਂ ਵੀ ਕੁਝ ਧਿਰਾਂ ਐਸੀਆਂ ਸਨ, ਕੁਝ ਸ਼ਖਸੀਅਤਾਂ ਐਸੀਆਂ ਸਨ ਜਿਨ੍ਹਾਂ ਨੇ ਇਹ ਐਨਾਲਾਈਜ਼ ਕੀਤਾ ਸੀ ਕਿ ਇਹਨਾਂ ਅੱਗੇ ਆਖਰੀ ਜਿਹੜਾ ਪੈਂਤਰਾ ਸੁੱਟਣ ਦਾ ਜਾਂ ਆਖਰੀ ਮੌਕਾ ਦੇਣ ਦੀ ਵੀ ਲੋੜ ਨਹੀਂ, ਜੋ ਕੁਝ ਇਹ ਕਰ ਚੁੱਕੇ ਨੇ। ਉਹਨਾਂ 'ਚ ਭਾਵੇਂ ਸਰਦਾਰ ਕਪੂਰ ਸਿੰਘ ਹੋਣ ਤੇ ਭਾਵੇਂ ਡਾਕਟਰ ਜਗਜੀਤ ਸਿੰਘ ਚੌਹਾਨ ਹੋਣ, ਜਿਨ੍ਹਾਂ ਨੇ ਉਸ ਸਮੇਂ ਤੋਂ ਪਹਿਲਾਂ ਵੀ, ਹਮਲੇ ਤੋਂ ਪਹਿਲਾਂ ਦੀ ਜਿਹੜੇ ਆਪਣੀਆਂ ਕੋਸ਼ਿਸ਼ਾਂ ਸਿੱਖ ਹੋਮਲੈਂਡ ਦੀ ਆਜ਼ਾਦੀ ਲਈ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸੀ। ਤੇ ਤੁਸੀਂ ਵੀ ਕਾਫੀ ਲੰਮੇ ਸਮੇਂ ਸਰਦਾਰ ਡਾਕਟਰ ਜਗਜੀਤ ਸਿੰਘ ਚੌਹਾਨ ਹੋਣਾ ਦੀ ਜਿਹੜੀ ਕੰਪਨੀ ਦੇ ਵਿੱਚ ਉਹਨਾਂ ਦੇ ਲਈ ਕੰਮ ਵੀ ਤੁਸੀਂ ਕਾਫੀ ਕੀਤਾ। ਤਾਂ ਤੁਸੀਂ ਉਸ ਚੈਪਟਰ ਬਾਰੇ ਜ਼ਰੂਰ 1984 ਤੋਂ ਪਹਿਲਾਂ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਸ਼ੁਰੂ ਹੋ ਚੁੱਕੀ ਸੀ ਉਹਦੇ ਬਾਰੇ ਜ਼ਰੂਰ ਚਾਨਣ ਪਾਓ। ਦੇਖੋ, 1984 ਦੇ ਵਿੱਚ ਇੱਕ ਬਹੁਤ ਵੱਡਾ ਜਿਹੜੀ ਟ੍ਰੈਜਡੀ ਕੀਤੀ ਸੀਗੀ ਇੱਥੇ ਦੀ, ਟਾਈਮ ਨਿਊਜ਼ਪੇਪਰ ਦਾ, ਟਾਈਮ ਨਿਊਜ਼ਪੇਪਰ ਇੰਗਲਿਸ਼ ਦਾ ਇੱਕ ਬਹੁਤ ਤਕੜਾ ਸਟੈਂਡਰਡ ਪੇਪਰ ਹੈਗਾ। ਉਹਨਾਂ ਨੇ 1984 ਦਾ ਟਾਈਮਜ਼ ਜੀ, ਦਾ ਟਾਈਮਜ਼, ਓਕੇ, ਹਾਲੇ ਵੀ ਹੈਗਾ, ਚੱਲਦਾ ਹੈ, ਬਹੁਤ ਵੱਡਾ ਤਕੜਾ ਪੇਪਰ ਹੈ। ਉਹਨਾਂ ਨੇ ਬਹੁਤ ਗਲਤ ਤਰੀਕੇ ਦੇ ਨਾਲ 1984 ਦੇ ਬਾਰੇ ਜੇ ਹਮਲਾ ਹੋਇਆ ਸੀ ਤੇ ਉਹਦੇ ਬਾਅਦ ਜਿਹੜੀਆਂ ਰਿਪੋਰਟਾਂ ਭਾਰਤੀ ਮਿਲਟਰੀ ਨੇ ਤੇ ਉੱਥੇ ਦੇ ਜਿਹੜੀ ਸੀਗੀ ਗੌਰਮੈਂਟ ਨੇ ਉਹ ਦਿੱਤੀਆਂ ਸੀਗੀਆਂ, ਉਹਨਾਂ ਨੇ ਉਹ ਛਾਪ ਦਿੱਤੀ ਸੀਗੀ। ਇੱਕ ਬਹੁਤ ਵੱਡੀ ਸੈਟਬੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖਾਂ ਦੇ ਬਾਰੇ, ਬਈ ਉੱਥੇ ਸਮਗਲਰ ਕਿਸਮ ਦੇ ਲੋਕ ਸੀਗੇ, ਉੱਥੇ ਬੜਾ ਕੁਛ ਹੋਇਆ, ਸੰਤ ਜਰਨੈਲ ਸਿੰਘ ਦੇ ਜਿਹੜੇ ਬੰਦੇ ਸੀ ਉਹ ਕਰਦੇ ਸੀ, ਕਾਫੀ ਕੁਛ ਉਹਨਾਂ ਨੇ ਲਿਖਿਆ ਸੀ। ਅਖੀਰ ਨੂੰ ਉਹ ਕੇਸ ਨੂੰ ਫਿਰ ਪਬਲਿਕ ਦੇ ਵਿੱਚ ਲਿਆਂਦਾ ਤਾਂ ਉਸ ਵੇਲੇ ਜਥੇਬੰਦੀਆਂ ਨੇ ਤਕਰੀਬਨ ਜਵਾਬ ਦੇ ਦਿੱਤਾ ਸੀ, ਕਿਉਂਕਿ ਉਹ ਕੇਸ ਬੜਾ ਲੰਮਾ ਸੀਗਾ, ਬੜਾ ਖਰਚ ਵਾਲਾ ਸੀਗਾ, ਉਹ ਇੱਕ ਵੱਡੀ ਧਿਰ ਦੇ ਨਾਲ ਉਹ ਕੇਸ ਲੜਨਾ ਸੀਗਾ। ਤਾਂ ਅਖੀਰ ਨੂੰ ਫਿਰ ਜਿਹੜੇ ਉਸ ਵੇਲੇ ਦੇ ਇੱਥੇ ਇੱਕ ਬੈਰਿਸਟਰ ਸੀਗੇ ਡਾਕਟਰ ਚੌਧਰੀ ਅਨੂਪ ਸਿੰਘ, ਉਹਨਾਂ ਨੇ ਉਹ ਕੇਸ ਲਿਆ ਸੀਗਾ ਨੋ ਫੀਸ ਦੇ ਉੱਤੇ। ਉਹ ਜਦੋਂ ਉਹ ਕੇਸ ਲੜਿਆ ਗਿਆ ਤਾਂ ਉਹਦੇ ਵਿੱਚੋਂ ਬਹੁਤ ਕੁਝ ਨਿਕਲਿਆ ਸੀਗਾ ਉਸ ਵੇਲੇ, ਕਿਉਂਕਿ ਉਹਦੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ, ਉਹਦੀਆਂ ਇਨਕੁਆਇਰੀਆਂ ਕੀਤੀਆਂ ਗਈਆਂ, ਉਹਦਾ ਰਿਵਿਊ ਕੀਤੇ ਗਏ ਤੇ ਰਿਵਿਊ ਕਰਕੇ ਉਹ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਕੀ ਜਿਹੜਾ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਸੰਤ ਜਰਨੈਲ ਸਿੰਘ ਹੋਣਾ ਕਿਹੋ ਜਿਹੇ ਸੰਬੰਧ ਸੀਗੇ ਔਰ ਕਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਸਲਾਹਾਂ ਬਲਾਹਾਂ ਜਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਸੀਗੀਆਂ। ਤੇ ਉਹ ਚੀਜ਼ ਨੂੰ ਦੱਸਦੇ ਸੀਗੇ ਵੀ ਜਿਹੜਾ ਡਾਕਟਰ ਜਗਜੀਤ ਸਿੰਘ ਚੌਹਾਨ ਸੀ, ਕਈ ਲੋਕ ਇਸ ਚੀਜ਼ ਨੂੰ ਨੈਗੇਟਿਵ ਲੈਂਦੇ ਹੈਗੇ ਆ, ਪਰ ਉਸ ਵੇਲੇ ਉਹ ਇੱਕ ਪਾਸ ਹੋ ਗਈ ਸੀ ਗੱਲ, ਵੀ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਇਹ ਜਿਹੜੀ 1984 ਦਾ ਹਮਲਾ ਹੋਇਆ, ਉਹ ਤੋਂ ਪਹਿਲਾਂ ਹੀ ਸੰਤਾਂ ਨੂੰ ਉਹਨਾਂ ਨੇ ਕਈ ਸਲਾਹ ਦੇ ਕੇ ਕਿਹਾ ਸੀਗਾ ਵੀ ਤੁਸੀਂ ਇੱਥੋਂ ਨਿਕਲ ਕੇ ਆਪਾਂ ਬਾਹਰ ਹੋ ਕੇ ਬਹਿ ਕੇ ਗੱਲਬਾਤ ਕਰ ਸਕਦੇ ਹੈਗੇ ਆ ਇਸ ਦੇਸ਼ ਦੇ ਵਿਰੁੱਧ। ਪਰ ਜਿੱਦਾਂ ਤੁਸੀਂ ਵੀ ਕਿਹਾ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹ ਇੱਕ ਇਹੋ ਜਿਹੀ ਸ਼ਖਸੀਅਤ ਸੀਗੀ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਾ ਥਾਂ ਅਤੇ ਸਮਾਂ ਉਹਨਾਂ ਨੇ ਮਿਥ ਲਿਆ ਸੀਗਾ। ਜਿਹੜੇ ਸੀਗੇ ਸਰਦਾਰ ਗੁਰਤੇਜ ਸਿੰਘ IAS, ਉਹਨਾਂ ਨੇ ਆਪਣੀ ਇੱਕ ਆਰਟੀਕਲ ਦੇ ਵਿੱਚ ਵੀ ਲਿਖਿਆ ਸੀ, ਟੂਟੀ ਵਾਲੀ
ਪੱਗ ਦਾ ਸ਼ੌਕੀਨ। ਉਸ ਜੀ ਉਹ ਮੇਰੇ ਕੋਲ 2-3 ਦਿਨ ਰਹੇ ਸੀਗੇ 2003-4 ਦੇ ਵਿੱਚ, 2-3 ਦੇ ਵਿੱਚ। ਤਾਂ ਉਹਨਾਂ ਨੇ ਉਹ ਸਾਰੀਆਂ ਜੀ ਗੱਲਾਂ ਦਾ ਖੁਲਾਸਾ ਕੀਤਾ ਸੀਗਾ ਬਈ ਸੰਤ ਜਰਨੈਲ ਸਿੰਘ ਹੁਣੀ ਮਤਲਬ ਕਿਹੋ ਜਿਹੀ ਸ਼ਖਸੀਅਤ ਸੀਗੀ, ਕਿੱਦਾਂ ਉਹਨਾਂ ਨੇ ਆਪਣਾ ਥੈ ਜਿੱਦਾਂ ਜਿਹੜੇ ਮੀਰ ਪੀਰ ਦੇ 2 ਨਿਸ਼ਾਨ ਸਾਹਿਬ ਆ ਅਤੇ ਦਰਸ਼ਨੀ ਡੇੜੀ ਦਾ ਜਿਹੜਾ ਵਿਚਾਲਾ ਹਿੱਸਾ ਹੈਗਾ ਉਹਨੂੰ ਜੰਗ ਦਾ ਮੈਦਾਨ ਬਣਾ ਕੇ ਉੱਥੇ ਆਪਣੀ ਸ਼ਹਾਦਤ ਦਿੱਤੀ ਸੀ। ਬਾਬਾ ਦੀਪ ਸਿੰਘ ਵਾਂਗੂ ਤੇ ਭਾਈ ਗੁਰਬਖਸ਼ ਸਿੰਘ ਵਾਂਗੂ ਉਹਨਾਂ ਨੇ ਜੀ ਉਹ ਚੀਜ਼ ਪੈਦਾ ਕਰਕੇ ਦਿਖਾਲਤੀ ਦੁਨੀਆ ਨੂੰ। ਇਹ 20ਵੀਂ ਸਦੀ ਦੇ ਅੰਤ ਦੇ ਵਿੱਚ ਜਦੋਂ ਕਿ ਜਿਹੜਾ ਪਦਾਰਥਵਾਦੀ ਯੁੱਗ ਹੈਗਾ ਆ ਉਹ 300 ਸਾਲ ਨਾਲ ਟੋਟਲੀ ਡਿਫਰੈਂਟ ਐਟੀਟਿਊਡ ਦੇ ਅਸੀਂ ਬਣ ਚੁੱਕੇ ਹੈਗੇ ਆ। ਪਰ ਸੰਤਾਂ ਨੇ ਉਹ ਚੀਜ਼ ਦੱਸ ਦਿੱਤੀ ਸੀਗੀ ਜਿਹਦਾ ਕਿ ਅੱਜ ਦੁਨੀਆ ਦੇ ਵਿੱਚ ਇਸ ਚੀਜ਼ ਦੀ ਜਿਹੜੀ ਸਿੱਖ ਹੈਗੇ ਵਸਦੇ, ਚਾਹੇ ਉਹ ਧਰਤੀ ਦੇ ਗਲੋਬ ਦੇ ਕਿਸੇ ਵੀ ਹਿੱਸੇ ਵਿੱਚ ਹੋਣਗੇ, ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੈਗਾ ਵੀ ਆਜ਼ਾਦੀ ਸਾਡੀਆਂ ਸਿਰਫ 3 ਮੰਗਾਂ ਹੈਗੀਆਂ, 3 ਲੋੜਾਂ ਹੈਗੀਆਂ: ਆਜ਼ਾਦੀ, ਆਜ਼ਾਦੀ, ਆਜ਼ਾਦੀ ਅਤੇ ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਅਸੀਂ ਉਹਦੇ ਉੱਤੇ ਹੀ ਇਹ ਅੱਜ ਤੱਕ ਸਾਰੇ ਲੋਕ ਕੰਮ ਕਰਦੇ ਆ। ਪਰ ਜਿੱਦਾਂ ਤੁਸੀਂ ਗੱਲ ਕਹੀ ਹੈਗੀ ਆ ਵੀ ਇਹ ਇੱਕ ਬਹੁਤ ਵੱਡਾ ਉਹਨਾਂ ਦਾ ਰੋਲ ਸੀਗਾ ਡਾਕਟਰ ਚੌਹਾਨ ਸਾਹਿਬ ਦਾ, ਕਿਉਂਕਿ ਮੇਰਾ ਤਾਂ ਮਗਰਲੇ ਜਿਹੜਾ 2 ਮਹੀਨੇ ਸੀਗੇ ਜਦੋਂ ਵਾਪਸ ਗਏ ਹੈਗੇ ਆ, ਭਾਵੇਂ ਅਸੀਂ ਸਾਡੀਆਂ ਮੀਟਿੰਗਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇੱਥੇ ਟਿਕੇ ਰਹੋ ਤੇ ਇਹਦੇ ਨਾਲ ਮੂਵਮੈਂਟ ਸਾਡੀ ਬਣੀ ਰਹੇਗੀ, ਪਰ ਉਹਨਾਂ ਨੇ ਵੀ ਇੱਕ ਫੈਸਲਾ ਕਰ ਲਿਆ ਸੀਗਾ ਵੀ ਮੈਂ ਮੇਰੇ ਅਖੀਰਲੇ ਸਾਹ ਜਿਹੜੇ ਹੈਗੇ ਮੈਂ ਆਪਣੀ ਧਰਤੀ ਦੇ ਉੱਤੇ, ਆਪਣੇ ਉਸ ਧਰਤੀ ਪੰਜਾਬ ਦੀ ਧਰਤੀ ਉੱਤੇ ਹੀ ਛੱਡਣੇ ਚਾਹੁੰਦਾ ਹੈਗਾ। ਉਹਨਾਂ ਨੇ ਕੀਤਾ ਹੈਗਾ, ਠੀਕ ਆ, ਉਹਦੀਆਂ ਸੇਵਾਵਾਂ ਉਹਨਾਂ ਦੀਆਂ ਸਾਡੇ ਸਿਰ ਮੱਥੇ ਦੇ ਉੱਤੇ ਹੈਗੀਆਂ ਅਤੇ ਉਹਨਾਂ ਦਾ ਪੂਰਾ ਇਤਿਹਾਸਿਕ ਜਿਹੜਾ ਵੇਰਵਾ ਮੈਂ ਆਪਣੇ ਇੱਕ ਆਰਟੀਕਲ ਦੇ ਵਿੱਚ ਹੋਣੀਆਂ ਅਣਹੋਣੀਆਂ ਦੇ ਵਿੱਚ ਵੀ ਦਿੱਤਾ ਹੈਗਾ, ਕਿਉਂਕਿ ਸਾਨੂੰ ਉਹਨਾਂ ਦੇ ਕੋਲੋਂ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਿਆ ਹੈਗਾ। ਉਹਨਾਂ ਨੇ ਇੱਕ ਕਿਸਮ ਦਾ ਜਿੱਦਾਂ ਇਸ ਤਰੀਕੇ ਦੇ ਨਾਲ ਸਾਡੇ ਨਾਲ ਡੀਲ ਕੀਤੀ ਜਿਹੜਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਉਹ ਜਿਹਾ ਕੋਈ ਲੀਡਰ ਮਿਲ ਨਹੀਂ ਰਿਹਾ ਹੈਗਾ ਜਿਹਦੇ ਨਾਲ ਅਸੀਂ ਬੜੀ ਖੁੱਲ੍ਹੀ ਤੌਰ ਦੇ ਉੱਤੇ ਡਿਸਕਸ ਕਰ ਸਕੀਏ, ਭਾਵੇਂ ਉਹਨਾਂ ਦੀਆਂ ਕੋਈ ਨੈਗੇਟਿਵ ਚੀਜ਼ਾਂ ਵੀ ਹੋਣ, ਅਸੀਂ ਉਹਨਾਂ ਨੂੰ ਦੱਸੀਏ ਬਈ ਡਾਕਟਰ ਸਾਹਿਬ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ, ਉਹ ਕਹਿੰਦੇ ਠੀਕ ਹੈ ਨਹੀਂ ਹੋਣੀਆਂ ਚਾਹੀਦੀਆਂ, ਆਪਾਂ ਇਹਦੇ ਉੱਤੇ ਵਿਚਾਰ ਕਰ ਲਾਂਗੇ ਅਤੇ ਉਹਨਾਂ ਨੂੰ ਛੱਡ ਦੇਵਾਂਗੇ। ਉਹ ਮਤਲਬ ਇਹੋ ਜਿਹੀ ਇੱਕ ਸ਼ਖਸੀਅਤ ਸੀਗੇ ਜਿਹੜੇ ਹਰੇਕ ਨੂੰ ਹੀ ਆਪਣਾ ਬਣਾ ਲੈਂਦੇ ਸੀਗੇ ਤੇ ਉਹ ਇਹੋ ਜਿਹੇ ਲੀਡਰ ਤੋਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੈਗੇ। ਸੋ ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਸੀਗਾ ਤੇ ਜਿਹਦੇ ਵਿੱਚੋਂ ਅੱਜ ਦੀ ਸਿੱਖ ਫੈਡਰੇਸ਼ਨ ਦੇ ਲੀਡਰ ਵੀ ਅਤੇ ਹੋਰ ਯੂਕੇ ਦੇ ਜਿਹੜੇ ਸਿੱਖ ਲੀਡਰ ਹੈਗੇ ਆ ਖਾਲਿਸਤਾਨੀ ਐਕਟਿਵਿਸਟ, ਉਹ ਬੜਾ ਕੁਝ ਉਹਨਾਂ ਨੇ ਸਿੱਖਿਆ ਹੈਗਾ ਤੇ ਸਾਨੂੰ ਪੂਰੀ ਆਸ ਹੈਗੀ ਆ ਕਿ ਇਹ ਜਿਹੜੀ ਗੌਰਮੈਂਟ ਇੱਥੇ ਦੀ ਹੈਗੀ ਆ ਹੁਣ ਅਸੀਂ ਇਹਨਾਂ ਦੇ ਵਿਰੁੱਧ ਨਹੀਂ ਮਤਲਬ ਇਹੋ ਜਿਹੀ ਹਰਕਤ ਨਹੀਂ ਕਰਾਂਗੇ, ਪਰ ਅਸੀਂ ਜ਼ਰੂਰ ਡਾਇਲੋਗ ਦੇ ਤੌਰ ਤੇ ਅਤੇ ਪੋਲੀਟੀਕਲ ਤੌਰ ਦੇ ਉੱਤੇ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਕਰਾਵਾਂਗੇ ਕਿ ਜੇ ਤੁਸੀਂ ਸਾਡੇ ਨਾਲ ਵਚਨ ਕੀਤਾ ਸੀਗਾ ਤਾਂ ਉਸ ਵਚਨ ਨੂੰ ਪੂਰਾ ਕਰੋ, ਨਹੀਂ ਤਾਂ ਫਿਰ ਕਹਾਂ ਬਾਤ ਸਾਡੀਆਂ ਜਿਹੜੀਆਂ ਵੋਟਾਂ ਹੈਗੀਆਂ ਸ਼ਾਇਦ ਤੁਹਾਨੂੰ ਨਹੀਂ ਮਿਲਣਗੀਆਂ। ਜੀ ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ, ਦੇਖ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਜੁੜੇ ਹੋਏ ਨੇ ਭਾਈ ਜਸਪਾਲ ਸਿੰਘ ਜੀ ਬੈਂਸ ਯੂਕੇ ਤੋਂ, ਔਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ 514 476 8484 514 476 8484 ਜੇ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਤੇ WhatsApp ਤੇ ਜਾਂ ਸਿੱਧੀ ਕਾਲ ਸਾਨੂੰ ਤੁਸੀਂ ਕਰ ਸਕਦੇ ਹੋ। ਤੁਹਾਡੀ ਕਾਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਈ ਜਾਵੇਗੀ ਔਰ ਪ੍ਰੋਗਰਾਮ ਜਿਹੜਾ ਅੱਧਾ ਘੰਟਾ ਹੋਰ ਇਸੇ ਤਰ੍ਹਾਂ ਚੱਲੇਗਾ। ਔਰ ਭਾਈ ਜਸਪਾਲ ਸਿੰਘ ਜੀ, ਹੁਣ ਆਪਾਂ ਆਪਣੇ ਅਗਲੇ ਵਿਸ਼ੇ ਤੇ ਆਉਂਦੇ ਹਾਂ ਕਿ ਆਜ਼ਾਦੀ ਦਾ ਰਾਹ। 41 ਸਾਲ ਬੀਤ ਜਾਣ ਤੋਂ ਬਾਅਦ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ, ਤੁਸੀਂ ਰਾਜਨੀਤਿਕ ਤੌਰ ਤੇ ਵੀ ਬਹੁਤ ਲੰਮਾ ਸਮਾਂ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਵੀ ਅਗਵਾਈ ਜਿਹੜੀ ਆ ਉਹ ਯੂਕੇ ਦੇ ਵਿੱਚ ਕੀਤੀ ਹੈ। ਸੋ ਤੁਸੀਂ ਆਪਣੇ ਨੁਕਤਾ ਨਿਗਾਹ ਤੋਂ ਦੱਸੋ ਕਿ ਪੰਜਾਬ ਦੇ ਵਿੱਚ ਜਥੇਬੰਦੀਆਂ ਸਾਡੀਆਂ ਕਿੰਨਾ ਕੁ ਪੈਂਡਾ ਤੈਅ ਕਰਨ ਦੇ ਵਿੱਚ ਕਾਮਯਾਬ ਹੋਈਆਂ ਤੇ ਵਿਦੇਸ਼ਾਂ ਦੇ ਵਿੱਚ, ਕਿਉਂਕਿ ਬਹੁਤ ਵੱਡੀ ਤਾਦਾਦ ਜਿਹੜੀ ਸਿੱਖ ਡਾਇਸਪੋਰਾ ਦੀ ਆ, ਉਹਨਾਂ ਦਾ ਇੱਕ ਆਪਣਾ ਰੋਲ ਆ ਬਹੁਤ ਵੱਡਾ। ਭਾਵੇਂ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਹਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਬਾਹਰਲੀ ਧਰਤੀ ਤੇ ਕੰਮ ਕਰ ਰਿਹਾ, ਸਿੱਖਸ ਫॉर ਜਸਟਿਸ ਵੀ ਇੱਥੇ ਕੰਮ ਕਰ ਰਹੀ ਹੈ, ਜਾਂ ਹੋਰ ਫਿਰ ਸਿੱਖ ਫੈਡਰੇਸ਼ਨ ਕੈਨੇਡਾ, ਸਿੱਖ ਫੈਡਰੇਸ਼ਨ ਯੂਕੇ, ਜਾਂ ਸਿੱਖ ਯੂਥ ਆਫ ਅਮਰੀਕਾ, ਹੋਰ ਕਾਫੀ ਸਾਰੀਆਂ ਧਿਰਾਂ ਜਿਹੜੀਆਂ ਬਹੁਤ ਲੰਮੇ ਸਮੇਂ ਤੋਂ ਸਰਗਰਮ ਰਹੇ। ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੋਨਾਂ ਲਹਿਰਾਂ ਨੂੰ ਕਿ ਪੰਜਾਬ ਦੇ ਵਿੱਚ ਲਹਿਰ ਜਿਹੜੀ ਆ ਉਹ ਕਿਸ ਤਰ੍ਹਾਂ ਅੱਗੇ ਵਧੇ ਤੇ ਇੱਕ ਵਿਦੇਸ਼ਾਂ ਦੇ ਵਿੱਚ ਜੋ ਕੁਝ ਕੰਮ ਹੋ ਰਿਹਾ ਉਹਦੇ ਨਾਲ ਆਪਾਂ ਕਿੱਥੇ ਕੁ ਤੱਕ ਪਹੁੰਚੇ ਹਾਂ ਜੀ? ਜੇ ਆਪਾਂ ਕੰਪੈਰੀਜ਼ਨ ਕਰੀਏ ਪੰਜਾਬ ਦੇ ਨਾਲ ਤੇ ਵਿਦੇਸ਼ਾਂ ਦੇ ਵਿੱਚ, ਖਾਸ ਤੌਰ ਤੇ ਯੂਕੇ, ਕੈਨੇਡਾ ਐਂਡ ਅਮਰੀਕਾ ਦੇ ਬਾਰੇ ਗੱਲ ਕਰੀਏ ਤਾਂ ਵੈਸੇ ਤਾਂ ਸਾਡੀ ਤਰੱਕੀ ਕਾਫੀ ਹੱਦ ਤੱਕ ਹੁਣ ਅਸੀਂ ਮੂਵ ਔਨ ਹੋ ਰਹੇ ਹੈਗੇ ਹਾਂ ਕਈ ਡਿਫਰੈਂਟ ਤਰੀਕਿਆਂ ਦੇ ਨਾਲ। ਹੁਣ ਪੰਜਾਬ ਦੇ ਵਿੱਚ ਅੱਜ ਮੈਂ ਪਿਛਲੇ ਥੋੜ੍ਹੇ ਸਮੇਂ ਤੋਂ ਵੀ ਦੇਖ ਰਿਹਾ ਹੈਗਾ
ਬਈ ਜਿਹੜੇ ਪਰਮਜੀਤ ਸਿੰਘ ਮੰਡ ਹੈਗੇ ਦਲ ਖਾਲਸਾ ਦੇ ਨੌਜਵਾਨ ਲੀਡਰ ਹੈਗੇ ਆ, ਉਹ ਇਸ ਚੀਜ਼ ਦੇ ਜੀ ਉੱਤੇ ਕਾਫੀ ਖੁੱਲ੍ਹ ਕੇ ਗੱਲ ਕਰ ਰਹੇ ਹੈਗੇ ਆ। ਉਹਨਾਂ ਨੇ ਅੱਜ ਵੀ ਬੜੇ ਜੀ ਤਰੀਕੇ ਦੇ ਨਾਲ ਇਹ ਗੱਲ ਦੱਸੀ ਹੈਗੀ ਆ। ਪਰ ਜਦ ਤੱਕ ਉੱਥੇ ਦਾ ਜਿਹੜਾ ਆਵਾਮ ਲੋਕ ਹੈਗੇ ਆ, ਆਮ ਲੋਕ ਹੈਗੇ ਆ, ਪਿੰਡਾਂ ਸ਼ਹਿਰਾਂ ਦੇ ਲੋਕ, ਉਹਨਾਂ ਨੂੰ ਜੀ ਇਸ ਚੀਜ਼ ਦਾ ਦੱਸਿਆ ਨਹੀਂ ਜਾਂਦਾ ਹੈਗਾ ਵੀ ਖਾਲਿਸਤਾਨ ਹੈ ਕੀ ਆ। ਇਹਦੇ ਨਾਲ ਸਾਡੀ ਇਕੋਨਮੀ, ਸਾਡੀ ਜਿਹੜੀ ਹੈਗੀ ਆ ਸਥਿਤੀ ਹੈਗੀ ਆ ਪੰਜਾਬ ਦੀ ਰਾਜਨੀਤਿਕ, ਕਿੱਦਾਂ ਇੱਥੇ ਸ਼ਾਂਤੀ ਆ ਸਕਦੀ ਹੈਗੀ ਆ। ਕਿਉਂਕਿ ਅਸੀਂ ਜੀ ਤਿੰਨਾਂ ਦੇਸ਼ਾਂ ਦੇ ਵਿਚਾਲੇ ਬੈਠੇ ਹੈਗੇ ਆ। ਇੱਕ ਪਾਸੇ ਤਿੰਨ ਇਹ ਨਿਊਕਲੀਅਰ ਪਾਵਰਸ ਹੈਗੀਆਂ, ਚਾਈਨਾ, ਪਾਕਿਸਤਾਨ ਐਂਡ ਇੰਡੀਆ। ਤੇ ਸਾਡਾ ਜਿਹੜਾ ਸਰਵਾਈਵਲ ਹੈਗਾ ਉਹ ਸਾਡੀ ਆਜ਼ਾਦੀ ਤੋਂ ਬਗੈਰ ਉਸ ਦੇਸ਼ ਦੇ ਵਿੱਚ ਨਹੀਂ ਹੈਗਾ। ਸਾਨੂੰ ਆਪਣੀ ਇੱਕ ਧਿਰ ਬਣ ਕੇ ਸਾਨੂੰ ਆਵਾਜ਼ ਨੂੰ ਸਟਰੋਂਗ ਕਰਨਾ ਪਊਗਾ। ਕੁਝ ਸਮੇਂ ਪਹਿਲਾਂ ਜੀ ਸ਼ਾਇਦ ਤੁਹਾਨੂੰ ਚੇਤਾ ਹੋਵੇ, ਜਦੋਂ ਆਪਾਂ ਇੱਕ ਡਾਕੂਮੈਂਟ ਤਿਆਰ ਕੀਤਾ ਸੀਗਾ, ਮਾਈ ਵਿਜ਼ਨ ਯੂਅਰ ਫਿਊਚਰ, ਮੇਰੀ ਸੋਚ ਤੁਹਾਡਾ ਜੀ ਭਵਿੱਖ। ਅਸੀਂ ਉਹ ਸਰਦਾਰ ਮਾਨ ਸਾਹਿਬ ਨੂੰ ਵੀ, ਪ੍ਰਧਾਨ ਸਾਹਿਬ ਨੂੰ ਉੱਥੇ ਭੇਜਿਆ ਸੀਗਾ, ਤੇ ਉਹਨਾਂ ਨੇ ਉਸ ਵੇਲੇ ਉਸ ਚੀਜ਼ ਨੂੰ ਪੜ੍ਹਿਆ ਤੇ ਉਹਦੇ ਵਿੱਚ ਪੜ੍ਹ ਕੇ ਉਹਨਾਂ ਨੇ ਆਪਣੀ ਜਿਹੜੀ ਵਰਕਿੰਗ ਕਮੇਟੀ ਵਿੱਚ ਲਿਆਂਦਾ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਪਾਸ ਕੀਤਾ ਵੀ ਇਸ ਡਾਕੂਮੈਂਟ ਨੂੰ ਬਹੁਤ ਚਿਰ ਪਹਿਲਾਂ ਪੰਜਾਬ ਦੇ ਵਿੱਚ ਆ ਜਾਣਾ ਚਾਹੀਦਾ ਸੀਗਾ, ਕਿਉਂਕਿ ਇਹਦੇ ਵਿੱਚ ਇਹੋ ਜੀ ਜਿਹੀਆਂ ਗੱਲਾਂ ਹੈਗੀਆਂ ਕੀਤੀਆਂ ਜਿਹੜੀਆਂ ਆਮ ਲੋਕਾਂ ਦੀ ਸਮਝ ਵਿੱਚ ਆ ਸਕਦੀਆਂ ਹੈਗੀਆਂ। ਪਰ ਜੀ ਫਿਰ ਉਹਨਾਂ ਨੇ ਆਪਣੀ 23 ਦੇਸ਼ਾਂ ਦੀ ਜਿਹੜੀ ਕੋਆਰਡੀਨੇਟ ਕਮੇਟੀ ਸੀ ਉਹਦੇ ਵਿੱਚ ਵੀ ਪਾਸ ਕੀਤਾ ਸੀਗਾ। ਉਹਨੂੰ ਫਿਰ ਜੀ ਆਪਾਂ ਪੈਂਫਲੇਟ ਦੇ ਰੂਪ ਵਿੱਚ ਵੰਡਿਆ ਸੀਗਾ, ਛਾਪਿਆ ਸੀ, ਸ਼ਾਇਦ ਤੁਹਾਡੇ ਕੋਲ ਵੀ ਕੈਨੇਡਾ ਵਿੱਚ ਪਹੁੰਚੀਆਂ ਸੀਗੀਆਂ। ਹਾਲਾਂਕਿ ਉਹ ਜੀ ਵਰਕਿੰਗ ਡਾਕੂਮੈਂਟ ਹੈ, ਉਹ ਮੈਂ ਉਹਨੂੰ ਅਪਡੇਟ ਕਰਦਾ ਰਹਿਣਾ ਹੈਗਾ। ਉਹ ਕੋਈ ਖਤਮ ਨਹੀਂ ਹੋ ਗਿਆ ਹੈਗਾ। ਉਹ ਲਗਾਤਾਰ ਉਹਦੇ ਵਿੱਚ ਜੀ ਉਹਨੂੰ ਅਸੀਂ ਵਧਾ ਰਹੇ ਹੈਗੇ। ਲੋਕਾਂ ਦੇ ਜਿਹੜੇ ਓਪੀਨੀਅਨਸ ਹੈਗੀਆਂ, ਲੋਕਾਂ ਦੇ ਵਿਊਜ਼ ਹੈਗੇ ਆ, ਅਸੀਂ ਉਹਨੂੰ ਐਡ ਕਰਦਾ ਜਾ ਰਿਹਾ ਹੈਗਾ ਮੈਂ। ਪਰ ਉਹ ਜੀ ਇੱਕ ਬਹੁਤ ਜ਼ਰੂਰੀ ਡਾਕੂਮੈਂਟ ਸੀਗਾ। ਮੈਂ ਹੁਣ ਉਹ ਦਲ ਖਾਲਸਾ ਵਾਲਿਆਂ ਨੂੰ ਵੀ ਭੇਜਿਆ, ਪਰਮਜੀਤ ਸਿੰਘ ਪੰਜ ਮੰਡ ਨੂੰ, ਉਹਨਾਂ ਨੇ ਵੀ ਪੜ੍ਹਿਆ। ਉਹਨਾਂ ਨੇ ਵੀ ਕਿਹਾ ਵੀ ਹਾਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪੰਜਾਬ ਦੇ ਆਮ ਲੋਕਾਂ ਦੇ ਲਈ ਬਹੁਤ ਵਧੀਆ ਸਾਬਤ ਹੋ ਸਕਦੀਆਂ ਹੈਗੀਆਂ। ਉਹਨਾਂ ਦੀ ਜੀ ਅੰਡਰਸਟੈਂਡਿੰਗ ਵੱਧ ਸਕਦੀ ਹੈਗੀ ਹੈ। ਮੈਂ ਉਹ ਤਾਂ ਗੱਲ ਕਰ ਰਿਹਾ ਹੈਗਾ ਆ ਕਿਉਂਕਿ ਉਹ ਇੱਕ ਮਾਈਲਸਟੋਨ ਉਸ ਸਮੇਂ ਦੇ ਹਿਸਾਬ ਨਾਲ, ਜੇ 13-14 ਦੀ ਆਪਾਂ ਗੱਲ ਕਰੀਏ, ਸੀਗਾ। ਕਿਉਂਕਿ ਉਹਦੇ ਜੀ ਆਪਾਂ ਸੈਮੀਨਾਰ ਕੀਤੇ ਇੰਗਲੈਂਡ, ਅਮਰੀਕਾ, ਯੂਰਪ ਦੇ ਵਿੱਚ, ਤੇ ਤੁਹਾਡੇ ਨਾਲ ਤੁਹਾਡੇ ਹੰਸਰਾਜ ਸਾਹਿਬ ਸੀਗੇ, ਤੁਸੀਂ ਸੀਗੇ ਉਸ ਵੇਲੇ। ਮਤਲਬ ਸਾਰਾ ਜੀ ਕੁਝ ਇਹ ਬੜੀ ਲਾਰਜ ਸਕੇਲ ਤੇ ਆਪਾਂ ਕੀਤਾ ਸੀਗਾ। ਮੈਂ ਇਸ ਚੀਜ਼ ਦੀ, ਮੇਰੀ ਜੀ ਇਹ ਖਾਸ ਹੈਗੀ ਆ ਵੀ ਉਹ ਜਿਹੜਾ ਡਾਕੂਮੈਂਟ ਹੈਗਾ ਆ, ਉਹ ਹੁਣ ਸਮਾਂ ਆ ਗਿਆ ਹੈਗਾ ਖਾਸ ਤੌਰ ਤੇ ਪੰਜਾਬ ਦੇ ਵਿੱਚ। ਉਸ ਡਾਕੂਮੈਂਟ ਨੂੰ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਹੋਰ ਜਿਹੜੀਆਂ ਜਥੇਬੰਦੀਆਂ ਹੈਗੀਆਂ, ਐਕਟਿਵਿਸਟ ਹੈਗੇ ਆ, ਜਾਂ ਕੋਈ ਇੰਡੀਵਿਜੂਅਲ ਜੀ ਤੌਰ ਤੇ ਹੈਗੇ ਆ, ਜ਼ਰੂਰ ਉਹਦੀ ਗੱਲ ਕਰਨ, ਤਾਂ ਕਿ ਉਹ ਆਮ ਲੋਕਾਂ ਵਿੱਚ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਿਹੜਾ ਖਾਲਿਸਤਾਨ ਹੈਗਾ ਉਹ ਕਿਸੇ ਇੱਕ ਖਾਸ ਧਰਮ ਦੇ ਲਈ ਨਹੀਂ ਹੈਗਾ। ਹਾਂ, ਉਹਦੀ ਅਗਵਾਈ ਅਕਾਲ ਤਖਤ ਸਾਹਿਬ ਜ਼ਰੂਰ ਕਰਨਗੇ। ਉਹਦੇ ਵਿੱਚ ਪੂਰੇ ਪੁਆਇੰਟਸ ਦਿੱਤੇ ਹੋਏ ਆਪਾਂ ਕੀ ਉਹ ਫੀਚਰਸ ਹੋਣਾ ਚਾਹੀਦਾ। ਪਰ ਕਿਉਂਕਿ ਅਕਾਲ ਤਖਤ ਸਾਹਿਬ ਉਹ ਇਕੱਲੇ ਸਿੱਖਾਂ ਦੇ ਲਈ ਨਹੀਂ ਹੈਗਾ, ਮੈਂ ਸੋਚਦਾ ਉਹ ਉਹਦੀ ਇੱਕ ਜੀ ਫਿਲਾਸਫੀ ਹੈਗੀ ਆ। ਉਹ ਪੰਜਾਬੀਆਂ ਨੂੰ ਸਮੂਹਿਕ ਤੌਰ ਦੇ ਉੱਤੇ, ਜਿਹਦਾ 200 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਦਰਬਾਰ ਦੇ ਵਿੱਚ ਸੀਗੀ, ਸਿੱਖ ਰਿਆਸਤਾਂ ਮਾਲਵੇ ਦੀਆਂ ਸੀਗੀਆਂ, ਉਹਨਾਂ ਨੇ ਵੀ ਬਰਾਕੀ ਦੇ ਨਾਲ ਜਾਂ ਕਿ ਧਰਮ ਦੇ ਨਾਲ ਕੋਈ ਵੀ ਇਹੋ ਜਿਹਾ ਕੰਮ ਨਹੀਂ ਸੀ ਕੀਤਾ ਹੈਗਾ। ਈਵਨ ਮੁਸਲਿਮ ਭਾਈਚਾਰੇ ਨਾਲ ਨਹੀਂ ਮਾੜਾ ਸਲੂਕ ਕੀਤਾ ਸੀਗਾ, ਜਿਨ੍ਹਾਂ ਦੇ ਅਧੀਨ ਉਸ ਵੇਲੇ ਲਗਾਤਾਰ ਜਿਹੜੀ ਸੀਗੀ ਡਿਪਰੈਸ਼ਨ ਦੇ ਵਿੱਚ ਸਿੱਖ ਅਤੇ ਹੋਰ ਬਾਕੀ ਹਿੰਦੂ ਲੋਕ ਗਏ ਸੀਗੇ। ਮੇਰਾ ਕਹਿਣ ਦਾ ਮਤਲਬ ਇਹ ਜੀ ਹੈਗਾ ਵੀ ਉਹਦੇ ਵਿੱਚ ਆਪਾਂ ਪੂਰੀ ਫਿਲਾਸਫੀ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ, ਪਰ ਅਸੀਂ ਫਿਰ ਵੀ ਉਹਨੂੰ ਜੀ ਖੁੱਲ੍ਹਾ ਛੱਡਦੇ ਹੈਗੇ ਆ। ਤੁਹਾਡੇ ਵਰਗੇ ਨੌਜਵਾਨ ਜਿਹੜੇ ਹੈਗੇ ਆ, ਹੋਰ ਸਾਡੇ ਸਿੱਖ ਕੌਮ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਵਿਦਵਾਨ ਲੋਕ ਹੈਗੇ ਆ, ਉਹਨੂੰ ਪੜ੍ਹਨ ਅਤੇ ਉਹਦੇ ਵਿੱਚ ਉਹਨੂੰ ਅਸੀਂ ਹੋਰ ਉਹਦੀ ਪ੍ਰੋਗਰੈਸ ਕਰਕੇ ਅਸੀਂ ਲੋਕਾਂ ਦੇ ਵਿੱਚ ਲਿਜਾ ਕੇ ਉਹਦਾ ਫਾਇਦਾ ਉਠਾਈਏ। ਮੇਰੇ ਖਿਆਲ ਦੇ ਵਿੱਚ ਇਹ ਇੱਕ ਜੀ ਵਧੀਆ ਗੱਲ ਹੋਊਗੀ ਜੇ ਅਸੀਂ ਉਹਦੀ ਮੁੜ ਕੇ ਉਹਨੂੰ ਰਾਜਨੀਤਿਕ ਹੱਥਾਂ ਵਿੱਚ ਲਿਜਾ ਕੇ ਜਾਈਏ। ਜੀ ਸੋ ਪੰਜਾਬ ਦੇ ਵਿੱਚ ਮੈਂ ਉਚੇਚੇ ਤੌਰ ਤੇ ਗੱਲਬਾਤ ਕਰਨੀ ਚਾਹਾਂਗਾ, ਕਿਉਂਕਿ ਘਟਨਾਕ੍ਰਮਾਂ ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜਾ ਉੱਥੇ ਵੱਧ ਰਿਹਾ, ਖਾਸ ਕਰਕੇ ਜਦੋਂ ਆ ਨਵੀਂ ਸਰਕਾਰ, ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ। ਵੈਸੇ ਤਾਂ ਸਿੱਖਾਂ ਦਾ ਘਾਣ ਕਦੀ ਵੀ ਕਿਸੇ ਵੀ ਸਰਕਾਰ, ਚਾਹੇ ਉਹ ਅਕਾਲੀ ਅਕਾਲੀਆਂ ਦੀ ਸਰਕਾਰ ਹੋਵੇ, ਬਾਦਲ ਦੀ, ਜਾਂ ਫਿਰ ਉਹ ਜਿਹੜੀ ਆ ਕਾਂਗਰਸ ਦੀ ਸਰਕਾਰ ਹੋਵੇ, ਤੇ ਜਾਂ ਫਿਰ ਆਮ ਆਦਮੀ ਪਾਰਟੀ ਹੋਵੇ, ਇਸ ਆਮ ਆਦਮੀ ਪਾਰਟੀ ਨੂੰ ਵੀ ਜਿੱਥੇ ਡਾਇਸਪੋਰਾ ਨੇ ਵੀ ਬਹੁਤ ਵੱਧ ਚੜ੍ਹ ਕੇ ਸਾਥ ਦਿੱਤਾ, ਇਹਦਾ ਕਾਫੀ ਫੰਡਿੰਗ ਕੀਤੀ ਆ, ਕੁਝ ਬਦਲਾਅ ਦੀ ਉਮੀਦ ਦੇ ਵਿੱਚ। ਚਲੋ, ਜੇ ਖਾਲਿਸਤਾਨ ਦਾ ਮੁੱਦਾ ਜਿਹੜਾ ਇੱਕ ਸਾਈਡ ਤੇ ਰਹਿੰਦਾ ਵੀ ਆ ਕਿ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਸੁਧਾਰ ਹੋ ਜੇ, ਪਰ ਬਾਵਜੂਦ ਇਸ ਦੇ ਜਦੋਂ ਦੀ ਇਹ ਸਰਕਾਰ ਹੋਣ ਦੇ ਵਿੱਚ ਆਈ ਆ, ਨਾ ਤਾਂ ਨਸ਼ਿਆਂ ਦਾ ਕੋਈ ਮਸਲਾ ਹੱਲ ਹੋਇਆ, ਉੱਥੇ ਉਸੇ ਤਰ੍ਹਾਂ ਜਾਰੀ ਆ। ਉਸ ਤੋਂ ਇਲਾਵਾ ਜਿਹੜੇ ਫੇਕ ਇਨਕਾਊਂਟਰਸ ਨੇ ਇੱਕ ਵਾਰ ਫੇਰ
ਜਿਹੜੇ ਆ ਉਹ ਵੱਡੀ ਪੱਧਰ ਤੇ ਹੋ ਰਹੇ ਨੇ। ਫੇਕ ਇਨਕਾਊਂਟਰ, ਚਾਹੇ ਉਹ ਗੈਂਗਸਟਰ ਕਹਿ ਕੇ ਮਾਰਿਆ ਜਾਂਦਾ ਹੋਵੇ। ਤੁਸੀਂ ਸਾਊਥ ਏਸ਼ੀਅਨ ਟੈਰਰਿਸਟ ਰਿਪੋਰਟ ਦੇ ਵਿੱਚ ਜੇ ਪੜ੍ਹੋਗੇ ਨਾ, ਤੇ ਹਰ ਰੋਜ਼ ਦੀ ਤਕਰੀਬਨ ਮਹੀਨੇ ਬਾਅਦ ਤੁਸੀਂ ਵੈਬਸਾਈਟ ਤੇ, ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਇੱਕ ਵੈਬਸਾਈਟ ਹੈ ਸਾਊਥ ਏਸ਼ੀਅਨ ਟੈਰਰਿਜ਼ਮ ਵਾਚ, ਉਹਦੇ ਵਿੱਚ ਜਾ ਕੇ ਤੁਸੀਂ ਗੂਗਲ ਕਰੋਗੇ ਤਾਂ ਹਰ ਸਟੇਟ ਦਾ, ਉਹਦੇ ਚ ਪੰਜਾਬ ਦੇ ਵਿੱਚ ਜੇ ਤੁਸੀਂ ਉਹਦੀ ਟਾਈਮਲਾਈਨ ਦੇਖੋਗੇ, ਹਰ ਮਹੀਨੇ ਨਹੀਂ ਹਰ ਰੋਜ਼ ਕੋਈ ਨਾ ਕੋਈ ਘਟਨਾਵਾਂ ਜਿਹੜੀ ਆ, ਜਿੱਥੋਂ ਡਰੋਨ ਆ ਗਿਆ ਜੀ ਫਲਾਨਾ ਚੱਕ ਲਿਆ, ਇਧਰੋਂ ਨਸ਼ਾ ਆ ਗਿਆ, 2 ਮੁੰਡੇ ਆ ਚੱਕ ਲਏ, ਇਧਰੋਂ ਫਲਾਨਾ ਆ ਗਿਆ। ਮਤਲਬ ਕਹਿਣ ਦਾ ਵੀ ਪਿਛਲੇ ਹਫਤੇ ਦੀ ਗੱਲ ਹੈ ਕਿ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਕਰੰਟ ਲਾ ਕੇ ਮਾਰ ਦਿੱਤਾ ਗਿਆ। ਉਹਦੇ ਘਰ ਦੇ ਵਿਚਾਰੇ, ਉਹਦੀ ਵਾਈਫ ਆ, ਉਹ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵੀ ਉਹਦਾ ਕਸੂਰ ਤਾਂ ਦੱਸੋ। ਤੇ ਪੁਲਿਸ ਵੱਲੋਂ ਸਾਫ਼ ਹੀ ਪਹਿਲਾਂ ਤਾਂ ਨਾ ਹੀ ਕਰ ਦਿੱਤੀ ਗਈ ਵੀ ਅਸੀਂ ਤਾਂ ਬੰਦਾ ਚੱਕਿਆ ਹੀ ਨਹੀਂ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ, ਇਹਨਾਂ ਹਾਲਾਤਾਂ ਦੇ ਵਿੱਚ ਹੁਣ ਇਲੈਕਸ਼ਨ ਤਾਂ ਉੱਥੇ ਜਿਮਨੀ ਚੋਣ ਹੋਣੀ ਹੈ ਲੁਧਿਆਣੇ ਦੀ, ਟੀਵੀਆਂ ਦੇ ਉੱਤੇ ਡਿਬੇਟਸ ਚੱਲ ਰਹੀਆਂ ਨੇ। ਜਦੋਂ ਤਾਂ ਅਕਾਲ ਤਖਤ ਸਾਹਿਬ ਦੀ ਡਿਬੇਟ ਦੀ ਗੱਲ ਹੁੰਦੀ ਆ, ਉਦੋਂ ਤਾਂ ਇਹਨਾਂ ਨੇ ਪੰਥਕ ਬੰਦੇ ਬਿਠਾ ਲੈਣੇ ਆ ਵੀ ਆਪਸ 'ਚ ਲੜਨ ਤੇ ਜਲੂਸ ਨਿਕਲੇ। ਜਦੋਂ ਇਲੈਕਸ਼ਨ ਦੇ ਵਿੱਚ ਉੱਥੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵੀ ਆ, ਉਹਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਕਿਸੇ ਵੀ ਮੀਡੀਆ ਦੇ ਵਿੱਚ। ਔਰ ਜਦੋਂ ਗਰਾਊਂਡ ਲੈਵਲ ਤੇ ਐਕਟਿਵਿਜ਼ਮ ਕਰਦੇ ਆ ਤਾਂ ਤੁਹਾਨੂੰ ਪਤਾ, ਭਾਈ ਅਮਰਪਾਲ ਸਿੰਘ ਦੇ ਵੇਲੇ ਹਜੇ ਬਾਹਲਾ ਪੁਰਾਣਾ ਐਪੀਸੋਡ ਨਹੀਂ ਹੋਇਆ, ਕਿੰਨੇ ਮੁੰਡੇ ਉਹ ਹਜੇ ਹਾਈਲਾਈਟ ਤਾਂ ਉਹੀ ਹੋਏ ਨੇ ਜਿਹੜੇ 9 ਜਾਂ 10 ਜਿਹੜੇ ਦਿਬੜੂਗੜ੍ਹ ਜੇਲ੍ਹ ਤੱਕ ਪਹੁੰਚੇ ਨੇ, ਪਰ ਉਹਨਾਂ ਤੋਂ ਇਲਾਵਾ 45 ਦੇ ਕਰੀਬ ਮੁੰਡੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਨੌਜਵਾਨ। ਉਹ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਸ ਸਮੇਂ ਦੇ ਉੱਤੇ ਜਿਹੜੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਕਿ ਚੱਕੇ ਨੇ, ਜਿਨ੍ਹਾਂ ਨੂੰ ਵਾਰਨ ਕਰਕੇ ਛੱਡਿਆ ਕਿ ਜੇ ਤੁਸੀਂ ਹੁਣ ਚੂੰ ਵੀ ਕੀਤੀ ਤਾਂ ਤੁਹਾਨੂੰ ਸਿੱਧਾ ਹੀ ਅਸੀਂ ਜਵਾਪਾ ਲਾਵਾਂਗੇ। ਇਹਨਾਂ ਨਿਰਦੇਸ਼ਾਂ ਅਨੁਸਾਰ ਜਿਹੜਾ ਉਹਨਾਂ ਨੂੰ ਛੱਡਿਆ ਗਿਆ। ਸੋ ਐਸੇ ਮਾਹੌਲ ਦੇ ਵਿੱਚ ਅਸੀਂ ਜਿਹੜਾ ਕੀ ਤਵੱਜੋ ਕਰ ਸਕਦੇ ਆ ਕਿ ਕਿਵੇਂ ਜਿਹੜਾ ਖਾਲਿਸਤਾਨ ਦਾ ਜਿਹੜਾ ਐਕਟਿਵਿਜ਼ਮ ਆ ਉਹਨੂੰ ਕਿਵੇਂ ਵਧਾਇਆ ਜਾ ਸਕਦਾ, ਜਦੋਂ ਕਿ ਤਸ਼ੱਦਦ ਆ ਜਿਹੜਾ ਗਵਰਨਮੈਂਟ ਦਾ, ਕਿਉਂਕਿ ਡੈਮੋਕ੍ਰੇਸੀ ਜਾਂ ਫਰੀडम ਆਫ ਐਕਸਪ੍ਰੈਸ਼ਨ ਆ ਜਾਂ ਮੀਡੀਆ, ਉਹਨਾਂ ਦਾ ਨੰਬਰ ਤਾਂ UN ਦੇ ਅਦਾਰਿਆਂ ਦੇ ਅਨੁਸਾਰ, ਰਿਪੋਰਟਾਂ ਅਨੁਸਾਰ ਕੋਈ 163ਵੇਂ ਕੋਈ 165ਵੇਂ ਨੰਬਰ ਤੇ ਆ ਰਿਹਾ 183 ਦੇਸ਼ਾਂ ਦੇ ਵਿੱਚੋਂ, ਜਿਹਦੀ ਉਹ ਸੂਚੀ ਜਾਰੀ ਕਰਦੇ ਆ। ਇੱਥੋਂ ਤੱਕ ਕਿ ਨਾਲ ਲੱਗਦੀਆਂ ਸਟੇਟਾਂ ਜਿਹੜੀਆਂ ਨੇਪਾਲ ਹੋ ਗਿਆ, ਸ਼੍ਰੀਲੰਕਾ ਹੋ ਗਿਆ, ਬੰਗਲਾਦੇਸ਼ ਹੋ ਗਿਆ, ਪਾਕਿਸਤਾਨ ਹੋ ਗਿਆ, ਉਤੋਂ ਵੀ ਜਿਨ੍ਹਾਂ ਨੂੰ ਇਹ ਕਹਿ ਰਹੇ ਕਿ ਫੇਲਡ ਸਟੇਟਾਂ ਨੇ, ਉਤੋਂ ਵੀ ਥੱਲੇ ਦੇ ਇਹਨਾਂ ਦੇ ਆંકੜੇ ਜਿਹੜੇ ਆ ਸ਼ੋਅ ਹੁੰਦੇ ਨੇ। ਸੋ ਇਹੋ ਜਿਹੇ ਦੇ ਵਿੱਚ ਕੀ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਵੀ ਲੋਕਾਂ ਦੇ ਤੱਕ ਅਪਰੋਚ ਬਣਾਈ ਜਾ ਸਕੇ? ਲੋਕਾਂ ਦੇ ਵਿੱਚ ਤਾਂ ਜਾਗਰੂਕਤਾ ਦੀ ਵੱਡੀ ਲੋੜ ਹੈਗੀ ਆ, ਜਿਹੜੀ ਆਪਾਂ ਥੋੜੀ ਜਿਹੀ ਡਿਸਕਸ ਵੀ ਕੀਤੀ ਹੈ। ਬਾਕੀ ਜਿਸ ਤਰੀਕੇ ਦੇ ਨਾਲ ਕਈ ਵਾਰ ਉੱਥੇ ਵੀ ਉਹਨਾਂ ਜਥੇਬੰਦੀਆਂ ਦੇ ਵਿੱਚ ਜਿਹੜਾ ਇਤਫਾਕ ਉਹਨਾਂ ਨਜ਼ਰ ਨਹੀਂ ਆਉਂਦਾ ਹੁੰਦਾ, ਜਿੱਦਾਂ ਹੁਣ 6 ਜੂਨ ਦਾ ਘੱਲੂਘਾਰਾ ਸੀ, ਉੱਥੇ ਬਹੁਤ ਵੱਡਾ ਇਕੱਠ ਹੋਇਆ ਅਕਾਲ ਤਖ਼ਤ ਸਾਹਿਬ ਦੇ ਉੱਤੇ। ਪਰ ਜਿਹੜਾ ਬਾਕੀ ਦਾ ਸਮਾਂ ਹੈਗਾ ਆ, ਅੱਜ ਤੋਂ ਲੈ ਕੇ ਗਾਂਹ ਦਾ ਸਮਾਂ ਹੋਣਾ ਹੈਗਾ, ਆਉਂਦੇ 2026 ਦਾ 84 ਦਾ ਜਿਹੜਾ ਘੱਲੂਘਾਰਾ ਮਨਾਉਣ ਦੀ ਗੱਲ ਹੋਊਗੀ, ਤਾਂ ਉਸ ਸਮੇਂ ਦੇ ਵਿੱਚ ਕਿੰਨਾ ਕੁਛ ਸਾਨੂੰ ਕਰਨ ਦੀ ਲੋੜ ਹੈਗੀ ਆ, ਸਾਨੂੰ ਇਸ ਚੀਜ਼ ਦੀ ਸੋਚਣ ਦੀ ਲੋੜ ਹੈਗੀ ਆ। ਮੇਰੇ ਖਿਆਲ ਦਾ ਕੋਈ ਇੱਕ ਹੋਰ ਪੁਆਇੰਟ ਹੈਗਾ, ਜਿੱਦਾਂ ਹੁਣ ਇਸ ਵੇਲੇ SFJ ਗੁਰਪਤਵੰਤ ਸਿੰਘ ਪੰਨੂ ਹੁਣੀ ਜਾਂ ਉਹਨਾਂ ਦੀ ਜਿਹੜੀ ਟੀਮ ਸਮੁੱਚੀ ਤੌਰ ਤੇ ਹੈਗੀ ਕੰਮ ਕਰ ਰਹੀ ਹੈ ਰੈਫਰੈਂਡਮ ਦੇ ਉੱਤੇ, ਇਹ ਇੱਕ ਬਹੁਤ ਵਧੀਆ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਉਹਨੂੰ ਅਪਲਿਫਟ ਕਰ ਰਹੀ ਹੈਗੀ ਆ। ਲੋਕਾਂ ਦੇ ਵਿੱਚ ਬਹੁਤ ਵੱਡੀ ਜਾਗਰੂਕਤਾ, ਈਵਨ ਵੈਸਟਰਨ ਵਰਲਡ ਦੇ ਵਿੱਚ ਜਾਂ ਜਿਹੜੇ NRIs ਹੈਗੇ ਆ, ਸਿੱਖ ਬਾਹਰਲੇ ਦੇਸ਼ ਵਿੱਚ ਰਹਿੰਦੇ, ਉਹਨਾਂ ਦੇ ਵਿੱਚ ਬਹੁਤ ਵੱਡੀ ਜਾਗਰੂਕਤਾ ਇਸ ਚੀਜ਼ ਨਾਲ ਆਈ ਹੈਗੀ ਆ। ਪਰ ਦੂਜੇ ਪਾਸੇ ਮੀਡੀਆ ਹੈਗਾ, ਜੇ ਉਹਦੇ ਵਿੱਚ ਲਗਾਤਾਰ ਡਿਸਕਸ਼ਨ ਹੁੰਦੀਆਂ ਰਹਿਣ, ਉਹ ਵੀ ਇੱਕ ਵੱਡਾ ਹਿੱਸਾ ਪਾ ਸਕਦੀ ਹੈਗੀ ਆ। ਤੀਜੀ ਗੱਲ ਮੈਂ ਸੋਚਦਾ ਹੈਗਾ ਵੀ ਇਸ ਤਰੀਕੇ ਦਾ 1992 93 94 ਦੇ ਵਿੱਚ ਇੱਥੇ ਇੱਕ FSO ਬਣਾਈ ਸੀ ਅਸੀਂ ਡਾਕਟਰ ਇਸ ਵੇਲੇ, ਜਦੋਂ ਬਹੁਤ ਸਾਰੇ ਸਿੰਘ ਤਕਰੀਬਨ ਸ਼ਹੀਦ ਹੋ ਗਏ ਸੀਗੇ, ਤਾਂ ਬਹੁਤ ਕਿਸਮ ਦੀ ਜਿਹੜੀ ਸੀਗੀ ਮੂਵਮੈਂਟ ਬਹੁਤ ਡਾਊਨ ਹੋ ਗਈ ਸੀਗੀ। ਬਹੁਤ ਸਾਰੇ ਕਹਿੰਦੇ ਕਹਾਉਂਦੇ ਸਿੰਘ ਜਿਹੜੇ ਘਰੀ ਬਹਿ ਗਏ ਸੀਗੇ, ਨਿਰਾਸ਼ਤਾ ਪੈਦਾ ਹੋ ਗਈ ਸੀਗੀ। ਤਾਂ ਫਿਰ ਅਸੀਂ ਸਾਰੇ ਜਥੇਬੰਦੀਆਂ ਦੀ ਇੱਕ ਸਾਂਝੀ ਅੰਬਰੇਲਾ ਆਰਗੇਨਾਈਜੇਸ਼ਨ ਬਣਾਈ ਸੀਗੀ, ਜਿਹਨੂੰ ਅਸੀਂ FSO ਫੈਡਰੇਸ਼ਨ ਆਫ ਦੀ ਸਿੱਖ ਆਰਗੇਨਾਈਜੇਸ਼ਨ UK ਕਹਿੰਦੇ ਹੈਗੇ ਆ। ਉਹ ਅੱਜ ਤੱਕ ਲਗਾਤਾਰ ਕੰਮ ਕਰ ਰਹੀ ਹੈਗੀ। ਉਹ ਇੱਕ ਉਸ ਚੀਜ਼ ਨੇ UK ਦੇ ਸਿੱਖਾਂ ਵਿੱਚ ਜਿਹੜੇ ਐਕਟਿਵਿਸਟ ਹੈਗੇ ਆ, ਖਾਸ ਤੌਰ ਤੇ ਉਹਨਾਂ ਨੂੰ ਆਪਸ ਵਿੱਚ ਹੀ ਬੈਠਣ ਦਾ ਮੌਕਾ ਮਿਲਿਆ ਉਹਨਾਂ, ਤੇ ਉਹਦੇ ਨਾਲ ਜਿਹੜੀ ਆਪਣੇ ਵਿਚਾਰ ਸੀਗੇ ਉਹ ਮੀਟਿੰਗਾਂ ਹਰੇਕ ਮਹੀਨੇ ਉੱਤੇ ਹੁੰਦੀਆਂ ਹੈਗੀਆਂ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਅਮਰੀਕਾ ਦੇ ਕੈਨੇਡਾ ਦੇ ਵਿੱਚ ਕਰੋ, ਈਵਨ ਸਾਨੂੰ ਪੰਜਾਬ ਦੇ ਵਿੱਚ ਇਹੋ ਜਿਹੀ ਜਿਹੜੀ ਹੈਗੀ ਸਿਸਟਮ ਬਣਾਉਣਾ ਚਾਹੀਦਾ ਹੈਗਾ, ਜਿਹਦੇ ਨਾਲ ਜੇ ਅਸੀਂ ਖਾਲਿਸਤਾਨੀ ਧਿਰਾਂ ਇਕੱਠੀਆਂ ਹੋ ਜਾਣਗੀਆਂ ਤਾਂ ਫਿਰ ਉਹਨੂੰ ਸਮੁੱਚੇ ਤੌਰ ਦੇ ਉੱਤੇ ਬਹੁਤ ਵੱਡਾ ਲੋਕਾਂ ਦੇ ਵਿੱਚ ਹੁਲਾਰਾ ਮਿਲੂਗਾ।
ਅੱਜ ਛੋਟੀ ਜਿਹੀ ਖਬਰ ਚੱਲਦੀ ਸੀਗੀ ਬਈ ਇਸ ਵੱਡੇ ਇਕੱਠ ਦੇ ਵਿੱਚ ਅਕਾਲ ਤਖ਼ਤ ਦੇ ਵਿੱਚ ਫਿਰ ਮੈਂ ਤੂੰ ਹੋਈ। ਉਹ ਗੱਲ ਤਾਂ ਬਹੁਤ ਜੀ ਛੋਟੀ ਹੁੰਦੀ ਆ, ਪਰ ਮੀਡੀਆ ਕਈ ਵਾਰ ਉਹਨੂੰ ਬੜਾ ਤਰੀਕੇ ਨਾਲ ਉਛਾਲ ਦਿੰਦਾ। ਤੇ ਫਿਰ ਜਿਹੜੀ ਸਾਡੀ ਕੀਤੀ ਕਰਾਈ ਗੱਲ ਹੁੰਦੀ ਆ ਪਿਛਲੇ 4-5 ਦਿਨਾਂ ਦੀ, ਉਹ ਮੁੜ ਕੇ ਸਾਨੂੰ ਫਿਰ ਮੁੜ ਕੇ ਜ਼ੀਰੋ ਤੋਂ ਰੀਸਟਾਰਟ ਕਰਨੀ ਪੈਂਦੀ ਹੈਗੀ ਆ। ਸੋ ਉਹ ਬੈਟਰ ਇਹ ਹੈਗਾ ਵੀ ਅਸੀਂ ਇਹ ਜਿਹੜੀਆਂ ਵੀ ਕੋਈ ਅਸੀਂ ਵੱਡੇ ਫੰਕਸ਼ਨ ਕਰਦੇ ਹੈਗੇ ਆ, ਅਸੀਂ ਉਹਨਾਂ ਦੀ ਜਿਹੜੀ ਰੂਪ ਰੇਖਾ ਪਹਿਲੇ ਮਿਖ ਦਈਏ, ਕਿਹੜੇ ਬੰਦੇ ਨੇ ਕੀ ਬੋਲਣਾ, ਕਿਹੜੇ ਬੰਦੇ ਨੇ ਕੀ ਨਹੀਂ ਬੋਲਣਾ, ਤਾਂ ਕਿ ਉਹਦੇ ਨਾਲ ਜਿਹੜੀ ਸਾਡੀ ਯੂਨਿਟੀ ਬਣੀ ਰਹੇ। ਤੇ ਇਸ ਚੀਜ਼, ਇਹ ਜਿਹੜੀ ਯੂਨਿਟੀ ਹੁੰਦੀ ਆ, ਇਹੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਆ। ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਜਿਹੜਾ ਗਲਤ ਨੈਰੇਟਿਵ ਸਾਡੇ ਵਿਰੋਧੀ ਪੈਦਾ ਕਰਦੇ ਹੈਗੇ ਆ, ਉਹ ਫਿਰ ਲੋਕਾਂ ਦੇ ਸਾਹਮਣੇ ਆ ਜਾਂਦਾ ਜੀ, ਦੇਖੋ ਇਹ ਤਾਂ ਆਹੀ ਕੰਮ ਕਰਦੇ ਹੈਗੇ, ਹਰਦਮ ਮਾੜੀ ਗੱਲ ਤੇ ਲੜ ਪੈਂਦੇ ਹੈਗੇ ਆ। ਜਾਂ ਦੂਜਾ ਹੈਗਾ ਜੀ ਆ ਵੀ ਸਾਨੂੰ ਗੁਰੂ ਦੀ ਗੋਲਕ ਸਾਡੇ ਕੋਲ ਆ, ਅਸੀਂ ਉਹਨੂੰ ਸਹੀ ਤਰੀਕੇ ਨਾਲ ਨਹੀਂ ਵਰਤ ਰਹੇ ਹੈਗੇ। ਮੇਰਾ ਇੱਕ ਹੋਰ ਜੀ ਇੱਕ ਡਾਕੂਮੈਂਟ ਹੈਗਾ, ਮੇਰੀ ਪੀਰ ਦਾ ਸਿਧਾਂਤ, ਉਹਦੀ ਵਿਆਖਿਆ, ਉਹਦੇ ਉੱਤੇ ਜੀ ਵੀ ਅਸੀਂ ਕੰਮ ਕਰ ਸਕਦੇ ਹੈਗੇ ਆ। ਉਹ ਵੀ ਇੱਕ ਵਰਕਿੰਗ ਡਾਕੂਮੈਂਟ ਹੈਗਾ ਆ। ਦੁਨੀਆ ਦੇ ਵਿੱਚ ਇਕੱਲੇ ਇੰਡੀਆ ਦੇ ਵਿੱਚ ਹੀ ਸਮਝ ਲਓ ਵੀ 1.5 ਕਰੋੜ ਜਿਹੜੇ ਲੋਕ ਹੈਗੇ ਆ, ਉਹ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਦਾ ਛਕਦੇ ਹੈਗੇ ਆ, ਫ੍ਰੀ ਆਫ ਚਾਰਜ, ਜੀ ਹਰੇਕ ਜੀ ਧਰਮ ਦੇ, ਹਰੇਕ ਕਾਸਟ ਦੇ, ਰੰਗ ਨਸਲ ਦੇ ਬਗੈਰ, ਜੀ ਡਿਸਕ੍ਰਿਮੀਨੇਟ ਨਹੀਂ ਕੀਤਾ। ਸੋ ਇਹ ਇੱਕ ਬਹੁਤ ਜੀ ਵੱਡੀ ਚੀਜ਼ ਹੈਗੀ ਆ। ਜੇ ਅਸੀਂ ਇਸ ਚੀਜ਼ ਨੂੰ ਦੱਸਿਆ ਜਾਵੇ ਲੋਕਾਂ ਦੇ ਵਿੱਚ ਵੀ ਦੇਖੋ ਭਾਈ, ਜਿਸ ਗਵਰਨਮੈਂਟ ਦੇ ਵਿੱਚ ਜਿਹਨੂੰ ਹੁਣ ਉਹ ਹਿੰਦੂ ਰਾਸ਼ਟਰ ਕਹਿੰਦੇ ਹੈਗੇ ਆ, ਉਹ ਹਿੰਦੂ ਰਾਸ਼ਟਰ ਤਾਂ ਲਾਗੂ ਕਰ ਦਿੱਤਾ ਉਹਨਾਂ ਨੇ ਹੈਗਾ, ਅਨਐਲਾਨਿਆ ਹੋਇਆ ਉਹਨੇ ਲਾਗੂ ਕੀਤਾ ਹੈਗਾ। ਜਿਹੜੀ ਪੰਜਾਬ ਦੀ ਪੁਲਿਸ ਆ, ਪ੍ਰਸ਼ਾਸਨ ਆ, ਸਾਰੀ ਜਿਹੜੀ ਰਾਜਨੀਤੀ ਹੈਗੀ ਆ, ਉਹ ਦਿੱਲੀ ਤੋਂ ਚੱਲ ਰਹੀ ਹੈਗੀ ਆ। ਤਾਂ ਸਿਰਫ ਉੱਥੇ ਕੁਰਸੀਆਂ ਦਿੱਤੀਆਂ ਇਹਨਾਂ ਨੂੰ, ਤੁਸੀਂ ਭ੍ਰਿਸ਼ਟਾਚਾਰ ਕਰੀ ਚੱਲੋ, ਪੈਸੇ ਇਕੱਠੇ ਕਰੀ ਚੱਲੋ, ਡਰੱਗ ਵੇਚ ਕੇ ਲੋਕਾਂ ਨੂੰ ਮਾਰੀ ਚੱਲੋ। ਹੁਣ ਉਹ ਜਿਹੜੀ ਤੁਸੀਂ ਗੱਲ ਕੀਤੀ ਬਠਿੰਡੇ ਦੇ ਵਿੱਚ, ਨਰਿੰਦਰਦੀਪ ਸਿੰਘ ਨੂੰ, ਇੱਕ ਟੀਚਰ ਸੀਗਾ, ਉਹਨੂੰ ਚੁੱਕ ਕੇ ਜੀ ਉਹਨੂੰ ਬੁਰੀ ਤਰ੍ਹਾਂ ਨੂੰ ਕਤਲ ਕੀਤਾ ਗਿਆ ਹੈਗਾ। ਸੋ ਉਹਦਾ ਕੀ ਕਸੂਰ ਸੀ? ਮਤਲਬ ਇਹੋ ਜਿਹੀਆਂ ਜਿਹੜੀਆਂ ਗੱਲਾਂ ਹੈਗੀਆਂ, ਇਹ ਨਾ ਤਾਂ ਹਟਣੀਆਂ ਹੈਗੀਆਂ ਜਦ ਤੱਕ ਉਹਦੇ ਨੱਕ ਦੇ ਵਿੱਚ ਨਕੇਲ ਨਹੀਂ ਪਾਈ ਜਾਂਦੀ। ਉਹ ਨਕੇਲ ਤਦੇ ਪਾਵਾਂਗੇ ਅਸੀਂ ਜੇ ਅਸੀਂ ਆਪ ਖੁਦ ਜਾਗਰੂਕ ਹੋਵਾਂਗੇ, ਇੱਕ ਇਹੋ ਜਿਹਾ ਸਿਸਟਮ ਪੈਦਾ ਕਰ ਦਈਏ ਖਾਲਿਸਤਾਨੀ ਬਣਨ ਤੋਂ ਪਹਿਲਾਂ, ਜਿਹਨੂੰ ਲੋਕ ਜਿਸ ਤਰੀਕੇ ਦੇ ਨਾਲ 18ਵੀਂ ਸਦੀ ਦੇ ਵਿੱਚ ਮਿਸਲਾਂ ਨੇ ਇੱਕ ਰਾਖੀ ਸਿਸਟਮ ਪੈਦਾ ਕੀਤਾ ਸੀਗਾ, ਉਸ ਰਾਖੀ ਸਿਸਟਮ ਦੇ ਨਾਲ ਜਿਹੜੇ ਗੈਰ ਸਿੱਖ ਸੀਗੇ ਉਹ ਸਾਡੇ ਸਭ ਵਿੱਚ ਆਏ ਸੀਗੇ, ਉਹ ਮਿਸਲਾਂ ਦੇ ਮੈਂਬਰ ਬਣੇ ਸੀਗੇ। ਮਿਸਲਾਂ ਦੇ ਵਿੱਚ ਆ ਕੇ ਉਹਨਾਂ ਨੇ ਫੌਜੀ ਕਾਰਵਾਈਆਂ ਦੇ ਵਿੱਚ ਹਿੱਸਾ ਪਾਇਆ ਸੀਗਾ, ਮੁਸਲਮਾਨਾਂ ਨੇ, ਹਿੰਦੂਆਂ ਨੇ। ਜੀ ਤੋਂ ਸਾਨੂੰ ਇੱਕ ਇਹੋ ਜਿਹਾ ਸਿਸਟਮ ਬਣਾਉਣਾ ਪਊਗਾ ਹੁਣ, ਤਾਂ ਕਿ ਅਸੀਂ ਲੋਕਾਂ ਨੂੰ ਇਹ ਦੱਸ ਸਕੀਏ। ਅਸੀਂ ਕਹਿੰਦੇ ਨਹੀਂ ਹੈਗੇ, ਅਸੀਂ ਕਰਦੇ ਵੀ ਹੈਗੇ ਆ। ਤੇ ਜਦੋਂ ਖਾਲਿਸਤਾਨ ਬਣ ਜਾਊਗਾ ਅਤੇ ਇਹਦਾ ਜਿਹੜਾ ਤੁਸੀਂ ਰਿਜ਼ਲਟ ਉਹ ਬੜੇ ਹੀ ਪੋਜ਼ਿਟਿਵ ਤਰੀਕੇ ਨਾਲ ਦੇਖੋਗੇ। ਸਾਊਥ ਏਸ਼ੀਆ ਵਿੱਚ ਸ਼ਾਂਤੀ ਹੋਊਗੀ। ਸਾਊਥ ਏਸ਼ੀਆ ਦੇ ਲੋਕਾਂ ਨੂੰ ਬਾਹਰ ਦੇਸ਼ਾਂ ਵਿੱਚ ਜਿਹੜੇ ਨੌਜਵਾਨ ਹੋਣਗੇ ਉਹਨੂੰ ਨਹੀਂ ਜਾਣਾ ਪਊਗਾ, ਉਹਨਾਂ ਦੇ ਆਪਣੇ ਹੀ ਕਾਰੋਬਾਰ ਹੋਣਗੇ, ਉਹਨਾਂ ਨੂੰ ਕੰਮਕਾਰ ਪੂਰਾ ਮਿਲੂਗਾ, ਉਹਨਾਂ ਦੀ ਰੋਟੀ ਪਾਣੀ ਦਾ, ਉਹਨਾਂ ਦੀ ਹਰੇਕ ਚੀਜ਼ ਦਾ ਜਿਹੜਾ ਹੈਗਾ ਉਹਨਾਂ ਦਾ ਪ੍ਰਬੰਧ ਕੀਤਾ ਜਾਊਗਾ ਉਸ ਦੇਸ਼ ਦੀ ਗੌਰਮੈਂਟ ਵੱਲੋਂ। ਸੋ ਇਹ ਸਾਨੂੰ ਜ਼ਰੂਰ ਕਰਨ ਦੀ ਲੋੜ ਹੈਗੀ। ਸਾਡੇ ਕੋਲ ਸਰਮਾਏ ਦਾ ਕੋਈ ਘਾਟਾ ਨਹੀਂ, ਸਾਡੇ ਕੋਲ ਹੁਣ ਅਕਲ ਦਾ ਵੀ ਕੋਈ ਘਾਟਾ ਨਹੀਂ ਹੈਗਾ, ਪਰ ਸਾਡੀ ਇੱਕ ਜਿਹੜੀ ਕਮਜ਼ੋਰੀ ਹੈਗੀ ਆ ਉਹ ਇਹ ਹੈਗੀ ਆ ਵੀ ਅਸੀਂ ਹਰੇਕ ਹੀ ਸਰਦਾਰ ਆ, ਹਰੇਕ ਹੀ ਅਸੀਂ ਸੋਚਦੇ ਮੈਂ ਜੋ ਕੀਤਾ ਮੈਂ ਸਹੀ ਕੀਤਾ, ਜਿਹੜਾ ਉਸਨੇ ਕੀਤਾ ਉਹ ਗਲਤ ਕੀਤਾ। ਉਹ ਸਮਝਣ ਦੀ ਲੋੜ ਹੈਗੀ ਆ, ਆਪਸ ਵਿੱਚ ਹੀ ਅੰਡਰਸਟੈਂਡਿੰਗ ਜਿਹੜੀ ਹੈਗੀ ਆ। ਨਹੀਂ, ਸਰਮਾਏ ਦੀ ਤਾਂ ਜੇ ਐਗਜ਼ਾਮਪਲ ਦੇਣੀ ਹੋਵੇ ਤਾਂ ਅੱਜ ਦੇ ਹਾਲਾਤਾਂ ਦੇ ਮੁਤਾਬਕ 1965 ਦੀ ਜੰਗ ਤੋਂ ਬਾਅਦ ਉਹ ਜਿਹੜਾ ਲਾਲ ਬਹਾਦਰ ਸ਼ਾਸਤਰੀ ਆ, ਇਹਨਾਂ ਦਾ ਪ੍ਰਧਾਨ ਮੰਤਰੀ ਸੀ, ਉਹਨੇ ਐਲਾਨ ਕੀਤਾ ਸੀ ਕਿ ਸਾਨੂੰ ਪੈਸੇ ਦੀ ਲੋੜ ਆ, ਫੌਜ ਨੂੰ ਜਿਹੜਾ ਅਪਡੇਟ ਅਸੀਂ ਕਰਨਾ, ਦੁਸ਼ਮਣ ਸਾਡੇ ਉੱਤੇ ਚੜਿਆ ਆਉਂਦਾ, ਤੇ ਸਾਨੂੰ ਤੇ ਪੰਜਾਬ ਦੇ ਵਿੱਚੋਂ ਜਿੰਨਾ ਟੋਟਲ ਸਾਰੇ ਭਾਰਤ ਚੋਂ ਫੌਜ ਲਈ ਪੈਸਾ ਇਕੱਠਾ ਹੋਇਆ, ਕੱਲੇ ਪੰਜਾਬ ਦੇ ਵਿੱਚੋਂ ਉਹਦਾ 90% ਸੀ। ਤੇ ਅੱਜ ਉਹ ਦਿਨ ਫੇਰ ਦੁਹਰਾਇਆ ਜਾ ਰਿਹਾ। ਇਹਨਾਂ ਦਾ 에ਅਰ ਮਾਰਸ਼ਲ ਜਿਹੜਾ ਹੈਗਾ ਅਮਰਦੀਪ ਸਿੰਘ, ਉਹ ਵੀ ਆਪਣੇ ਬਿਆਨਾਂ ਦੇ ਵਿੱਚ ਕਹਿ ਰਿਹਾ, ਉਹ ਜਿੱਥੇ ਮੋਦੀ ਸਰਕਾਰ ਨੂੰ ਕੋਸ ਰਿਹਾ ਕਿ ਮੇਰੇ ਜਿਹੜੇ ਸਾਡੇ ਫੌਜ ਦੇ ਪ੍ਰੋਜੈਕਟ ਹੈ ਸਮੇਂ ਸਿਰ ਪੂਰੇ ਨਹੀਂ ਕੀਤੇ ਜਾ ਰਹੇ, ਉੱਥੇ ਹੀ ਸਿੱਖਾਂ ਨੂੰ ਇਹ ਹਵਾਲਾ ਦੇ ਰਿਹਾ ਕਿ ਸਿੱਖਾਂ ਦੇ ਵਿੱਚ ਦਸਵੰਧ ਕੱਢਣ ਦਾ ਜਿਹੜਾ ਰਿਵਾਜ ਹੈ, ਇਹ ਦਸਵੰਧ ਤੁਸੀਂ ਭਾਰਤੀ ਫੌਜ ਨੂੰ ਦਿਓ ਤਾਂ ਕਿ ਅਸੀਂ ਤਕੜੇ ਹੋ ਕੇ ਫੇਰ ਤੁਹਾਡੇ ਪੰਜਾਬ ਦੇ ਉੱਤੇ ਅਸੀਂ ਹੋਰ ਵੱਧ ਚੜ ਕੇ ਹਮਲੇ ਕਰ ਸਕੀਏ। ਸੋ ਇਹ ਇਹਨਾਂ ਦੀ ਮਤਲਬ ਸਾਡੇ ਸਰਮਾਏ ਨੂੰ ਇਸ ਢੰਗ ਨਾਲ ਇਹ ਵਰਤਦੇ ਆ। ਉੱਥੇ S-400 ਮਿਜ਼ਾਈਲਾਂ ਪੰਜਾਬ ਦੀ ਹਿੱਕ ਤੇ ਲਾ ਕੇ ਦੁਸ਼ਮਣਾਂ ਨੂੰ ਇਹ ਸਿੱਧਾ ਵੰਗਾਰ ਰਿਹਾ ਕਿ ਜੇ ਤੁਸੀਂ ਹਮਲਾ ਕਰਨਾ ਪਹਿਲਾਂ ਪੰਜਾਬ ਤੇ ਕਰੋ, ਕਿਉਂਕਿ ਸਾਡੇ ਸਿਕਿਉਰਿਟੀ ਸਿਸਟਮ ਆ ਜਿਹੜੇ ਪੰਜਾਬ ਦੀ ਧਰਤੀ ਤੇ ਲੱਗੇ ਹੋਏ ਆ। ਹਾਂਜੀ, ਤੇ ਇਹਦੇ ਨਾਲ ਆਪਾਂ ਹੁਣ ਅਗਲੀ ਗੱਲ ਜਿਹੜਾ ਡਾਇਸਪੋਰਾ ਦੇ ਉੱਤੇ ਆਉਣੇ ਆ ਜੀ। ਫੇਰ
ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਅੱਜ ਅਮਰੀਕਾ ਦੀ ਜਿਹੜੀ ਆ ਕਾਂਗਰਸ ਦੇ ਵਿੱਚ ਅੱਜ ਅਰਦਾਸ ਕਰਕੇ ਜੂਨ 1984 ਦੇ ਸਿੱਖ ਸ਼ਹੀਦਾਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਦਿੱਤੀ ਜਾਣੀ ਹੈ ਜੀ। ਅਮਰੀਕਾ ਦੀ ਕਾਂਗਰਸ ਦੇ ਵਿੱਚ, ਔਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਸਾਰੀਆਂ ਅੱਜ ਤਕਰੀਬਨ ਅਮਰੀਕਾ ਦੀਆਂ ਉੱਥੇ ਹਾਜ਼ਰ ਨੇ। ਸੋ ਇਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਕਾਫੀ ਜਿਹੜਾ ਗੰਭੀਰਤਾ ਦੇ ਨਾਲ ਵਿਦੇਸ਼ਾਂ ਦੇ ਵਿੱਚ ਇਹ ਕੰਮ ਚੱਲ ਰਿਹਾ, ਜਿੱਥੇ ਅਸੀਂ ਜਿਹੜਾ ਹੈਗਾ 6 ਫॉर ਜਸਟਿਸ ਦੀ ਮੁਹਿੰਮ ਹੋਵੇ, ਰੈਫਰੈਂਡਮ ਦੀ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਅੱਜ ਲਾਈਨਾਂ ਦੇ ਵਿੱਚ ਲੱਗ ਰਹੇ ਨੇ, ਕਿਉਂਕਿ ਇਹ ਮੌਕਾ ਪੰਜਾਬ ਦੇ ਵਿੱਚ ਨਹੀਂ ਦਿੱਤਾ ਜਾਂਦਾ ਕਿ ਤੁਸੀਂ ਖਾਲਿਸਤਾਨ ਲਈ ਹਾਂ ਜਾਂ ਨਾ ਕਰੋ। ਉਹ ਜਿਹੜੀਆਂ ਵੋਟਾਂ ਉੱਥੇ ਪੈਂਦੀਆਂ ਨੇ ਅਸੈਂਬਲੀਆਂ ਲਈ ਜਾਂ ਪਾਰਲੀਮੈਂਟ ਲਈ, ਉਹ ਵੱਖਰੀ ਚੀਜ਼ ਆ। ਹਾਲਾਂਕਿ ਉਹਦੇ 'ਚ ਵੀ ਹਮੇਸ਼ਾ ਹਾਰੀਏ ਜਾਂ ਜਿੱਤੀਏ ਕੋਈ ਫਰਕ ਨਹੀਂ ਪੈਂਦਾ, ਪਰ ਸਾਡੀ ਧਿਰ ਜਿਹੜੀ ਆ ਅਕਾਲ ਤਖਤ ਸਾਹਿਬ ਤੋਂ ਬਣੀ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਉਸ ਦੇ ਵਿੱਚ ਕੰਟੈਸਟ ਕਰਦੀ ਆ। ਜਿੱਤ ਹਾਰ ਦਾ ਕੋਈ ਫਰਕ ਨਹੀਂ ਪੈਂਦਾ। ਸਰਦਾਰ ਮਾਨ 3 ਵਾਰ MP ਬਣੇ ਨੇ, ਉਹਨਾਂ ਨੇ ਪਰਫਾਰਮੈਂਸ ਵੀ ਦਿੱਤੀ ਆ। ਪਰ ਗੱਲ ਅਸਲ ਇਹ ਹੈ ਕਿ ਜਿਹੜਾ ਵੀ ਸਿਸਟਮ ਗਿਵਨ ਸਰਕਮਸਟੈਂਸਿਸ ਦੇ ਵਿੱਚ ਜਿਹੜਾ ਤੁਹਾਨੂੰ ਸਿਸਟਮ ਦਿੱਤਾ ਜਾਂਦਾ, ਤੁਸੀਂ ਉਹਨੂੰ ਯੂਜ਼ ਕਿੱਦਾਂ ਕਰਦੇ ਹੋ, ਆਪਣੀ ਗੱਲ ਰੱਖਣ ਲਈ ਕਰਦੇ ਹੋ, ਜਿਹੜਾ ਕੰਮ ਉਹਨਾਂ ਨੇ ਬਖੂਬੀ ਕੀਤਾ। ਔਰ ਦੂਜੇ ਪਾਸੇ ਜਦੋਂ ਅਸੀਂ ਡਾਇਸਪੋਰਾ ਦੀ ਗੱਲ ਕਰਦੇ ਹਾਂ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਲਾਈਨਾਂ 'ਚ ਲੱਗ ਕੇ ਵੋਟਾਂ ਪਾ ਰਹੇ ਆ ਆਪਣੇ ਕੌਮੀ ਘਰ ਦੀ ਆਜ਼ਾਦੀ ਦੇ ਲਈ, ਉੱਥੇ ਹੋਰ ਵੀ ਸੈਮੀਨਾਰ ਵੀ ਚੱਲਦੇ ਨੇ। ਇੱਥੇ ਵਰਲਡ ਸਿੱਖ ਪਾਰਲੀਮੈਂਟ ਆ, ਉਹ ਬੜਾ ਵਧੀਆ ਕੰਮ ਕਰ ਰਹੀ ਆ। ਉਹਨਾਂ ਦਾ ਹਰ ਸੈਸ਼ਨ ਆ ਜਿਹੜਾ ਉਹ ਪਿਛਲੇ ਦਿਨ ਤੋਂ ਵੱਧ, ਜਿਹੜਾ ਪਿਛਲੇ ਸਾਲ ਤੋਂ ਵੱਧ ਤਰੱਕੀ ਦੇ ਵਿੱਚ ਹੁੰਦਾ ਜਦੋਂ ਉਹ ਗੱਲਾਂ ਕਰਦੇ ਹਨ। ਕਈ ਗੱਲਾਂ ਜਿਹੜੀਆਂ ਉਹ ਅਸੀਂ ਡਿਸਕਸ ਵੀ ਨਹੀਂ ਕਰ ਸਕਦੇ ਸੋਸ਼ਲ ਮੀਡੀਆ ਤੇ, ਕਿਉਂਕਿ ਆਪਣੀ ਸਟ੍ਰੈਟੇਜੀ ਆ, ਆਪਣਾ ਗੇਮ ਪਲਾਨ ਹੁੰਦਾ ਹਰ ਇੱਕ ਜਥੇਬੰਦੀ ਦਾ, ਤੇ ਉਹਨਾਂ ਨੇ ਕਿੰਨਾ ਕੁ ਪਬਲਿਕ ਦੇ ਵਿੱਚ ਰੱਖਣਾ ਜਾਂ ਕਿੰਨਾ ਕੁ ਉਹਨਾਂ ਨੇ ਗੁਪਤ ਤੌਰ ਤੇ ਕਰਨਾ, ਇਹ ਵੱਖਰੀ ਗੱਲ ਆ। ਪਰ ਤੁਸੀਂ ਕੀ ਸਮਝਦੇ ਹੋ ਕਿ ਹੋਰ ਕੀ ਉਪਰਾਲੇ ਜਿਹੜੇ ਐਕਸਟਰਾ ਇਹਨਾਂ ਤੋਂ ਜੋ ਕੁਝ ਹੋ ਰਿਹਾ, ਹੋਰ ਕੀ ਕਰ ਸਕਦੇ ਆ ਕਿ ਸਾਡਾ ਜਿਹੜਾ ਇਹ ਰਾਹ ਆ ਇਹ ਸਾਫ਼ ਹੋ ਜਾਏ? ਦੇਖੋ, ਜਿਹੜੀ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਵੀ ਗੱਲ ਕੀਤੀ ਹੈਗੀ ਆ, ਬਹੁਤ ਵਧੀਆ ਕੰਮ ਕਰ ਰਹੀ ਹੈ ਅਮਰੀਕਾ ਦੇ ਵਿੱਚ, ਖਾਸ ਤੌਰ ਤੇ ਇਸ ਵੇਲੇ। ਮੈਂ ਚਾਹੁੰਦਾ ਹੈਗਾ ਵੀ ਉਹ ਇਕੱਲੀ ਜਥੇਬੰਦੀ ਨਾ ਹੋਵੇ, ਉਹ ਇੱਕ ਵਰਲਡ ਸਿੱਖ ਪਾਰਲੀਮੈਂਟ ਹੋਵੇ। ਮੈਂ ਹਾਲਾਂਕਿ ਉਹਦਾ ਨਾਮ ਵਰਲਡ ਸਿੱਖ ਪਾਰਲੀਮੈਂਟ ਤੇ ਵਰਲਡ ਖਾਲਿਸਤਾਨ ਪਾਰਲੀਮੈਂਟ ਚਾਹੁੰਦਾ ਹੈਗਾ ਆ, ਪਰ ਮੈਂ ਸੋਚਦਾ ਹੈਗਾ ਵੀ ਉਹ ਇੱਕ ਜਥੇਬੰਦੀ ਨਾ ਬਣੇ, ਉਹ ਸਮੁੱਚੇ ਸਿੱਖਾਂ ਦੀ ਇੱਕ ਜਥੇਬੰਦੀ ਬਣੇ, ਜਿਹਦੇ ਵਿੱਚ ਜਿਹੜੇ ਖਾਲਿਸਤਾਨੀ ਧਿਰਾਂ, ਖਾਲਿਸਤਾਨੀ ਸੋਚ ਦੇ ਹਿੰਦੂ ਵੀ ਹੈਗੇ ਆ ਜੀ, ਉਹਨਾਂ ਨੂੰ ਵੀ ਲਿਆਂਦਾ ਜਾਵੇ। ਜਿੱਦਾਂ ਉਹ ਡਾਕਟਰ ਗਰਗ ਹੈਗੇ ਆ ਉੱਥੇ ਪੰਜਾਬ ਦੇ ਵਿੱਚ, ਉਹ ਵੀ ਸੋਹਣਾ ਕੰਮ ਕਰ ਰਹੇ ਹੈਗੇ, ਬੜੇ ਸੋਹਣੀ ਸੱਚ ਦੀ ਗੱਲ ਕਰ ਰਹੇ ਹੈਗੇ ਆ। ਮਤਲਬ ਇਹੋ ਜਿਹਾ ਅਨੇਕਾਂ ਹੋਰ ਬੰਦੇ ਵੀ ਹੋਣਗੇ ਜਿਹਨਾਂ ਨਾਲ ਹਿੰਦੂਆਂ ਨੂੰ ਵੀ ਅਹਿਸਾਸ ਹੋਵੇ ਵੀ, ਕਿਉਂਕਿ ਦੇਖੋ ਜੀ, ਖਾਲਿਸਤਾਨ ਤਾਂ ਬਣਨਾ ਅਸੀਂ ਸਾਡੀ ਅਕਲ ਦੇ ਹਿਸਾਬ ਨਾਲ, ਜੇ ਅਸੀਂ ਜਿਹੜੀ ਇੱਕ ਮੁੱਠਤਾ ਹੈਗੀ ਆ, ਉਹ ਜ਼ਰੂਰ ਜੀ ਤੁਸੀਂ ਦੁਬਾਰਾ ਗੱਲ ਸ਼ੁਰੂ ਕਰਿਓ ਆਪਣੀ, ਕਿਉਂਕਿ ਕੋਈ ਟੈਕਨੀਕਲ ਇਸ਼ੂ ਆ ਗਿਆ ਸੀ, ਕੁਝ ਸਮੇਂ ਲਈ ਤੁਹਾਡੀ ਆਵਾਜ਼ ਬੰਦ ਹੋਈ ਸੀ ਜੀ। ਜੀ ਹਾਂਜੀ, ਮੈਂ ਉਹ ਸੋਚਦਾ ਹੈਗਾ ਵੀ ਜਿੱਦਾਂ ਵਰਲਡ ਸਿੱਖ ਪਾਰਲੀਮੈਂਟ ਹੈਗੀ ਆ ਜੀ, ਉਹ ਅਮਰੀਕਾ ਦੇ ਵਿੱਚ ਸੋਹਣਾ ਕੰਮ ਕਰ ਰਹੀ ਹੈਗੀ ਆ ਜੀ, ਤੇ FSJ ਵੀ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜ਼ਿਆਦਾ ਕੰਮ ਕਰ ਰਹੀ ਹੈਗੀ ਆ ਪੋਲੀਟੀਕਲ ਤੌਰ ਦੇ ਉੱਤੇ ਜੀ। ਇਹਨਾਂ ਚੀਜ਼ਾਂ ਨੂੰ ਸਾਨੂੰ ਖੁੱਲੀ ਮਾਰਕੀਟ ਦੇ ਵਿੱਚ ਲਿਆਉਣਾ ਪਊਗਾ। ਮਤਲਬ ਬਾਕੀ ਦੇ ਜਿਹੜੇ ਸ਼ਾਇਦ ਉਹਨਾਂ ਦੀ ਜਥੇਬੰਦੀ ਵਿੱਚ ਨਹੀਂ ਵੀ ਹੈਗੇ, ਉਹਨਾਂ ਨੂੰ ਵੀ ਵਿੱਚ ਲਿਆਉਣਾ ਚਾਹੀਦੀ ਲੋੜ ਹੈਗੀ, ਕਿਉਂਕਿ ਤਾਂ ਕਿ ਇਹ ਜਿਹੜੀ ਇੱਕ ਮੁੱਠਤਾ ਹੈਗੀ ਆ ਉਹਨੂੰ ਲਿਆਂਦਾ ਜਾ ਸਕੇ ਦੁਨੀਆ ਦੇ ਸਾਹਮਣੇ। ਮੈਂ ਗੱਲ ਕੀਤੀ ਸੀਗੀ ਪੰਜਾਬ ਦੀ ਵੀ ਗੱਲ ਕੀਤੀ ਸੀਗੀ ਵੀ ਜਿਹੜੇ ਮੋਡਰੇਟ ਕਿਸਮ ਦੇ ਜਾਂ ਸਿੱਖ ਰਾਜ ਨੂੰ ਸਮਝਣ ਵਾਲੇ ਹਿੰਦੂ ਹੈਗੇ ਆ, ਉਹਨਾਂ ਨੂੰ ਵੀ ਵਿੱਚ ਲਿਆਉਣਾ ਚਾਹੀਦਾ ਹੈਗਾ, ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਖੜਾ ਕਰਨਾ ਚਾਹੀਦਾ ਆਪਣੇ ਵੱਲੋਂ, ਆਪਣੀਆਂ ਜਥੇਬੰਦੀਆਂ ਵੱਲੋਂ। ਜੀ ਤੁਸੀਂ ਸਾਡੇ ਨਾਲ ਕਾਲਰ ਨੇ ਜੀ, ਅਸੀਂ ਮਾੜਾ ਜਿਹਾ ਇਹਨਾਂ ਨਾਲ ਗੱਲਬਾਤ ਕਰ ਲਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੁਸੀਂ 1 ਮਿੰਟ ਹੋਲਡ ਕਰਿਓ, ਮੈਨੂੰ ਥੋੜੀ ਜਿਹੀ ਆਵਾਜ਼ ਵਧਾਉਣੀ ਪੈਣੀ ਹੈ, ਤੁਹਾਡੀ ਆਵਾਜ਼ ਘੱਟ ਆ ਰਹੀ ਹੈ। ਮੈਂ ਮਾਫੀ ਚਾਹੁੰਦਾ, ਹਜੇ ਥੋੜਾ ਜਿਹਾ ਅਸੀਂ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਨਾ ਨਵਾਂ, ਤੇ ਸਾਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਜੀ। ਭਾਈ ਸਾਹਿਬ
ਪ੍ਰੋਗਰਾਮ ਸ਼ੁਰੂ ਕੀਤਾ ਜੀ। ਜੀ ਧੰਨਵਾਦ ਜੀ। ਤੇ ਵਧਾਈ ਦੇ ਪਾਤਰ ਹੋ ਤੁਸੀਂ, ਚਲੋ ਸਿੱਖ ਪੰਥ ਦੇ ਜਿਹੜੀਆਂ ਮੁੱਦੇ ਆ ਉਹਨਾਂ ਨੂੰ ਬੜੀ ਰਸੰਗਤ ਚ ਲੈ ਕੇ ਆ ਰਹੇ ਆ ਜੀ ਤੇ ਜਿਹੜਾ ਆਪਣਾ ਜੂਨ 1984 ਦਾ ਆਪਾਂ ਮਨਾ ਰਹੇ ਹਾਂ ਘੱਲੂਘਾਰਾ, ਉਹਦੇ ਬਾਰੇ ਭਾਈ ਸਾਹਿਬ ਸਾਡੇ ਆਪਣੇ ਗ੍ਰਾਂਤੀ ਸਿੰਘ ਜੀ ਜਾਣਕਾਰੀ ਦੇਣਗੇ ਤੇ ਕਰੋ ਜੀ ਸਾਂਝੀ। ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬ੍ਰਾਡਕਾਸਟ ਹੋ ਰਿਹਾ ਜੀ ਇਹ ਪ੍ਰੋਗਰਾਮ? ਜੀ ਜੀ ਲਾਈਵ ਹੈ ਜੀ। ਓਕੇ ਓਕੇ ਜੀ ਬੇਨਤੀ ਹੈ ਜੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਜੀ ਮੌਂਟਰੀਅਲ ਦੀ ਸਮੂਹ ਸੰਗਤ ਵੱਲੋਂ ਘੱਲੂਘਾਰਾ ਦਿਵਸ ਮਨਾਉਣ ਵਾਸਤੇ ਜੀ ਸਭ ਤੋਂ ਪਾਵਨ ਅਖੰਡ ਪਾਠ ਸਾਹਿਬ ਆਰੰਭ ਕੀਤੇ ਹੋਏ ਆ ਜੀ। ਜੀ 4 ਜੂਨ 1984 ਨੂੰ ਜੀ ਜੋ ਹਿੰਦ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਅਟੈਕ ਕੀਤਾ, ਜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਟੇਰੀ ਕੀਤਾ, ਜੀ ਹਜ਼ਾਰਾਂ ਮਾਈ ਭਾਈ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਦਿਹਾੜਾ ਮਨਾਉਣ ਆਏ ਸਨ, ਸ਼ਹੀਦੀ ਦਿਹਾੜਾ ਮਨਾਉਣ ਆਏ ਸੀ, ਜੀ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਤੇ ਜੀ ਬੜੀ ਦਰਦਨਾਕ ਜੋ ਵਾਤਾਵਰਨ ਸੀ ਉੱਥੇ ਬਣਿਆ ਜੀ। ਜੀ ਔਰ ਉਸ ਸਿੱਖਾਂ ਦੇ ਦਿਲਾਂ ਤੇ ਸਦਾ ਹੀ ਇਹ ਜਿਹੜਾ ਇਹ ਕੋਈ ਉਤਾਰ ਨਹੀਂ ਸਕਦਾ। ਜੀ ਤੇ ਹਰ ਸਾਲ ਮਾਊਂਟ ਰੈਵ ਦੀ ਸੰਗਤ ਬੜੀ ਚੜ੍ਹਦੀ ਕਲਾ ਦੇ ਨਾਲ ਦਿਹਾੜਾ ਸ਼ਹੀਦਾਂ ਦਾ ਦਿਨ ਮਨਾਉਂਦੇ ਆ। ਜੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੀਆਂ ਸੰਗਤਾਂ ਜੀ ਜੋ ਪਾਰਕ ਦਾ ਪ੍ਰੋਗਰਾਮ ਹੈ, ਇਹ ਕੱਲ ਸ਼ਨੀਚਰਵਾਰ ਸ਼ਾਮ ਦਾ ਜੀ। ਜੀ ਸ਼ਾਮ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ। ਜੀ ਉਪਰੰਤ ਗੁਰੂ ਘਰ ਦੇ ਰਾਗੀ ਸਾਹਿਬਾਨ ਕੀਰਤਨ ਕਰਨਗੇ, ਕਥਾਵਾਚਕ ਸਾਹਿਬਾਨ ਅਤੇ ਢਾਡੀ ਜਥਾ ਵਿਸ਼ੇਸ਼ ਤੌਰ ਤੇ ਪਹੁੰਚ ਕੇ ਜੋ ਤੀਜਾ ਵੱਡਾ ਘੱਲੂਘਾਰਾ ਜੀ ਹੋਇਆ ਉਹਦੇ ਬਾਰੇ ਸਿੱਖ ਸੰਗਤ ਦੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਨਗੇ ਜੀ। ਜੀ ਔਰ ਇਸ ਸੰਬੰਧ ਦੇ ਵਿੱਚ ਅੱਜ ਦੇ ਨਾਲ ਇਹ ਬੇਨਤੀ ਕਰਨ ਵਾਸਤੇ ਅਸੀਂ ਹਾਜ਼ਰ ਹੋਏ ਹਾਂ ਜੀ ਔਰ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਸੰਗਤਾਂ ਵੱਧ ਚੜ ਕੇ ਜਿੱਥੇ ਜਿੱਥੇ ਵੀ ਗੁਰਧਾਮਾਂ ਦੇ ਵਿੱਚ ਜਾ ਕੇ, ਗੁਰੂ ਘਰਾਂ ਦੇ ਵਿੱਚ ਜਾ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਜੀ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਜੋ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਦੀ ਅੱਜ ਸ਼ਹਾਦਤ ਹੋਈ ਹੈ 9:30 ਵਜੇ ਜੀ ਔਰ ਗੁਰੂ ਘਰ ਵਿਖੇ ਵੀ ਵਿਸ਼ੇਸ਼ ਤੌਰ ਤੇ ਹੀ ਉਸ ਸਮੇਂ ਭੋਗ ਪਾਇਆ ਤੇ ਅਰਦਾਸ ਕੀਤੀ ਜੀ ਔਰ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜੀ। ਜੀ ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਬੇਨਤੀ ਹੈ ਜੀ। ਤੇ ਅੱਜ ਵੀ ਸਿੱਖ ਸੰਗਤਾਂ ਬਹੁਤ ਵੱਡੀ ਪੱਧਰ ਤੇ ਗੁਰੂ ਘਰਾਂ ਵਿੱਚ ਇੱਥੇ ਆ ਰਹੀਆਂ ਜੀ। ਜੀ ਅੱਜ ਸ਼ਾਮ ਦੇ ਵੀ ਦੀਵਾਨ ਹੈ, ਕੱਲ ਸ਼ਨੀਚਰਵਾਰ ਦੇ ਵੀ ਦੀਵਾਨ ਹੈ ਜੀ। ਜੀ ਇਸ ਕਰਕੇ ਇਹ ਪ੍ਰੋਗਰਾਮ ਜਿਹੜਾ ਥੋੜਾ ਜਿਹਾ ਤਬਦੀਲੀ ਕੀਤੀ, ਐਤਵਾਰ ਨੂੰ ਗੁਰਦੁਆਰਾ DDO ਵਿਖੇ ਨਗਰ ਕੀਰਤਨ ਹੈ ਨਾ ਜੀ। ਜੀ ਤੋਂ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਹੁਣ ਐਤਵਾਰ ਸੀ ਸਮਾਗਮ, ਫਿਰ ਪ੍ਰਬੰਧਕਾਂ ਨੇ ਭਾਈ ਜਸਵਿੰਦਰ ਸਿੰਘ ਜੀ ਆਏ, ਇਹਨਾਂ ਨੇ ਤੇ ਪਰਮਾਰ ਜੀ ਸਾਰੇ, ਤੇ ਫਿਰ ਪ੍ਰੋਗਰਾਮ ਜਿਹੜਾ ਹੈ ਸ਼ਨੀਚਰਵਾਰ ਦਾ ਕੀਤਾ। ਸੰਗਤਾਂ ਨੂੰ ਸੋ ਬੇਨਤੀ ਕਰਦੇ ਆ ਤੇ ਵੱਧ ਚੜ ਕੇ ਇੱਥੇ ਆ ਕੇ ਮਹਾਰਾਜ ਚਰਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਜੁੜੀਏ ਜੀ। ਹਾਂਜੀ ਜੀ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਧੰਨਵਾਦ ਜੀ। ਵਾਹਿਗੁਰੂ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਕਾਲ ਸੀ ਜੀ ਜਿਹੜੇ ਹੈੱਡ ਗ੍ਰੰਥੀ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸਟੈਂਸ਼ਨ ਮੌਂਟਰੀਅਲ ਤੋਂ, ਉਹਨਾਂ ਦੇ ਨਾਲ ਮੈਨੇਜਮੈਂਟ ਤੋਂ ਭਾਈ ਜਸਵਿੰਦਰ ਸਿੰਘ ਜੀ ਜੁੜੇ ਸੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਅਖੰਡ ਪਾਠ ਸਾਹਿਬ ਜਿਹੜੇ ਨੇ The Indian Army used infantry and heavy artillery, including tanks, high-powered... ਫਿਰ ਬੇਨਤੀ ਕਰਦਾ ਜੀ ਕਿ ਜੀ ਉਹਦੇ 'ਚ ਆਵਾਜ਼ ਆ ਰਹੀ ਸੀ ਜਿਹੜੀ ਤੁਹਾਡੇ ਪਿੱਛੇ ਡਿਸਪਲੇ ਦੇ ਉੱਤੇ ਤੁਸੀਂ ਵੀਡੀਓ ਚਲਾਈ ਸੀ, ਤੇ ਉਹ ਆਵਾਜ਼ ਦਾ ਥੋੜਾ ਜਿਹਾ ਦੇਖ ਲਿਓ। ਸੋ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਪ੍ਰੋਗਰਾਮ ਕੀਤੇ ਜਾਣੇ ਨੇ, ਅੱਜ ਵੀ ਸ਼ਾਮ ਨੂੰ ਦੀਵਾਨ ਸਜਣਗੇ ਤੇ ਕੱਲ ਨੂੰ ਸ਼ਨੀਵਾਰ ਵੀ ਵਿਸ਼ੇਸ਼ ਪ੍ਰੋਗਰਾਮ ਹੋਣਗੇ ਸਾਰੀ ਦਿਹਾੜੀ, ਤੇ ਉਸ ਤੋਂ ਬਾਅਦ ਐਤਵਾਰ ਨੂੰ ਵੀ ਜਿਹੜੇ ਆ ਉਹ ਉੱਥੇ ਦੀਵਾਨ ਸੱਜਣਗੇ ਜੀ। ਸੋ ਉਹਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਗਈ ਹੈ। ਔਰ ਇਹਦੇ ਨਾਲ ਨਾਲ ਮੈਂ ਇੱਕ ਹੋਰ ਪ੍ਰੋਗਰਾਮ ਦੀ ਸਾਂਝ ਕਰਦਾ ਜਾਵਾਂ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈਗਾ ਯੂਨਾਈਟਿਡ ਸਿੱਖ ਐਸੋਸੀਏਸ਼ਨ ਕੈਨੇਡਾ ਵੱਲੋਂ, ਯੂਨਾਈਟਿਡ ਸਿੱਖ ਫਰੰਟ ਕੈਨੇਡਾ ਵੱਲੋਂ ਜਿਹੜਾ
ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਰਿਮੈਂਬਰੈਂਸ ਰੈਲੀ ਜਿਹੜੀ ਆ ਕੈਨੇਡਾ ਦੀ ਪਾਰਲੀਮੈਂਟ ਦੇ ਗਲਿਆਰੇ ਦੇ ਵਿੱਚ ਕੀਤੀ ਜਾਂਦੀ ਆ। ਇਸ ਸਾਲ ਇਹ ਰੈਲੀ 14 ਜੂਨ ਸ਼ਨੀਚਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਏਗੀ ਤੇ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਕੈਨੇਡਾ ਤੋਂ, ਅਮਰੀਕਾ ਤੋਂ ਜਾਂ ਕਿਤੇੋਂ ਵੀ ਜਿਹੜਾ ਇਸ ਰੈਲੀ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਓ ਤਾਂ ਕਿ ਅਸੀਂ ਆਪਣਾ ਜਿਹੜਾ ਇਹ ਸ਼ਹੀਦਾਂ ਨੂੰ ਯਾਦ ਕਰਨ ਦਾ ਉਪਰਾਲਾ ਯੂਨਾਈਟਿਡ ਸਿੱਖ ਫਰੰਟ ਵੱਲੋਂ ਉਹ ਇਸ ਸਾਲ ਵੀ ਸੰਗਤ ਦੀ ਸ਼ਮੂਲੀਅਤ ਵਿੱਚ ਵੱਧ ਚੜ੍ਹ ਕੇ ਕੀਤੀ ਜਾ ਸਕੇ। ਔਰ ਇਹਦੇ ਲਈ ਵਿਸ਼ੇਸ਼ ਪ੍ਰੋਗਰਾਮ ਵੀ ਆਪਾਂ ਅਗਲੇ ਹਫਤੇ ਲੈ ਕੇ ਆਵਾਂਗੇ। ਵਧੇਰੇ ਜਾਣਕਾਰੀ ਲਈ ਤੁਹਾਡੇ ਨਜ਼ਦੀਕੀ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਚੱਲਣਗੀਆਂ ਜਿਹਦੇ 'ਚ ਤੁਸੀਂ ਟੋਰਾਂਟੋ ਤੋਂ, ਲੰਦਨ ਤੋਂ ਜਿਹੜਾ ਤੇ ਓਟਵਾ ਤੋਂ, ਮੌਂਟਰੀਆਲ ਤੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਸੋ ਡੇਟ ਜ਼ਰੂਰ ਯਾਦ ਕਰ ਲਓ ਜੀ, 14 ਜੂਨ 2025 ਦਿਨ ਸ਼ਨੀਚਰਵਾਰ ਦੁਪਹਿਰ 12 ਵਜੇ ਪਾਰਲੀਮੈਂਟ ਆਫ ਕੈਨੇਡਾ ਤੇ ਇਹ ਜਿਹੜੀ ਆ ਰੈਲੀ, ਰਿਮੈਂਬਰੈਂਸ ਰੈਲੀ ਹੈ ਜਿਹੜੀ ਉਹ ਹੋਵੇਗੀ। ਜੀ ਭਾਈ ਜਸਵਾਲ ਸਿੰਘ ਜੀ, ਤੁਸੀਂ ਕੰਟੀਨਿਊ ਕਰ ਸਕਦੇ ਹੋ ਜੀ। ਹਾਂਜੀ, ਹੁਣ ਆਪਾਂ ਦੇਖੋ ਤਾਂ ਆਪਾਂ ਗੱਲ ਕੀਤੀ ਸੀ ਮਾਰਕ ਕਾਰਨੀ ਦੀ, ਉਹਨਾਂ ਨੇ ਜਿਹੜਾ G7 ਦੇ ਵਿੱਚ ਮੋਦੀ ਨੂੰ ਸੱਦਾ ਦੇ ਦਿੱਤਾ ਹੈਗਾ। ਜਿਹੜਾ ਕਹਿੰਦੇ ਹੁੰਦੇ ਆ ਜੇ ਇੱਕ ਰਾਹ ਕਮਜ਼ੋਰ ਹੁੰਦਾ ਜਾਂ ਬੰਦ ਹੁੰਦਾ ਆ ਤਾਂ ਦੂਜਾ ਰਾਹ ਵੀ ਖੁੱਲ੍ਹਦਾ ਹੈਗਾ। ਹੁਣ ਇਹ ਕੁਦਰਤੀ ਖੇਲ ਹੈ, ਸਮਝ ਲਓ ਬਈ ਇਹ ਪਹਿਲਾ ਮੌਕਾ ਹੈਗਾ ਬਈ ਪਾਕਿਸਤਾਨ ਜਿਹੜਾ ਹੈਗਾ ਆ, ਉਹਨਾਂ ਨੇ ਪਹਿਲੀ ਵਾਰ UN ਦੇ ਵਿੱਚ ਇਹ ਗੱਲ ਕੀਤੀ ਹੈਗੀ ਆ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਆ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਟੈਰਰਿਸਟ ਜਿਹੜੀਆਂ ਜਥੇਬੰਦੀਆਂ ਹੈਗੀਆਂ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਮਾਰਨ ਦੇ ਉਹਨਾਂ ਨੇ ਪੈਸੇ ਦਿੱਤੇ ਹੈਗੇ ਆ ਮਿਲੀਅਨਸ ਦੇ ਹਿਸਾਬ ਨਾਲ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਇੰਡੀਆ ਦੇ ਲਈ ਇੱਕ ਹੋਰ ਸੈਟਬੈਕ ਹੋਊਗੀ, ਕਿਉਂਕਿ ਜੇ ਆਪਾਂ ਗੱਲ 1948 ਦੀ ਕਰੀਏ, 65 ਦੀ ਕਰੀਏ, 71 ਦੀ ਕਰੀਏ, 99 ਦੀ ਕਰੀਏ, ਜਿਹੜੀਆਂ 4 ਲੜਾਈਆਂ ਇੰਡੀਆ ਨੇ ਪਾਕਿਸਤਾਨ ਨਾਲ ਲੜੀਆਂ ਹੈਗੀਆਂ, ਉਹਦੇ ਵਿੱਚ ਉਹਨਾਂ ਨੇ ਕਲੇਮ ਵੀ ਕੀਤਾ ਸੀਗਾ ਵੀ ਸਾਡੀ ਜਿੱਤ ਹੋਈ ਆ ਵਗੈਰਾ ਵਗੈਰਾ। ਪਰ ਆਹ ਇੱਕ ਪਹਿਲਾ ਮੌਕਾ ਆਇਆ ਹੈਗਾ ਵੀ ਸਿੱਖਾਂ ਨੇ ਕਿਹਾ ਵੀ ਅਸੀਂ ਲੜਾਈ ਨਹੀਂ ਚਾਹੁੰਦੇ, ਅਸੀਂ ਆਜ਼ਾਦੀ ਚਾਹੁੰਦੇ ਹਾਂ ਜੀ। ਤੇ ਉਹਦੇ ਨਾਲ ਜਿਹੜੀ ਸਾਡੇ ਰਿਲੇਸ਼ਨ ਸੀਗੇ ਹੋਰ ਉਗੜ ਕੇ ਸਾਹਮਣੇ ਆਏ ਹੈਗੇ ਪਾਕਿਸਤਾਨ ਦੇ ਨਾਲ ਜੀ। ਉਹ ਸਾਡੇ ਰਿਲੇਸ਼ਨ ਵਧੀਆ ਬਣੇ ਹੈਗੇ। ਠੀਕ ਹੈ, ਇਨ ਦਾ ਪਾਸਟ ਵਿੱਚ ਕਈ ਸਾਨੂੰ ਸ਼ੱਕਾਂ ਸੀਗੀਆਂ ਇੱਕ ਦੂਜੇ ਦੇ ਉੱਤੇ, ਪਰ ਹੁਣ ਵੈਰੀ ਕਲੀਅਰ ਹੋ ਗਈ ਗੱਲ ਉਹ ਵੀ ਉਹਨਾਂ ਨੇ ਇਹ ਗੱਲ ਕਹਿਤੀ ਹੈਗੀ ਵੀ ਇੰਡੀਆ ਨੇ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨ ਹੈਗੀਆਂ ਪਾਕਿਸਤਾਨ ਦੇ ਵਿੱਚ ਹੀ ਕੰਮ ਕਰਦੀਆਂ, ਉਹਨਾਂ ਨੂੰ ਪੈਸੇ ਦਿੱਤੇ ਆ ਤੇ ਸਿੱਖਾਂ ਨੂੰ ਮਰਵਾਇਆ ਹੈਗਾ। ਈਵਨ ਭਾਈ ਪੰਜਵੜ ਦੀ ਵੀ ਗੱਲ ਉਹ ਮੰਨਦੇ, ਮੇਰਾ ਖਿਆਲ ਉਹਦੇ ਵਿੱਚ ਆ ਜਾਂਦੀ ਹੈ। ਤੇ ਹੋਰ ਸਿੰਘਾਂ ਦੀ ਵੀ ਗੱਲ ਆਉਂਦੀ ਜਿਹੜੇ ਪਿਛਲੇ ਦੌਰ ਦੇ ਵਿੱਚ ਜਿਹਨੂੰ ਕਤਲ ਕੀਤਾ ਗਿਆ ਸੀਗਾ। ਇਲਜ਼ਾਮ ਇਹ ਲਾਇਆ ਸੀ ਉਹਨਾਂ ਨੇ ਵੀ ਸਿੱਖਾਂ ਦੀ ਆਪਸ ਵਿੱਚ ਹੀ ਜਥੇਬੰਦੀਆਂ ਦੇ ਤੌਰ ਤੇ ਇਹਨਾਂ ਨੇ ਇੱਕ ਦੂਜੇ ਨੂੰ ਮਾਰਿਆ ਹੈਗਾ। ਸੋ ਇਹ ਬਹੁਤ ਸਾਰੀਆਂ ਗੱਲਾਂ ਹੁਣ ਕਲੀਅਰ ਹੋਰ ਵੀ ਹੋ ਰਹੀਆਂ ਹੈਗੀਆਂ, ਕਿਉਂਕਿ ਸਾਡਾ ਜਿਹੜਾ ਗੁਆਂਢੀ ਮੁਲਕ ਹੈਗਾ। ਮੈਂ ਸੌਰੀ ਤੁਹਾਨੂੰ ਰੋਕਣਾ ਚਾਹੁੰਦਾ ਕਿਉਂਕਿ ਬੜੀ ਅਹਿਮ ਜਾਣਕਾਰੀ ਆ, ਆਪਾਂ ਇਹ ਵੀ ਸਾਂਝੀ ਕਰ ਦਈਏ ਨਾਲ ਕਿ ਜਿਹੜਾ ਪਰਸੋਂ ਜਾਂ ਕੱਲ ਮੇਰਾ ਖਿਆਲ ਆ ਬਿਲਾਵਲ ਭੁੱਟੋ ਹੁਣਾਂ ਨੇ ਜਿਹੜੇ ਪਾਕਿਸਤਾਨੀ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਸੀਗੇ, ਇੱਥੇ UN ਦੇ ਵਿੱਚ ਆਏ ਸੀਗੇ ਕਿਸੇ ਸੰਮੇਲਨ ਦੇ ਵਿੱਚ। ਉਹਨਾਂ ਨੇ ਪਹਿਲਾਂ ਮੀਡੀਆ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ ਦੇ ਵਿੱਚ, ਉਸ ਤੋਂ ਬਾਅਦ UN ਦੇ ਵਿੱਚ ਆਪਣੀ ਸਪੀਚ ਦੇ ਵਿੱਚ ਇਹ ਕਿਹਾ ਕਿ ਪਾਕਿਸਤਾਨ ਜਿਹੜਾ ਉਹ ਭਾਰਤ ਵੱਲੋਂ ਸਿੱਖਾਂ ਤੇ ਕੀਤੇ ਜਾ ਰਹੇ ਟਰਾਂਸਨੈਸ਼ਨਲ ਰਿਪਰੈਸ਼ਨ, ਭਾਵੇਂ ਉਹ ਪਾਕਿਸਤਾਨ ਦੇ ਵਿੱਚ ਕਰਵਾਏ ਗਏ ਭਾਰਤੀ ਏਜੰਸੀਆਂ ਵੱਲੋਂ ਕਤਲ ਹੋਣ ਸਿੱਖਾਂ ਦੇ, ਕੈਨੇਡਾ ਦੇ ਵਿੱਚ ਹੋਣ, ਈਵਨ ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਨੇ ਨਾਂ ਲਿਆ ਕਿ ਉੱਥੇ ਵੀ ਇਹ ਸਰਗਰਮ ਨੇ, ਅਮਰੀਕਾ ਦੇ ਵਿੱਚ ਵੀ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜਾ ਕਤਲ ਕਰਨ ਦੀ ਕੋਸ਼ਿਸ਼, ਸਾਜ਼ਿਸ਼ ਜਿਹੜੀ ਕੀਤੀ ਗਈ ਹੈ, ਜਿਹੜੀ ਨਾਕਾਮ ਕਰ ਦਿੱਤੀ ਗਈ। ਸੋ ਉਹਦੇ ਸੰਬੰਧ ਦੇ ਵਿੱਚ ਪਹਿਲੀ ਵਾਰੀ ਪਾਕਿਸਤਾਨ ਨੇ ਕਿਸੇ ਵੱਡੇ ਮੰਚ ਤੋਂ ਜਿਹੜਾ ਉਹ ਸਿੱਖਾਂ ਦੀ ਜਿਹੜੀ ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਆ ਉਹਦੇ ਖਿਲਾਫ ਜਿਹੜੀ ਆ ਗੱਲ ਕੀਤੀ ਹੈ, ਜਿਹੜਾ ਸ਼ਲਾਘਾਯੋਗ ਕਦਮ ਹੈਗਾ ਇਹਨੂੰ ਸਮਝਿਆ ਜਾ ਰਿਹਾ ਜੀ। ਕਿਉਂਕਿ ਸਾਡਾ ਉਹ ਗੁਆਂਢੀ ਮੁਲਕ ਆ, ਜਿਹੜਾ ਚੀਜ਼ ਗੁਆਂਢੀ ਕਰ ਸਕਦਾ ਉਹ 10,000 ਮੀਲ ਦੂਰ ਬੈਠ ਕੇ ਨਹੀਂ ਕੋਈ ਕਰ ਸਕਦਾ ਹੈਗਾ ਨਾ। ਸੋ ਇਸ ਕਰਕੇ ਇੱਕ ਬਹੁਤ ਵੱਡੀ ਪ੍ਰੋਗਰਾਮ ਹੈਗੀ ਆ ਕਿ ਉਹਨਾਂ ਨੇ ਸੱਚ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਤੇ ਦੂਜੀ ਗੱਲ ਇਹ ਵੀ ਹੈਗੀ ਆ ਵੀ ਜਿਸ ਤਰੀਕੇ ਦੇ ਨਾਲ ਇੱਕ ਵਾਰਨਿੰਗ ਕਹਿੰਦੇ ਰਿਲੀਜ਼ ਕੀਤੀ ਗਈ ਹੈਗੀ ਆ ਕੈਨੇਡਾ ਦੇ ਵਿੱਚ ਬਈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅਧੀਨ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈਗਾ, ਉਹ ਜਿਹੜੇ ਕੈਨੇਡੀਅਨ ਸਿੱਖ ਹੈਗੇ ਐਕਟਿਵਿਸਟ ਖਾਸ ਤੌਰ ਦੇ ਉੱਤੇ ਖਾਲਿਸਤਾਨੀ ਧਿਰਾਂ, ਉਹਨਾਂ ਦੇ ਵਿੱਚ ਹਾਲੇ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਅਧੀਨ ਕੁਝ ਹੋਰ ਲੋਕਾਂ ਨੂੰ ਕਤਲ ਕਰਨ ਦੀ ਗੱਲ ਹੋ ਰਹੀ ਹੈਗੀ ਹੈ। ਸੋ ਉਹਨਾਂ ਨੇ ਕਿਹਾ ਵੀ ਤੁਸੀਂ ਸੋਕੇ ਹੋ ਕੇ ਰਹੋ, ਸੋਕੇ ਹੋ ਕੇ ਆਪਣੀ ਜਿਹੜੀ ਸਿਕਿਉਰਿਟੀ ਆ ਉਹਨੂੰ ਕਾਇਮ ਰੱਖੋ,
ਇਹ ਨਾ ਹੋਵੇ ਵੀ ਉਹ ਨਹੀਂ ਕੁਛ ਨਹੀਂ ਹੁੰਦਾ ਏ। ਜਿਹੜਾ ਦੁਸ਼ਮਣ ਆ ਉਹ ਹਮੇਸ਼ਾ ਹੀ ਉਹ ਦੁਸ਼ਮਣ ਹੀ ਰਹਿੰਦਾ ਹੈਗਾ। ਇਹ 500 ਸਾਲ ਜੀ ਦਾ ਜਿਹੜਾ ਸਾਡਾ ਇਹ ਸਾਡੇ ਮਗਰ ਪਏ ਹੋਏ ਹੈਗੇ ਆ ਬ੍ਰਾਹਮਣਵਾਦ ਜਿਹੜਾ ਹੈਗਾ ਆ, ਮਨੂਵਾਦੀ ਲੋਕ ਸੋਚ ਦੇ ਧਾਰਨ ਜਿਹੜੇ ਹੈਗੇ ਆ, ਉਹ ਤੁਹਾਨੂੰ ਨਹੀਂ ਛੱਡਣਗੇ, ਆਪਣੀ ਉਹ ਪੂਰੀ ਬਾਹ ਲਾਉਣਗੇ। ਖਾਲਿਸਤਾਨ ਤੋਂ ਇਸ ਵੇਲੇ ਉਹਨਾਂ ਨੂੰ ਸਭ ਤੋਂ ਵੱਡਾ ਡਰ ਆ। ਉਹ ਕਹਿੰਦੇ ਜੇ ਨਾਰਥ ਈਸਟ ਦੀਆਂ 7 ਸਟੇਟਾਂ ਜਾਂਦੀਆਂ ਤੇ ਚਲੇ ਜਾਣ, ਪਰ ਆ ਜੀ ਜਿਹੜਾ ਪੰਜਾਬ ਆ, ਸੋਨੇ ਦੀ ਚਿੜੀ, ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੈਗੀ ਆ ਨਾ, ਅਸੀਂ ਇਹਨੂੰ ਨਹੀਂ ਛੱਡਣਾ ਹੈਗਾ। ਕਿਉਂਕਿ ਤਾਂ ਇੱਕ ਤਾਂ ਸਾਨੂੰ ਜੀ ਅਨਾਜ ਖਾਣ ਨੂੰ ਦਿੰਦੇ ਹੈਗੇ ਆ, ਪੀਣ ਨੂੰ ਪਾਣੀ ਦਿੰਦੇ ਹੈਗੇ ਆ, ਸਾਡੀ ਰੱਖਿਆ ਕਰਦੇ ਹੈਗੇ ਆ। ਤੇ ਇਸ ਕਰਕੇ ਮਤਲਬ ਇਹ ਸਿੱਖਾਂ ਨੂੰ ਮਰਦੇ ਦਮ ਤੱਕ ਇਹਨਾਂ ਨੇ ਜਿਹਨੂੰ ਅਸੀਂ ਮਿਥਿਹਾਸ ਵੀ ਕਈ ਵਾਰ ਕਹਿੰਦੇ ਹੈਗੇ ਆ, ਜੀ ਮਹਾਭਾਰਤ ਦੇ ਵੇਲੇ ਇਹਨਾਂ ਨੇ ਆਪਣਾ ਇਲਾਕਾ ਤਾਂ ਤਬਾਹ ਕਰਵਾ ਲਿਆ, ਪਰ ਜਿਹੜੀ ਆਪਸ ਵਿੱਚ ਬਹਿ ਕੇ ਗੱਲ ਨਹੀਂ ਸੀ ਕੀਤੀ ਦੋਹਾਂ ਜੀ ਪਾਂਡਵਾਂ ਨੇ ਤਾਂ ਕੌਰਵਾਂ ਨੇ। ਇਸੇ ਤਰੀਕੇ ਦੇ ਜੀ ਨਾਲ ਜੇ ਬੁੱਧ ਧਰਮ ਦੀ 8ਵੀਂ ਸਦੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਬੁੱਧ ਧਰਮ ਨੂੰ ਖਤਮ ਕਰਨ ਲਈ ਆਪਣੇ ਆਪ ਨੂੰ ਖਤਮ ਕਰਵਾ ਲਿਆ, ਅਤੇ ਮੁੜ ਕੇ ਜਿਹੜੇ ਜੀ ਅਰਬ ਤੋਂ ਹਮਲੇ ਹੋਣੇ ਸ਼ੁਰੂ ਹੋ ਗਏ ਤੇ ਇਹ ਗੁਲਾਮ ਹੋ ਗਏ। ਹੁਣ ਮੁੜ ਕੇ ਫਿਰ ਜੀ ਉਸੇ ਰਾਹ ਇਹ ਪਏ ਹੋਏ ਹੈਗੇ ਆ। ਦੁਨੀਆ ਦੇ ਵਿੱਚ ਤਾਂ ਮੰਨੇ ਗਏ ਸੀ ਕਿ ਸਾਡੇ ਖਾਸ ਤੋਂ ਸਾਡੇ ਸਮਾਜ ਦੇ ਵਿੱਚ ਵੀ ਜਿਹੜਾ ਬ੍ਰਾਹਮਣ ਹੈ ਉਹ ਬੜਾ ਗੁਣੀ ਗਿਆਨੀ ਆ, ਬੜਾ ਉਹਨੂੰ ਉਹ ਕਲੈਵਰ ਆ, ਉਹ ਰਾਜ ਕਰਨ ਦੇ ਯੋਗ ਆ। ਮੈਂ ਦੇਖ ਰਿਹਾ ਹੈਗਾ ਵੀ ਇਹ ਤਾਂ ਰਾਜ ਕਰਨ ਦੇ ਯੋਗ ਹੀ ਨਹੀਂ ਹੈਗੇ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਜੀ ਕੌਣ ਸਾਡਾ ਤੇ ਕੌਣ ਸਾਡਾ ਬਗਾਨਾ ਆ, ਹੈ ਨਾ। ਹੁਣ ਮਤਲਬ ਮੁੜ ਕੇ ਫਿਰ ਜਿਹੜਾ ਸਾਊਥ ਏਸ਼ੀਆ ਹੈਗਾ ਆ ਉਸ ਰਾਹ ਤੇ ਪੈ ਗਏ ਆ। ਇੱਕ ਪਾਸੋਂ ਕਹਿ ਰਿਹਾ ਜੀ ਅਖੰਡ ਭਾਰਤ ਬਣਾਉਣਾ ਹੈਗਾ, ਦੂਜੇ ਪਾਸੇ ਮੈਂ ਕਹਿੰਦਾ ਜੀ ਅਖੰਡ ਕਰਕੇ ਖੰਡ ਹੋ ਜਾਣਾ ਹੈਗਾ। ਉਹਦੇ ਜੀ ਇੰਨੇ ਹਿੱਸੇ ਹੋ ਜਾਣਗੇ ਕਿ ਇਹ ਦੇਖ ਕੇ ਵੀ ਡਰਿਆ ਜੀ ਕਰਨਗੇ। ਸੋ ਇਸ ਜੀ ਕਰਕੇ ਜਿਹੜੀ ਸਾਨੂੰ ਕੁਝ ਰਾਜਨੀਤਿਕ ਤੌਰ ਦੇ ਉੱਤੇ ਜਿਹੜੀਆਂ ਡਿਪਲੋਮੇਸੀਜ਼ ਹੈਗੀਆਂ, ਕੁਝ ਜਿਹੜੀਆਂ ਇਹੋ ਜਿਹੀਆਂ ਹੋਰ ਚਾਲਾਂ ਹੈਗੀਆਂ, ਸਾਨੂੰ ਚੱਲਣ ਦੀ ਲੋੜ ਹੈਗੀ। ਕੂਟਨੀਤਿਕ ਜਿਹੜੀ ਸਾਡੇ ਵਿੱਚ ਬਹੁਤ ਘੱਟ ਹੈਗੀ ਆ। ਅਲੀਟ ਜੀ ਸਾਨੂੰ ਇੱਕ ਅਲੀਟ ਰਾਜਨੀਤਿਕ ਲੋਕ ਪੈਦਾ ਕਰਨ ਦੀ ਲੋੜ ਹੈਗੀ ਆ। ਉਹ ਚਾਹੇ ਉਹ ਜੀ ਵਿਦੇਸ਼ਾਂ ਦੇ ਵਿੱਚ ਹੋਣ, ਚਾਹੇ ਉਹ ਪੰਜਾਬ ਦੇ ਵਿੱਚ ਹੋਣ। ਜਦ ਤੱਕ ਸਾਡੇ ਕੋਲ ਜੀ ਅਲੀਟਿਜ਼ਮ ਨਹੀਂ ਪੈਦਾ ਹੁੰਦਾ, ਕੂਟਨੀਤਿਕ ਸਾਡੇ ਵਿੱਚ ਨਹੀਂ ਆਉਂਦੇ ਹੈਗੇ, ਪੱਕੇ ਖਾਲਿਸਤਾਨੀ ਜੀ ਹੋਣ ਪਰ ਕੂਟਨੀਤਿਕ ਹੋਣ, ਉਦ ਤੱਕ ਜਿਹੜੀ ਜੀ ਸਾਡੀ ਇਹ ਲੜਾਈ ਦੀ ਜਿਹੜੀ ਹੈਗੀ ਚਾਲ ਉਹ ਮੱਧਮ ਰਹੂਗੀ। ਜੇ ਤੇਜ਼ ਕਰਨੀ ਚਾਹੁੰਦੇ ਜੀ ਆ ਤਾਂ ਸਾਨੂੰ ਜ਼ਰੂਰ ਮਿਲ ਬੈਠਣਾ ਪਊਗਾ। ਜੀ ਬਿਲਕੁਲ ਭਾਈ ਜਸਪਾਲ ਸਿੰਘ ਜੀ, ਸਮਾਂ ਆਪਣਾ ਕਾਫੀ ਓਵਰ ਹੋ ਗਿਆ। ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਵੀ ਬਹੁਤ ਕਰਨੀਆਂ ਸਨ, ਪਰ ਆਪਾਂ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਜੁੜਦੇ ਰਹਾਂਗੇ। ਗੱਲਬਾਤ ਜਿਹੜੀ ਆ ਉਹ ਕੌਮ ਦੀ ਹੋਣੀ ਦੀ, ਕੌਮ ਦੀ ਆਜ਼ਾਦੀ ਦੀ ਜਿਹੜੀ ਆ ਉਹ ਕਰਦੇ ਰਹਾਂਗੇ। ਔਰ ਮੇਰਾ ਉਹਨਾਂ ਵੀਰਾਂ ਨੂੰ ਵੀ ਸੁਨੇਹਾ ਜਿਹੜੇ ਸਾਡੀ ਗੱਲ ਤੋਂ ਜਿਹੜੇ ਸਹਿਮਤ ਸਾਡੇ ਨਾਲ ਨਹੀਂ, ਉਹ ਵੀ ਜੇ ਚਾਹਣ ਤਾਂ ਇਸ ਮੰਚ ਤੋਂ ਆ ਕੇ ਆਪਣਾ ਪੱਖ ਰੱਖ ਸਕਦੇ ਨੇ। ਤੁਹਾਨੂੰ ਵੀ ਪੂਰਾ ਮੌਕਾ ਜਿਹੜਾ ਉਹ ਦਿੱਤਾ ਜਾਏਗਾ। ਸੋ ਸਾਨੂੰ ਤੁਸੀਂ ਦੱਸੋ ਕਿ ਕੀ ਉਹ ਜਿਹੜਾ ਮਤਲਬ ਕਿਵੇਂ ਅਸੀਂ ਮੰਨੀਏ ਕਿ ਜਿਹੜਾ ਪੰਜਾਬ ਲਈ ਆਜ਼ਾਦੀ ਜ਼ਰੂਰੀ ਨਹੀਂ। ਇਹਨਾਂ ਸੋ ਕਾਲਡ ਆਜ਼ਾਦੀ ਦੇ ਇੰਨੇ ਬਰੇ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਕਿਹੜਾ ਉਹ ਸੂਰਜ ਕੋਈ ਸੁਨੇਹਾ ਲੈ ਕੇ, ਇੱਕ ਸੂਰਜ ਇੱਕ ਐਸਾ ਸੁਨੇਹਾ ਲੈ ਕੇ ਉਸ ਹਿੰਦੁਸਤਾਨ ਦੇ ਫਿਜ਼ਾਵਾਂ ਦੇ ਵਿੱਚ ਚੜਿਆ ਹੋਵੇ ਜਿਹੜਾ ਸਿੱਖਾਂ ਨੂੰ ਇਹ ਭੁੱਲਣ ਤੇ ਮਜਬੂਰ ਕਰ ਦੇਵੇ ਕਿ ਅਸੀਂ ਭਾਰਤ ਦੇ ਵਿੱਚ ਜਿਹੜਾ ਉਹ ਰਹਿ ਸਕਦੇ ਹਾਂ ਤੇ ਸਾਨੂੰ ਆਪਣੇ ਮੁਲਕ ਦੀ ਲੋੜ ਨਹੀਂ। ਐਸਾ ਇੱਕ ਕੰਮ ਜਿਹੜਾ ਉਹ ਸਾਨੂੰ ਦੱਸ ਦੇਣ ਤੇ ਅਸੀਂ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਵੱਲੋਂ ਇੰਨਾ ਹੀ, ਤੇ ਅਸੀਂ ਇਜਾਜ਼ਤ ਲਵਾਂਗੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਉਹਨਾਂ ਤੋਂ। ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਜਿਹੜਾ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਸਰੋਤਿਆਂ ਨੂੰ ਕਿ ਤੁਸੀਂ ਸਾਡੇ ਲਈ ਅਰਦਾਸ ਵੀ ਕਰੋ, ਵਾਹਿਗੁਰੂ ਤੌਫੀਕ ਬਖਸ਼ਣ ਕਿ ਅਸੀਂ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ। ਔਰ ਸਾਨੂੰ ਤੁਹਾਡੇ ਸਹਿਯੋਗ ਦੀ ਵੀ ਲੋੜ ਹੈ। ਤੁਸੀਂ ਆਪਣੇ ਅਦਾਰੇ ਦੀ ਜਿਹੜੀ ਆ ਐਡਵਰਟਾਈਜ਼ਮੈਂਟ ਸਾਡੇ ਰਾਹੀਂ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੰਬਰਾਂ ਤੇ ਜਿਹੜੇ ਸਕਰੀਨ ਤੇ ਸ਼ੋ ਹੋ ਰਹੇ ਨੇ, ਸਾਨੂੰ ਮੈਸੇਜ ਕਰੋ ਜਾਂ ਕਾਲ ਕਰੋ ਤੇ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਤੇ ਤੁਹਾਨੂੰ ਇੱਕ ਵਧੀਆ ਪੈਕੇਜ ਜਿਹੜਾ ਉਹ ਦਿੱਤਾ ਜਾਏਗਾ ਕਿ ਕਿਵੇਂ ਤੁਸੀਂ ਟੀਵੀ 84 ਅਦਾਰੇ ਨਾਲ ਆਪਣੇ ਬਿਜ਼ਨਸ ਨੂੰ ਜਿਹੜਾ ਪ੍ਰਮੋਟ ਕਰ ਸਕਦੇ ਹੋ। ਇਹਦੇ ਨਾਲ ਸਾਡੀ ਵੀ ਜਿਹੜੀ ਆ ਉਹ ਹੈਲਪ ਹੋ ਜਾਏਗੀ। ਅਸੀਂ ਵੀ ਇਸ ਪ੍ਰੋਗਰਾਮ ਨੂੰ ਜਿਹੜਾ ਲੰਬਾ ਸਮਾਂ ਚਲਾ ਸਕਾਂਗੇ ਜੇ ਵਾਹਿਗੁਰੂ ਨੇ ਚਾਹਿਆ। ਇਸੇ ਤਰ੍ਹਾਂ ਫੇਰ ਮਿਲਾਂਗੇ। ਸੋ ਭਾਈ ਜਸਪਾਲ ਸਿੰਘ ਜੀ, ਤੁਹਾਡੇ ਤੋਂ ਆਪਣੇ ਸਰੋਤਿਆਂ ਤੋਂ ਹੁਣ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ। ਆਪਾਂ ਸੋਮਵਾਰ ਨੂੰ ਫੇਰ 12 ਵਜੇ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਜੀ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਠੀਕ ਆ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।